ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ਮਾਨ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਹਿਬ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਰਾਜ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਰਾਜ ਸਾਹਿਬ ਅੱਜ 24 ਨਵੰਬਰ 2025 9 ਮਗਰ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸਨ ਕੇਬਲ ਬਲਫਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦਾ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਵਾਲੇ ਨਾਲ। ਪਰ ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਪਹਿਲਾਂ ਆਪਾਂ ਕਰਾਂਗੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਤਾਂ ਕਿ ਅੱਜ ਦਾ ਪ੍ਰੋਗਰਾਮ ਸੱਚੋ ਸੱਚ ਦਾ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਜੱਸਾ ਸਿੰਘ ਜੀ ਹੋਰਾਂ ਵੱਲੋਂ। ਸੋ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵੇਂ ਸ਼ਹੀਦੀ ਦਿਨ ਅਤੇ ਉਹਨਾਂ ਦੇ ਨਾਲ ਜਿਹੜੇ ਪਿਆਰੇ ਜਿਹੜੇ ਸ਼ਹੀਦ ਹੋਏ ਨੇ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਉਹਨਾਂ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਜਿਹੜੀ ਹੈ ਇਹ ਸਪਾਂਸਰਸ਼ਿਪ ਭੇਜੀ ਹੈ। ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਦੀ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਹੁਣ ਆਪਾਂ ਜਿਸ ਤਰ੍ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਜਿਹੜੇ ਸ਼ਹੀਦੀ ਵਰੇ ਦੀ ਯਾਦ ਵਿੱਚ ਜਿਹੜੇ ਪਿਛਲੇ ਕਈ ਹਫ਼ਤਿਆਂ ਤੋਂ ਦੁਨੀਆ ਭਰ ਵਿੱਚ ਅੱਡ-ਅੱਡ ਸਮਾਗਮਾਂ ਦਾ ਸਿਲਸਿਲਾ ਜਿਹੜਾ ਉਹ ਚੱਲ ਰਿਹਾ ਔਰ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੇ ਇਸ ਮੌਕੇ ਪੰਜਾਬ ਅਸੈਂਬਲੀ ਦਾ ਸੈਸ਼ਨ ਜਿਹੜਾ ਸਪੈਸ਼ਲ ਜਿਹੜਾ ਹੈ ਉਹ ਅਨੰਦਪੁਰ ਸਾਹਿਬ ਵਿੱਚ ਰੱਖਿਆ ਔਰ ਕੋਈ ਵੀ ਠੋਸ ਫੈਸਲਾ ਕਰਨ ਦੀ ਥਾਂ 3 ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਜਿਹੜਾ ਦਰਜਾ ਦੇਣ ਦਾ ਸ਼ੁੰਝਣਾ ਜਿਹੜਾ ਫੜਾ ਦਿੱਤਾ ਹੈ ਔਰ ਜਿਸ ਦੀ ਹਕੀਕਤ ਬਾਰੇ ਆਪਾਂ ਜਾਣਦੇ ਹਾਂ ਔਰ ਬ੍ਰਿਟਿਸ਼ ਕੋਲੰਬੀਆ ਕੈਨੇਡਾ ਵੱਲੋਂ ਗੁਰੂ ਸਾਹਿਬ ਨੂੰ ਸਮਰਪਿਤ ਇੱਕ ਵਿਸ਼ੇਸ਼ ਜਿਹੜਾ ਪ੍ਰੋਕਲੇਮੇਸ਼ਨ ਵੀ ਜਿਹੜੀ ਹੈ ਜਾਰੀ ਕੀਤੀ ਹੈ। ਸੋ ਇਸ ਬਾਰੇ ਵੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਖਾਸ ਦਿਨ ਹੈ 24 ਨਵੰਬਰ ਦਾ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350ਵਾਂ ਸ਼ਹੀਦੀ ਦਿਨ ਹੈ ਸਾਲਾਨਾ ਜੀ। ਉੱਥੇ ਉਹਨਾਂ ਦੇ 3 ਪਿਆਰੇ ਗੁਰਸਿੱਖਾਂ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਦੀ ਸ਼ਹੀਦੀ ਵੀ ਇਸੇ ਦਿਨ ਦੀ ਹੈ ਔਰ ਇਹਨਾਂ ਤਿੰਨੋਂ ਹੀ ਗੁਰਸਿੱਖ ਪਿਆਰਿਆਂ ਨੂੰ ਗੁਰੂ ਸਾਹਿਬਾਨ ਦੇ ਸਾਹਮਣੇ ਜਿੱਥੇ ਕਿ ਉਹਨਾਂ ਨੂੰ ਪਿੰਜਰੇ ਦੇ ਵਿੱਚ ਕੈਦ ਕੀਤਾ ਹੋਇਆ ਉਹਨਾਂ ਦੇ ਸਾਹਮਣੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਭਾਈ ਮਤੀਦਾਸ ਜੀ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਜਾਂਦਾ ਹੈ। ਭਾਈ ਸਤੀਦਾਸ ਉਹਨਾਂ ਨੂੰ ਰੂੰ ਦੇ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ ਜਾਂਦਾ ਹੈ ਔਰ ਭਾਈ ਦਿਆਲਾ ਜੀ ਉਹਨਾਂ ਨੂੰ ਪਾਣੀ ਦੇ ਵੱਡੇ ਦੇਗਬਾਰੇ ਦੇ ਵਿੱਚ ਉਬਾਲਿਆ ਜਾਂਦਾ ਹੈ। ਇਹ ਉਹਨਾਂ ਜ਼ਮਾਨਿਆਂ ਦੇ ਵਿੱਚ ਸ਼ਰੀਅਤ ਦੇ ਥੱਲੇ ਇਸ ਕਿਸਮ ਦੀਆਂ ਸਜ਼ਾਵਾਂ ਔਰ ਇਹ ਜਦੋਂ ਇਸ ਕਿਸਮ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ ਡੈਥ ਦੀਆਂ ਉਦੋਂ ਪੂਰਾ ਉਸ ਤੋਂ ਪਹਿਲਾਂ ਐਲਾਨ ਹੁੰਦਾ ਸੀ ਬੜੇ ਢੋਲ ਢਮੱਕੇ ਦੇ ਨਾਲ ਔਰ ਹਜ਼ਾਰਾਂ ਲੋਕ ਜਿਹੜੇ ਨੇ ਉਹ ਦੇਖਣ ਲਈ ਆਉਂਦੇ ਸੀ, ਉਹ ਵਿਟਨੈਸ ਹੁੰਦੇ ਸੀ ਇਹ ਸਾਰੇ ਦੇ। ਔਰ ਇਸ ਕੋਈ ਸ਼ੱਕ ਨਹੀਂ ਹੈ ਕਿ ਸਮਾਗਮ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਔਰ ਸਿੱਖ ਇਹਨਾਂ 3 ਪਿਆਰੇ ਸਿੱਖਾਂ ਦੀ ਯਾਦ ਪਿਛਲੇ 1 ਸਾਲ ਤੋਂ ਹੀ ਚੱਲ ਰਹੇ ਨੇ। ਬਹੁਤ ਵੱਡੇ ਪੈਮਾਨੇ ਦੇ ਉੱਤੇ ਸੈਲੀਬ੍ਰੇਸ਼ਨਸ ਖਾਸ ਤੌਰ 'ਤੇ ਇਹ ਇੱਕ ਰੁਝਾਨ ਬਣ ਗਿਆ। ਮੈਨੂੰ ਯਾਦ ਹੈ ਵੀ ਸਕੂਲ ਡੇਜ਼ ਦੇ ਵਿੱਚ ਬਹੁਤ ਅਰਲੀ ਕਲਾਸਾਂ 'ਚ ਸੀ ਜਦੋਂ ਮੈਂ
ਤੇ ਪਹਿਲੀ ਵਾਰੀ ਸੁਣਿਆ ਸੀ ਕਿ 300 ਸਾਲਾ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ 1966 ਦੇ ਵਿੱਚ। ਸੋ ਉਦੋਂ ਬੜੇ ਕਿਉਂਕਿ ਤਾਜ਼ਾ ਭਾਰਤ ਪਾਕਿਸਤਾਨ ਜੰਗ ਹੋ ਕੇ ਹਟੀ ਸੀ, 10ਵੇਂ ਪਾਤਸ਼ਾਹ ਦੇ ਸ਼ਸਤਰ ਵੀ ਜਿਹੜਾ ਲਾਰਡ ਡਲਹੌਜ਼ੀ UK ਲੈ ਗਿਆ ਸੀ, ਉਹ ਆਏ ਸੀ ਲਾਲ ਬਹਾਦਰ ਸ਼ਾਸਤਰੀ ਦੀ ਕਮਾਂਡ ਹੇਠ। ਉਹਨਾਂ ਸ਼ਸਤਰਾਂ ਨੂੰ ਰਿਸੀਵ ਕੀਤਾ ਗਿਆ ਸੀ ਦਿੱਲੀ 에ਅਰਪੋਰਟ ਦੇ ਉੱਤੇ। ਫਿਰ ਭਾਰਤ ਭਰ 'ਚ ਉਹਨਾਂ ਸ਼ਸਤਰਾਂ ਦਾ ਥਾਂ ਤੇ ਜਿਹੜਾ ਜਲੂਸ ਕੱਢਿਆ ਗਿਆ ਸੀ। ਔਰ ਉਦੋਂ ਇੱਕ ਬੜੀ ਸ਼ਾਨੋ ਸ਼ੌਕਤ ਔਰ ਪਟਨਾ ਸਾਹਿਬ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਯਾਦ ਦੇ ਵਿੱਚ ਮੈਡੀਕਲ ਕਾਲਜ ਖੋਲ੍ਹਿਆ ਗਿਆ। ਔਰ ਉਹ ਪਹਿਲੀ ਵਾਰ ਜਦੋਂ ਮੈਂ ਆਪਣੀ ਸੁਰਤ ਸੰਭਾਲਣ ਤੋਂ ਦੇਖਦਾ ਤੇ ਉਹ ਪਹਿਲੀ ਇੰਨੀ ਵੱਡੀ ਸੈਲੀਬ੍ਰੇਸ਼ਨ ਸੀ। ਔਰ ਉਸ ਤੋਂ ਠੀਕ 3 ਸਾਲ ਬਾਅਦ ਫਿਰ 1969 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ 500 ਸਾਲਾ ਪ੍ਰਕਾਸ਼ ਪੁਰਬ ਜਿਹੜਾ ਹੈ ਉਹ ਵੱਡੇ ਪੈਮਾਨੇ ਤੇ ਮਨਾਇਆ ਗਿਆ ਸੀ। ਕਿਉਂਕਿ ਜਦੋਂ 1966 ਦੇ ਵਿੱਚ ਵੀ ਮਨਾਇਆ ਗਿਆ, ਉਦੋਂ ਵੀ ਜਿਹੜੀ ਹੈ ਪੰਜਾਬ ਦੇ ਵਿੱਚ ਅਕਾਲੀਆਂ ਦੀ ਸਰਕਾਰ ਸੀ। ਔਰ ਜਦੋਂ 1969 ਦੇ ਵਿੱਚ ਸੈਲੀਬ੍ਰੇਟ ਹੋਇਆ, ਉਦੋਂ ਵੀ ਅਕਾਲੀਆਂ ਦੀ ਸਰਕਾਰ ਸੀ। ਔਰ ਵੱਡੇ ਪੈਮਾਨੇ ਤੇ ਜਿਹੜਾ ਇਹ ਵੀ ਉਦੋਂ ਆਤਮਾ ਸਿੰਘ ਮਾਲ ਮੰਤਰੀ ਸੀ ਸੁਲਤਾਨਪੁਰ ਲੋਧੀ ਤੋਂ। ਸੁਲਤਾਨਪੁਰ ਲੋਧੀ ਨੂੰ ਡਿਵੈਲਪ ਕਰਨ ਦੀ ਲਾਈਨ, ਉਹਨੂੰ ਆਲਟਰਨੇਟ ਨਨਕਾਣਾ ਸਾਹਿਬ ਦੇ ਦੀ ਥਾਂ ਬਣਾਉਣ ਦੀ ਗੱਲ। ਔਰ ਇਹ ਉਹ ਪੀਰੀਅਡ ਸੀ ਜਿਹੜੀ ਇੱਕ ਵੱਡੀ ਪ੍ਰਾਪਤੀ ਸੀ 500 ਸਾਲਾ ਗੁਰੂ ਨਾਨਕ ਪਾਤਸ਼ਾਹ ਦੇ ਮੌਕੇ, ਕਿ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਤੇ ਗੁਰੂ ਨਾਨਕ ਯੂਨੀਵਰਸਿਟੀ ਜਿਹੜੀ ਹੈ ਅੰਮ੍ਰਿਤਸਰ ਦੇ ਵਿੱਚ ਸਥਾਪਿਤ ਕੀਤੀ ਗਈ ਸੀ। ਔਰ ਜਿਸ ਦੇ ਵਿਰੋਧ ਦੇ ਵਿੱਚ ਫਿਰ ਜਨਸੰਘੀਆਂ ਨੇ ਇਹ ਜਿਹੜਾ ਸਰਕਾਰ ਚੋਂ ਬਾਹਰ ਨਿਕਲ ਆਏ ਸੀ ਕਿ ਜੀ ਜੇ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਤੇ ਯੂਨੀਵਰਸਿਟੀ ਬਣਨੀ ਹੈ, ਫਿਰ ਜਲੰਧਰ ਦੇ ਵਿੱਚ ਦਿਆਨੰਦ ਯੂਨੀਵਰਸਿਟੀ ਵੀ ਬਣਨੀ ਚਾਹੀਦੀ ਹੈ। ਔਰ ਉਸ ਵੇਲੇ ਦੇ ਪੰਜਾਬ ਦੇ ਮਿਨਿਸਟਰ ਸੁਖਜਿੰਦਰ ਸਿੰਘ, ਜਿਹੜਾ ਸੁਖਪਾਲ ਸਿੰਘ ਖਹਿਰਾ ਦਾ ਪਿਤਾ ਹੈ, ਉਹਨੇ ਕਿਹਾ ਸੀ ਕਿ ਦਿਆਨੰਦ ਗੁਜਰਾਤ ਦੇ ਵਿੱਚ ਜੰਮਿਆ, ਜੇ ਯੂਨੀਵਰਸਿਟੀ ਬਣਨੀ ਹੈ ਤਾਂ ਗੁਜਰਾਤ 'ਚ ਜਾ ਕੇ ਬਣਾਓ, ਪੰਜਾਬ 'ਚ ਨਹੀਂ। ਔਰ ਉਹਨਾਂ ਨੇ ਸਰਕਾਰ ਚੋਂ ਬਾਹਰ ਨਿਕਲ ਆਏ ਸੀ। ਇਹ ਜਦੋਂ ਤੁਸੀਂ ਪੰਜਾਬ ਦੇ ਹਿੰਦੂ ਭੈਣਾਂ ਭਰਾਵਾਂ ਦਾ ਬਿਹੇਵੀਅਰ ਦੇਖਦੇ ਹੋ ਤਾਂ ਇਕੱਲਾ ਇੱਕ ਹੀ ਨਹੀਂ ਹੈ ਕਿ ਉਹਨਾਂ ਨੇ ਆਪਣੀ ਮਾਂ ਬੋਲੀ ਤੋਂ ਇਨਕਾਰ ਕੀਤਾ, ਇੱਕ ਲੰਬਾ ਇਤਿਹਾਸ ਹੈ। ਔਰ ਉਦੋਂ ਵੀ 5 ਵੱਡੇ ਧਰਮਾਂ ਦੇ ਆਗੂ, ਉਹਨਾਂ ਨੂੰ ਜਿਹੜਾ ਉਹ ਅੰਮ੍ਰਿਤਸਰ ਔਰ ਸੁਲਤਾਨਪੁਰ ਲੋਧੀ ਜ਼ਿਆਦਾ ਫੋਕਸ ਸੀ ਸਮਾਗਮਾਂ ਦਾ। ਔਰ ਉਹਨਾਂ ਜ਼ਮਾਨਿਆਂ ਦੇ ਵਿੱਚ ਦਲਾਈ ਲਾਮਾ ਵੀ ਜਿਹੜਾ ਹੈ ਉਹ 5 ਵੱਡੇ ਧਰਮਾਂ ਦੇ ਆਗੂਆਂ 'ਚ ਬੁੱਧ ਧਰਮ ਦੀ ਨੁਮਾਇੰਦਗੀ ਕਰਨ ਦੇ ਲਈ ਸ੍ਰੀ ਅੰਮ੍ਰਿਤਸਰ ਆਇਆ ਸੀ। ਹੋਰ ਵੀ ਜਿਹੜੀਆਂ ਬਹੁਤ ਸਾਰੀ ਉਹਦੇ ਨਾਲ ਜੁੜੀਆਂ ਹੋਈਆਂ 500 ਸਾਲਾਂ ਦੇ ਨਾਲ। ਫਿਰ ਤਾਂ ਇਹ ਪਾਰਟ ਚੱਲਦਾ ਹੀ ਰਿਹਾ, ਕਿਤੇ 50 ਨਾਲ ਜੁੜ ਕੇ, ਕਿਤੇ 100 ਨਾਲ ਜੁੜ ਕੇ। ਔਰ ਫਿਰ 1999 ਜਿਹੜਾ ਖਾਲਸਾ ਸਾਜਨਾ ਦਿਵਸ ਦਾ 300 ਸਾਲਾ ਜਿਹੜਾ ਉਸ ਨੂੰ ਅਨੰਦਪੁਰ ਸਾਹਿਬ ਦੇ ਕੇਂਦਰ ਦੇ ਵਿੱਚ, ਜਿੱਥੇ ਕਿ ਖਾਲਸੇ ਦੀ ਸਾਜਨਾ ਹੋਈ, ਉਦੋਂ ਵੀ ਪੰਜਾਬ ਦੇ ਵਿੱਚ ਅਕਾਲੀਆਂ ਦੀ ਹਕੂਮਤ ਸੀ, ਬਾਦਲ ਦੀ। ਔਰ ਜਿਸ ਲੈਵਲ ਦੇ ਉੱਤੇ ਸੈਂਟਰ ਦੇ ਵਿੱਚ ਵੀ ਅਕਾਲੀ ਭਾਈਵਾਲ ਸੀ ਵਾਜਪਾਈ ਦੇ ਨਾਲ। ਔਰ ਉਹ ਪਹਿਲਾ ਮੌਕਾ ਸੀ ਜਦੋਂ ਪੰਜਾਬ ਦੇ ਵਿੱਚ ਈਵਨ ਅਨੰਦਪੁਰ ਸਾਹਿਬ ਦੇ ਉਸ 300 ਸਾਲਾ ਸਾਜਨਾ ਦਿਵਸ ਦੇ ਮੌਕੇ RSS ਨੂੰ ਫੁੱਟ ਹੋਲਡ ਮਿਲਿਆ ਸੀ। ਉਹਨਾਂ ਨੇ ਜਿਹੜਾ ਨਗਰ ਕੀਰਤਨ ਅਨੰਦਪੁਰ ਸਾਹਿਬ 'ਚ ਨਿਕਲਿਆ, ਉਹਦੇ 'ਚ ਖਾਕੀ ਨਿੱਕਰਾਂ ਪਾ ਕੇ ਔਰ ਦੂਸਰਾ ਪੈਰੇਡ ਕੀਤਾ ਸੀ। ਫਿਰ ਗੁਰੂ ਗ੍ਰੰਥ ਸਾਹਿਬ ਦੀ ਯਾਦ ਬੀੜ ਦਾ ਪ੍ਰਕਾਸ਼, ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿਵਸ, ਬਹੁਤ ਸਾਰੀਆਂ। ਔਰ ਮੈਂ ਇਸ ਦਾ ਜ਼ਿਕਰ ਇਸ ਲਈ ਕੀਤਾ ਕਿ ਬੇਸ਼ੱਕ ਅੱਜ ਉਹ ਪ੍ਰਾਈਮ ਦਿਨ ਹੈ 24 ਨਵੰਬਰ ਦਾ, ਔਰ ਇਹ ਸਮਾਗਮ ਅਜੇ ਬਹੁਤ ਸਾਰੀਆਂ ਥਾਵਾਂ 'ਤੇ ਜਾਰੀ ਵੀ ਰਹਿਣੇ ਨੇ। ਲੇਕਿਨ ਮੈਂ ਜਦੋਂ ਲਗਭਗ ਅੱਧੀ ਸਦੀ ਪਿੱਛੇ ਜਾ ਕੇ ਦੇਖਦਾ ਜਿਨ੍ਹਾਂ ਸ਼ਤਾਬਦੀਆਂ ਦਾ ਮੈਂ ਜ਼ਿਕਰ ਕੀਤਾ ਹੈ, ਉਦੋਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖੀ ਪਿਆਰ, ਸ਼ਰਧਾ, ਗੁਰੂ ਪ੍ਰਤੀ ਵੱਡੇ ਵੱਡੇ ਲੰਗਰ, ਹੁਣ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਨ ਦੀ ਯਾਦ 'ਚ ਉੱਥੋਂ ਅਸਾਮ ਤੋਂ ਨਗਰ ਕੀਰਤਨ ਸ਼ੁਰੂ ਹੋਇਆ, ਇੱਧਰੋਂ ਮਟਨ ਤੋਂ, ਕਸ਼ਮੀਰ ਤੋਂ, ਜਿੱਥੋਂ ਕਸ਼ਮੀਰੀ ਪੰਡਤ ਆਏ ਸੀ, ਔਰ ਕਿੰਨੀਆਂ ਸਟੇਟਾਂ 'ਚੋਂ ਗੁਜ਼ਰਿਆ। ਥਾਂ ਥਾਂ ਗੁਰੂ ਦੇ ਨਾਲ ਪਿਆਰ ਤਾਂ ਸੰਗਤ ਦਾ ਹੈ, ਥਾਂ ਥਾਈਂ ਹਰ ਥਾਂ ਤੋਂ ਜਿਹੜਾ ਉਹ ਪੂਰਾ ਉਸ ਦਾ ਜਿਹੜਾ ਜਾਓ ਜਲਾਲ ਨਾਲ ਸਵਾਗਤ ਹੁੰਦਾ ਹੈ। ਫਿਰ ਬਹੁਤ ਸਾਰੇ ਐਲਾਨ ਵੀ ਕੀਤੇ ਜਾਂਦੇ ਨੇ, ਬਹੁਤ ਸਾਰੇ ਪ੍ਰੋਮਿਸ ਵੀ ਕੀਤੇ ਜਾਂਦੇ ਨੇ। ਸ਼੍ਰੋਮਣੀ ਕਮੇਟੀ ਆਪਣੇ ਪੱਧਰ ਦੇ ਉੱਤੇ, ਕਿਉਂਕਿ ਧਾਰਮਿਕ ਸੰਸਥਾ ਹੋਣ ਦੇ ਨਾਤੇ, ਤੇ ਜੇ ਪੰਜਾਬ ਦੀ ਸਰਕਾਰ ਅਕਾਲੀਆਂ ਦੀ ਸੀ, ਜਿਹੜੇ ਮੈਂ ਜਿਹਨਾਂ ਸ਼ਤਾਬਦੀਆਂ ਦਾ ਜ਼ਿਕਰ ਕੀਤਾ, ਫਿਰ ਤਾਂ ਦੋਵੇਂ ਹੀ ਟੁਗੈਦਰ ਹੁੰਦੇ ਨੇ। ਹੁਣ ਇਸ ਵਾਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ 350 ਸਾਲਾਂ ਦੀ ਸੈਲੀਬ੍ਰੇਸ਼ਨ ਦੀ ਗੱਲ ਆਈ,
ਤੇ ਇਹ ਹਿੰਦੂ ਤਵੀਆਂ ਦੇ ਲਈ ਵੀ ਖਾਸ ਏਜੰਡਾ ਸੀ, ਕਿਉਂਕਿ ਉਹਨਾਂ ਨੂੰ ਵੀ ਨਜ਼ਰ ਆਉਂਦਾ ਹੈ ਕਿ ਵੀ ਇਸ ਚੋਂ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਮਨੁੱਖੀ ਹੱਕਾਂ ਦੇ ਲਈ, ਇਨਸਾਨੀ ਹਕੂਕਾਂ ਦੇ ਲਈ ਇਸ ਦੀ ਗੱਲ ਕਰਦੇ ਤੇ ਉਹਨਾਂ ਨੂੰ ਇਹ ਸੂਟ ਕਰਦਾ ਹੈ ਕਿ ਉਹ ਇਸ ਨੂੰ ਜਿਹੜਾ ਹੈ ਉਹ ਹਿੰਦੂਤਵਾ ਦੀ ਵਿਚਾਰਧਾਰਾ ਜਾਂ ਤਿਲਕ ਜੰਜੂ ਦੀ ਰਾਖੀ ਜਿਹੜੀ ਹੈ ਵੀ ਹੈ, ਪਰ ਉਹਦਾ ਇੱਕ ਕੰਟੈਕਸਟ ਡਿਫਰੈਂਟ ਹੈ, ਉਸ ਦੇ ਵਿੱਚ ਉਹ ਇੰਟਰਪ੍ਰੇਟ ਕਰਨ ਔਰ ਬਿਆਨ ਕਰਨ। ਔਰ ਪੰਜਾਬ ਦੇ ਵਿੱਚ ਇਸ ਵਾਰ ਅਕਾਲੀਆਂ ਦੀ ਸਰਕਾਰ ਤਾਂ ਨਹੀਂ ਹੈ, ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਬੀਜੇਪੀ ਦੀ ਬੀ ਟੀਮ ਹੈ। ਸੋ ਉਹਨਾਂ ਦਾ ਆਪਣਾ ਏਜੰਡਾ ਹੈ ਕਿ ਵੀ ਉਹਨਾਂ ਨੇ ਕੀ ਕਰਨਾ ਹੈ। ਲੇਕਿਨ ਇਹ ਸਾਰੇ ਦੇ ਉੱਤੇ ਵੇਰਵੇ ਦੇ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਵੀ ਅੱਜ ਦੇ ਪ੍ਰੋਗਰਾਮ ਨੂੰ ਭਾਈ ਜੱਸਾ ਸਿੰਘ ਜੀ ਨੇ ਸਪਾਂਸਰ ਕੀਤਾ ਹੈ ਔਰ ਬਹੁਤ 3-4 ਹਫ਼ਤੇ ਪਹਿਲਾਂ ਉਹਨਾਂ ਨੇ ਮੈਨੂੰ ਕਾਲ ਕਰਕੇ ਕਿਹਾ ਸੀ ਕਿ ਵੀ ਜਿਸ ਦਿਨ ਗੁਰੂ ਸਾਹਿਬ ਦਾ ਸ਼ਹੀਦੀ ਦਿਨ ਹੋਏਗਾ ਉਸ ਦਿਨ ਦਾ ਪ੍ਰੋਗਰਾਮ ਮੇਰੇ ਵੱਲੋਂ ਸਪਾਂਸਰ ਕਰਨਾ। ਭਾਈ ਜੱਸਾ ਸਿੰਘ ਇੱਕ ਡੈਡੀਕੇਟਿਡ ਗੁਰਸਿੱਖ ਨੇ, ਸਮੁੱਚਾ ਪਰਿਵਾਰ, ਉਹਨਾਂ ਦੀ ਸਿੰਘਣੀ ਸਾਹਿਬਾ ਭੈਣ ਜੀ ਦਲਜੀਤ ਕੌਰ, ਉਹਨਾਂ ਦੇ ਬੇਟਾ ਬੇਟੀ, ਔਰ ਇੱਥੋਂ ਨਿਊਯਾਰਕ 'ਚ ਉਹਨਾਂ ਦੇ ਨਾਲ 90ਵਿਆਂ ਦੇ ਵਿੱਚ ਹੀ ਮੁਲਾਕਾਤ ਹੋਈ। ਡਾਕਟਰ ਰਣਜੀਤ ਸਿੰਘ ਹੋਰਾਂ ਦੀ ਇਹ ਜਿਹੜੀ ਸਾਰੀ ਕਲੋਜ਼ ਟੀਮ ਸੀ, ਜਿਹੜੀ ਪੰਥਕ ਪਿੜ ਦੇ ਵਿੱਚ ਵੀ, ਸੇਵਾ ਦੇ ਪੱਖੋਂ ਵੀ, ਸਿਧਾਂਤਕ ਤੌਰ ਤੇ ਵੀ ਕਲੈਰਿਟੀ, ਬਹੁਤ ਸਾਰੇ ਤਾਂ ਵਕਤ ਨਾਲ ਖੱਬੇ ਸੱਜੇ ਹੋ ਗਏ, ਡਾਕਟਰ ਸਾਹਿਬ ਵੀ ਤੁਰ ਗਏ। ਲੇਕਿਨ ਭਾਈ ਜੱਸਾ ਸਿੰਘ ਇੱਥੇ ਹੁੰਦਿਆਂ ਵੀ ਜਦੋਂ ਵਰਜੀਨੀਆ ਉਹਨਾਂ ਨੇ ਮੂਵ ਕੀਤਾ, ਉਸ ਤੋਂ ਬਾਅਦ ਗੁਰਦੁਆਰਾ ਸਿੰਘ ਸਭਾ ਦੀ ਸੇਵਾ ਦੇ ਵਿੱਚ ਵੀ ਸਟੇਜ ਸਕੱਤਰ ਦੀ ਸੇਵਾ ਇਹਨਾਂ ਕੋਲ ਰਹੀ। ਔਰ ਹਰ ਪੱਖ ਤੋਂ ਜਦੋਂ ਪਹਿਲੇ ਨਗਰ ਕੀਰਤਨ ਸ਼ੁਰੂ ਹੋਣ ਦੀ ਉੱਥੇ ਚਰਚਾ ਹੋਈ ਤਾਂ ਉਹਨਾਂ ਦਾ ਹੁੰਦਾ ਸੀ ਕਿ ਭਾਈ ਸ਼ਹੀਦਾਂ ਦੀਆਂ, ਉਹਨਾਂ ਨੇ ਚੜ੍ਹਦੀ ਕਲਾ ਅਖਬਾਰ ਦੇ ਫਰੰਟ ਪੇਜ 'ਤੇ ਜਿਹੜੀਆਂ ਨੇ ਸ਼ਹੀਦਾਂ ਦੀਆਂ ਤਸਵੀਰਾਂ ਹੁੰਦੀਆਂ ਸੀ 90ਵਿਆਂ ਦੇ ਵਿੱਚ, ਸੋ ਉਹਨਾਂ ਨੇ ਬਹੁਤ ਸਾਰੀਆਂ ਉਹ ਸਟੋਰ ਕਰਕੇ ਆਪਣੇ ਕੋਲ ਰੱਖੀਆਂ ਹੋਈਆਂ ਸੀ। ਉਹਨੂੰ ਵੱਡੀ ਕਰਾ ਕੇ ਹਰ ਥਾਂ ਜਾ ਕੇ ਐਗਜ਼ੀਬਿਸ਼ਨ ਲਾਣੀ, ਪੂਰੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ। ਰੈਜ਼ਿਸਟੈਂਸ ਵੀ ਹੋਣੀ, ਕਈ ਵਾਰੀ ਹਾਈਲੀ ਐਮੋਸ਼ਨਲ ਨੇ, ਅਪਸੈਟ ਵੀ ਹੋ ਜਾਂਦੇ ਸੀ, ਲੇਕਿਨ ਲਗਾਤਾਰਤਾ ਨਾਲ ਉਹਨਾਂ ਨੇ ਇਹ ਆਪਣਾ ਸਫ਼ਰ ਜਾਰੀ ਰੱਖਿਆ। ਔਰ ਉਹਨਾਂ ਦੀ ਬੇਟੀ ਵੀ ਜਿਹਨੇ ਯੂਨੀਵਰਸਿਟੀ ਦੇ ਵਿੱਚ ਚੰਗੀ ਐਜੂਕੇਸ਼ਨ ਲਈ, ਉੱਥੇ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਥੱਲੇ ਧਾਰਮਿਕ ਪ੍ਰੋਗਰਾਮ ਵੀ, ਔਰ ਖੁਦ ਵੀ ਬਹੁਤ ਅੱਛੀ ਸਟੇਜ ਨੂੰ ਹੈਂਡਲ ਕਰਦੀ ਹੈ। ਜਸਜੀਤ ਕੌਰ, ਉਹਨਾਂ ਦਾ ਬੇਟਾ ਵੀ ਹਰਜੋਤ ਸਿੰਘ ਡੈਡੀਕੇਟਿਡ ਸਪੋਰਟਸਮੈਨ ਵੀ ਹੈ ਕਬੱਡੀਆਂ 'ਚ ਔਰ ਦੂਸਰੇ, ਲੇਕਿਨ ਪ੍ਰਣਾਏ ਹੋਏ ਨੇ ਸਿੱਖੀ ਵਿਚਾਰਧਾਰਾ ਨੂੰ, ਖਾਲਿਸਤਾਨ ਦੀ ਵਿਚਾਰਧਾਰਾ ਨੂੰ। ਔਰ ਮੈਂ ਸਮਝਦਾ ਵੀ ਬਹੁਤ ਥੋੜ੍ਹੇ ਨੇ ਜਿਨ੍ਹਾਂ ਦੇ ਅੱਗੋਂ ਜਦੋਂ ਬੱਚੇ ਬੱਚੀਆਂ ਵੀ ਉਸ ਵਿਚਾਰਧਾਰਾ ਦੇ ਨਾਲ ਜੁੜੇ ਹੋਣ। ਸੋ ਮੇਰੇ ਲਈ ਤਾਂ ਜੱਸਾ ਸਿੰਘ ਹੋਰਾਂ ਦਾ ਪਰਿਵਾਰ ਆਪਣਾ ਪਰਿਵਾਰ ਹੈ, ਐਕਸਟੈਂਡਡ ਫੈਮਿਲੀ ਹੈ ਜਾਂ ਹੈ ਹੀ ਕੀ ਫੈਮਿਲੀ ਹੈ। ਸੋ ਉਹਨਾਂ ਦਾ ਜਿਹੜਾ ਅਸੀਂ ਸ਼ੁਕਰੀਆ ਵੀ ਅਦਾ ਕਰਦੇ ਹਾਂ ਹਮੇਸ਼ਾ ਹੀ। ਉਹ TV 84 ਦੇ ਨਾਲ ਵੀ ਜੁੜੇ ਹੋਏ ਨੇ, TV 84 ਦੇ ਨੂੰ ਐਡਮਾਇਰ ਕਰਦੇ ਨੇ, ਸਾਡੇ ਨਾਲ ਭਰਾਵਾਂ ਵਾਂਗ ਜਿਹੜਾ ਉਹਨਾਂ ਦਾ ਵਿਹਾਰ ਹੈ। ਸੋ ਅਸੀਂ ਜਿੱਥੇ ਇਸ ਦਿਨ ਨੂੰ ਯਾਦ ਕਰ ਰਹੇ ਹਾਂ, ਹਾਲਾਂਕਿ ਕਿਉਂਕਿ ਬਹੁਤ ਵਾਰੀ ਜਦੋਂ ਸਾਡੀ ਸੰਗਤ ਜਾਂ ਸਾਡਾ ਇੱਕ ਵੱਡਾ ਹਿੱਸਾ ਸੈਲੀਬ੍ਰੇਸ਼ਨ ਦੇ ਮੂਡ 'ਚ ਹੁੰਦਾ ਹੈ, ਜੇ ਕੋਈ ਥੋੜ੍ਹੀ ਜਿਹੀ ਕੌੜੀ ਗੱਲ ਕਹੋ ਤਾਂ ਮੇਰਾ ਖਿਆਲ ਹੈ ਕਿ ਵੀ ਉਹ ਕਥਾਵੀਂ ਹੁੰਦੀ ਹੈ। ਲੇਕਿਨ ਅਸੀਂ ਤਾਂ ਸੱਚ ਕੀ ਬਾਣੀ, ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ। ਗੁਰੂ ਨਾਨਕ ਦੇ ਸਿੱਖ ਹੈ, ਬਾਬੇ ਨੇ ਸਾਨੂੰ ਸੱਚ ਬੋਲਣਾ ਸਿਖਾਇਆ। ਹੁਣ ਇੱਕ ਪਾਸੇ ਜਦੋਂ ਅਸੀਂ ਇਹਨਾਂ ਸ਼ਹੀਦੀ ਸਮਾਗਮ ਦੇ ਨਾਲ ਜੁੜੇ ਹੋਏ ਸਾਰੇ ਪਾਠ ਦੇਖਦੇ, ਬਹੁਤ ਸਮਾਗਮ ਹੋਏ ਨੇ, ਔਰ ਜਿੰਨਾ ਮੈਂ ਸਮਝਦਾ ਕਿ ਵੀ ਸਰਕਾਰ ਨੇ ਵੀ ਉਹਨੂੰ ਫਲਿਪ ਦਿੱਤਾ, ਉਹਨਾਂ ਨੂੰ ਸੂਟ ਕਰਦਾ ਸੀ। ਲੇਕਿਨ ਪੰਜਾਬ ਦੇ ਵਿੱਚ ਵੀ ਆਪ ਮੁਹਾਰੇ ਵੀ ਕੁਝ ਚੀਜ਼ਾਂ ਹੁੰਦੀਆਂ ਨੇ, ਸ਼੍ਰੋਮਣੀ ਕਮੇਟੀ ਵੀ ਔਰ ਬਾਦਲ ਕੇ ਵੀ, ਜਿਨ੍ਹਾਂ ਤੋਂ ਉਹਨਾਂ ਦਾ ਸਿਆਸੀ ਧਰਾਤਲ ਖੁੱਸਿਆ ਹੋਇਆ ਹੈ, ਉਹ ਵੀ ਵਾਪਸ ਮੁੜਨ ਦੇ ਲਈ ਜਿਹੜਾ ਹੈ ਉਹ ਯਤਨ ਕਰਦੇ ਨੇ। ਭਗਵੰਤ ਮਾਨ ਦੀ ਸਰਕਾਰ ਜਿਹੜੀ ਬਾਕੀ ਮਸਲਿਆਂ ਤੇ ਇਰਰੈਲੇਵੈਂਟ, ਜੋ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ, ਗੁੰਡਾਗਰਦੀ, ਲੁੱਟ ਖਸੁੱਟ ਔਰ ਸਾਰੇ ਮਸਲਿਆਂ ਦੇ ਉੱਤੇ ਕੋਈ ਵੀ ਜੋ ਜਿਸ ਕਿਸਮ ਦੇ ਇਕਰਾਰਨਾਮੇ ਹੁੰਦੇ ਨੇ ਫੇਲ ਹੋਏ ਨੇ। ਸੋ ਸਾਰੇ ਹੀ ਜਿਹੜਾ ਉਹ ਧਾਰਮਿਕ ਚਾਦਰ ਵੀ ਆਪਣੇ ਤੇ ਜਿਹੜਾ ਉਹ ਓੜ ਕੇ ਉਹਨਾਂ ਲਈ ਸੌਖਾ ਹੁੰਦਾ, ਕਿਉਂਕਿ ਧਰਮ ਦੇ ਨਾਂ ਥੱਲੇ ਗੱਲ ਕੀਤੀ ਜਿਹੜੀ ਆ ਉਹਦਾ ਕੋਈ ਸਿਆਸੀ ਤਾਂ ਹਾਨ ਲਾਭ ਨਹੀਂ ਹੁੰਦਾ। ਹਿੰਦੂ ਤਵੀਆਂ ਦੀ ਗੱਲ ਤਾਂ ਅਸੀਂ ਪਿਛਲੇ ਦਿਨਾਂ 'ਚ ਵੀ ਗੱਲ ਕੀਤੀ ਸੀ ਕਿ ਭਾਈ ਬੀਜੇਪੀ ਨੇ ਤਾਂ
ਆਪਣੇ ਲੈਵਲ ਦੇ ਉੱਤੇ ਅਨੰਦਪੁਰ ਸਾਹਿਬ ਦੇ ਵਿੱਚ ਵੱਡਾ ਕੀਰਤਨ ਸਮਾਗਮ ਪਹਿਲੀ ਵਾਰ ਹੈ ਵੀ ਧਾਰਮਿਕ ਮੁੱਦਿਆਂ ਤੇ ਸਿੱਧੇ ਤੌਰ ਤੇ ਆਏ। ਫਿਰ ਉਹਨਾਂ ਨੇ ਕਿਹਾ ਜੀ ਸਾਡੇ 365 ਕੇ ਪਤਾ ਨਹੀਂ ਕਿੰਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਮੰਡਲ ਨੇ ਉਹਨਾਂ ਦੇ ਵਿੱਚ ਅਸੀਂ ਕੀਰਤਨ ਸਮਾਗਮ ਕਰਾਂਗੇ। ਉਹ ਉਹਨਾਂ ਦਾ ਅਗਲਾ ਪਾਰਟ ਸ਼ੁਰੂ ਹੋ ਗਿਆ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜਾ ਇੱਕ ਪਾਰਟ ਅੱਜ ਮੈਂ ਜਦੋਂ ਇਹ ਗੱਲ ਕਰ ਰਿਹਾ ਮੈਂ ਦੇਖਿਆ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਹਾਂ ਤੇ ਤਿੰਨ ਜਿਹੜੇ ਨੈਰੇਟਿਵ ਉਹਨਾਂ ਦੀ ਸ਼ਹਾਦਤ ਦੇ ਨਾਲ ਜੁੜੇ ਹੋਏ ਜਾਂ ਉਹਨਾਂ ਦੀ ਸ਼ਖਸੀਅਤ ਨਾਲ ਜੁੜੇ ਹੋਏ ਲਫ਼ਜ਼ ਇਸਤੇਮਾਲ ਕੀਤੇ ਜਾਂਦੇ ਨੇ। ਜਿਵੇਂ ਅਸੀਂ ਗੁਰਸੋਭਾ ਜਿਹੜੀ ਕਿ ਗੁਰੂ 10ਵੇਂ ਪਾਤਸ਼ਾਹ ਦੇ 52 ਕਵੀਆਂ 'ਚੋਂ ਦਰਬਾਰੀ ਕਵੀ ਚੰਦਨ ਸੈਨਾਪਤ ਜਿਨ੍ਹਾਂ ਨੂੰ ਲਿਖਿਆ ਜਾਂਦਾ ਹੈ, ਉਹਨਾਂ ਦਾ ਜਦੋਂ ਅਸੀਂ ਬਿਰਤਾਂਤ ਦੇਖਦੇ ਤੇ ਉਹਨਾਂ ਨੇ ਬੜੀ ਸਪਸ਼ਟਤਾ ਦੇ ਨਾਲ ਫਿਰ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਪ੍ਰਗਟ ਪਏ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਗਟ ਹੋਣਾ ਉਸ ਇਵੇਂ ਹੀ ਹੈ ਜਿਵੇਂ ਅਸੀਂ ਜਦੋਂ ਸਤਿਗੁਰੂ ਨਾਨਕ ਪ੍ਰਗਟਿਆ ਹਨੇਰੇ ਦਾ ਯੁੱਗ, ਚਾਰ ਚੁਫੇਰੇ ਜ਼ੋਰ ਜ਼ੋਰ ਦੇ ਨਾਲ ਜਿਹੜਾ ਜਿਨ੍ਹਾਂ ਦੇ ਜਿਸ ਹੱਥ ਜ਼ੋਰ ਕਰ ਵੇਖਿਆ ਸੋਏ। ਇੱਕ ਰੱਬ ਹੈ ਜਿਹਦੇ ਕੋਲ ਜ਼ੋਰ ਹੈ ਔਰ ਉਹਦੇ ਸਾਹਮਣੇ ਤਾਂ ਉੱਤਮ ਨੀਚ ਕੋਈ ਨਹੀਂ ਹੈ, ਨਾਨਕ ਉੱਤਮ ਨੀਚ ਨਾ ਕੋਈ। ਲੇਕਿਨ ਇੱਥੇ ਜਦੋਂ ਜ਼ੋਰਾਵਰਾਂ ਦਾ 27-100 ਹੁੰਦਾ ਤੇ ਉਹ ਜ਼ੋਰ ਦੇ ਬਲ ਨਾਲ ਆਪਣਾ ਮਜ਼ਹਬ ਲਾਗੂ ਕਰਨ, ਆਪਣੀ ਵਿਚਾਰਧਾਰਾ ਲਾਗੂ ਕਰਨ ਜਾਂ ਤੁਹਾਨੂੰ ਵੈਸੇ ਠਿੱਠ ਕਰਨ ਤੇ ਉਸ ਡਾਰਕ ਏਜ ਦੇ ਵਿੱਚ, ਜਿਸ ਡਾਰਕ ਏਜ ਨੂੰ ਕਲਯੁਗ ਕਰਕੇ ਜਾਣਿਆ ਜਾਂਦਾ ਹੈ ਔਰ ਜਿਸ ਪ੍ਰਥਾਏ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਭਾਈ ਕੀਨੋ ਵੱਡੋ ਕਲੂ ਮੈਂ ਸਾਕਾ, ਹਾਂਜੀ, ਔਰ ਇਹ ਵੱਡਾ ਸਾਕਾ ਵੱਡਾ ਜਿਹੜਾ ਕੁਰਬਾਨੀ ਦਾ ਪਾਰਟ ਹੈ। ਹੁਣ ਸੈਨਾਪਤੀ ਬੜੇ ਸਪਸ਼ਟਤਾ ਦੇ ਨਾਲ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਗਟ ਹੋਣ ਦੀ ਗੱਲ ਕਰਦੇ ਨੇ ਉੱਥੇ ਨਾਲ ਦੀ ਨਾਲ ਇਹ ਵੀ ਹੈ ਕਿ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਜਦੋਂ ਅਸੀਂ ਸ੍ਰਿਸ਼ਟ ਕਹਿੰਦੇ ਹਾਂ ਜਾਂ ਸ੍ਰਿਸ਼ਟੀ ਕਹਿੰਦੇ ਹਾਂ, ਇਹ ਮਹਿਜ਼ ਇੱਕ ਖਿੱਤਾ ਨਹੀਂ ਹੈ, ਇੱਕ ਕੰਟੀਨੈਂਟ ਨਹੀਂ ਹੈ, ਸਾਡਾ ਇਕੱਲਾ ਪਲੈਨਟ ਵੀ ਨਹੀਂ ਹੈ, ਧਰਤੀ ਵੀ ਨਹੀਂ ਹੈ। ਸ੍ਰਿਸ਼ਟੀ ਸਾਰਾ ਯੂਨੀਵਰਸ ਹੈ, ਸਾਰੀ ਕਾਇਨਾਤ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਸਾਰੀ ਸ੍ਰਿਸ਼ਟੀ ਸਾਰੀ ਕਾਇਨਾਤ ਦੇ ਉੱਤੇ ਇੱਕ ਚਾਦਰ ਹੈ। ਇਸ ਤੋਂ ਵੱਡੀ ਜਿਹੜੀ ਹੈ ਹੋਰ ਕੋਈ ਰੁਤਬਾ ਹੋ ਹੀ ਨਹੀਂ ਸਕਦਾ। ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਜਿਵੇਂ ਜਦੋਂ ਭਾਈ ਗੁਰਦਾਸ ਗੁਰੂ ਨਾਨਕ ਪਾਤਸ਼ਾਹ ਨੂੰ ਬਿਆਨਦੇ ਨੇ ਜ਼ਾਹਰ ਪੀਰ ਜਗਤ ਗੁਰ ਬਾਬਾ, ਕਿ ਜ਼ਾਹਰ ਪੀਰ ਜਗਤ ਗੁਰੂ, ਪ੍ਰੋਫਿਟ ਆਫ ਹਿਊਮਨ ਕਾਈਂਡ। ਹੁਣ ਇੱਕ ਜਿਹੜਾ ਬਿਲਕੁਲ ਸੈਨਾਪਤੀ ਦਾ ਠੀਕ ਨੈਰੇਟਿਵ ਹੈ ਔਰ ਇਹ ਜਿਹੜਾ ਇਸ ਨੂੰ ਜਿਹੜੀ ਸੈਨਾਪਤੀ ਦੀਆਂ ਔਰ ਦੂਸਰੀਆਂ ਰਚਨਾਵਾਂ ਇੱਕ ਜ਼ਮਾਨੇ 'ਚ ਸਿੱਖ ਸੰਗਤਾਂ ਦੇ ਵਿੱਚ ਵੀ ਇਸ ਨੂੰ ਹੋਰ ਤਰੀਕੇ ਦੇ ਨਾਲ, ਭਾਵੇਂ ਮਕਸਦ ਉਹੀ ਸੀ ਕਿ ਭਾਈ ਜਿਹੜਾ ਬਾहें ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਹ ਨਾ ਛੋੜੀ ਹੈ, ਤੇਗ ਬਹਾਦਰ ਬੋਲਿਆ ਧਰ ਪਈ ਹੈ ਧਰਮ ਨਾ ਛੋੜੀ ਹੈ। ਔਰ ਇਹ ਆਪਣੇ ਆਪ 'ਚ ਸੀ ਕਿ ਵੀ ਜਿਹਦੀ ਬਾਂਹ ਫੜ ਲਈ ਉਹਨੂੰ ਜੋ ਸ਼ਰਨ ਆਏ ਤੇ ਸਕੰਠ ਲਾਏ ਔਰ ਸੱਚ ਹੱਕ ਇਨਸਾਫ ਦੇ ਲਈ ਖਲੋਣਾ। ਦੂਸਰੇ ਨੈਰੇਟਿਵ ਦੇ ਵਿੱਚ ਜਿਹੜਾ ਗੁਰੂ ਸਾਹਿਬ ਨੂੰ ਧਰਮ ਦੀ ਚਾਦਰ, ਗੁਰੂ ਤੇਗ ਬਹਾਦਰ ਧਰਮ ਦੀ ਚਾਦਰ, ਇਹ ਵੀ ਕੁਛ ਜਿਹੜੇ ਕਥਾਵਾਚਕ ਜਾਂ ਸਾਡੇ ਸੰਗਤਾਂ ਦੇ ਵਿੱਚ ਰਿਹਾ। ਇਹ ਵੀ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ, ਧਰਮ ਮਹਿਜ਼ ਇੱਕ ਫਿਰਕੇ ਦਾ ਨਾਂ ਨਹੀਂ ਹੈ, ਧਰਮ ਰਾਈਟੀਅਸਨੈਸ ਦੀਆਂ ਵੈਲਿਊਜ਼ ਨੇ। ਧਰਮ ਦਾ ਮਤਲਬ ਹੈ ਧਾਰਨ ਕਰਨਾ। ਅੱਛਾ, ਕਿ ਜਦੋਂ ਉਹਨਾਂ ਮੁੱਢਲੀਆਂ ਵੈਲਿਊਜ਼ ਨੂੰ ਧਰਮ ਦੀਆਂ ਚੈਲੰਜ ਹੁੰਦਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਸ਼ਹਾਦਤ ਦੇ ਨਾਲ ਇੱਕ ਚਾਦਰ ਬਣ ਜਾਂਦੇ ਨੇ, ਉਹ ਸਾਰੇ ਨੂੰ ਜਿਹੜਾ ਹੈ ਉਹ ਸੁਰੱਖਿਅਤ ਕਰਦੇ ਨੇ ਰਾਈਟਫੁਲ ਵੈਲਿਊਜ਼ ਨੂੰ। ਹੁਣ ਤੀਸਰਾ ਨੈਰੇਟਿਵ ਜਿਹੜਾ ਅਕਸਰ ਜਿਹਨੂੰ ਅੱਜ ਹਿੰਦੂ ਤਵੀਆਂ ਨੇ ਔਰ ਸਾਡੇ ਵੀ ਬਹੁਤ ਸਾਰੇ ਪ੍ਰਚਾਰਕਾਂ ਨੇ ਐਨ ਪੂਰੇ ਜ਼ੋਰ ਨਾਲ ਹਿੰਦ ਦੀ ਚਾਦਰ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਹੜਾ ਫਰਮਾਇਆ ਕਿ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬੜੋ ਕਲੂ ਮੈਂ ਸਾਕਾ ਸਾਧਨ ਹੇਤ ਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ ਸਭ ਜਗ ਭਇਓ ਜੈ 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 ਸੁਰ ਲੋਕ। ਤਿਲਕ ਜੰਜੂ ਰਾਗ ਉਹਨਾਂ ਦਾ, ਤਿਲਕ ਜੰਜੂ ਦੀ ਰਾਗ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜਾ ਉਸ ਵੇਲੇ ਔਰੰਗਜ਼ੇਬ ਦਾ ਮਾਈਂਡ ਸੈਟ ਹੈ ਉਹ ਇਸਲਾਮਿਕ ਨਜ਼ਰੀਏ ਦੇ ਨਾਲ ਇੱਕ ਵਿਚਾਰਧਾਰਾ
ਪੋਲੀਟੀਕਲ ਪਾਵਰ ਦਾ ਇਸਤੇਮਾਲ ਕਰਕੇ ਲਾਗੂ ਕਰਨ ਦੀ, ਜਿਹੜੀ ਐਗਜ਼ੈਕਟਲੀ ਅੱਜ ਹਿੰਦੂ ਤਵੀਆਂ ਦੀ ਵਿਚਾਰਧਾਰਾ ਹੈ, ਜਿਹੜੇ ਪੋਲੀਟੀਕਲ ਪਾਵਰ ਦਾ ਇਸਤੇਮਾਲ ਕਰਕੇ ਜਿਹੜੇ ਇੰਪਲੀਮੈਂਟ ਕਰ ਰਹੇ ਨੇ। ਬਿਲਕੁਲ। ਹੁਣ ਜਦੋਂ ਤੁਸੀਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਿਰਫ ਉਸ ਤੱਕ ਮਹਿਦੂਦ ਕਰਦੇ ਹੋ, ਉਹ ਫਿਰ ਜਿਹੜਾ ਹਿੰਦੂ ਤਵੀਆਂ ਦਾ ਏਜੰਡਾ ਹੈ ਕਿ ਜੀ ਦੇਖੋ ਇਹ ਤਾਂ ਹਿੰਦੂ ਧਰਮ ਦੀ ਰੱਖਿਆ ਦੇ ਲਈ ਜਿਹੜੀ ਕੁਰਬਾਨੀ ਹੈ, ਇਹਦਾ ਮਤਲਬ ਹੈ ਵੀ ਇਹ ਜਿਹੜਾ ਇੱਕ ਤਾਂ ਉਹਨੂੰ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਫੈਲਾਉਣ ਦੇ ਲਈ, ਦੂਸਰਾ ਹਿੰਦੂਤਵਾ ਦੀ ਜਿਹੜੀ ਪਛਾਣ ਹੈ ਉਹਨੂੰ ਦੱਸਣ ਲਈ। ਜੀ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਜੇ ਦਿੱਤਾ ਹੈ ਤਾਂ ਇਹੀ ਸਾਡਾ ਸਨਾਤਨ ਧਰਮ ਹੈ, ਉਹ ਤਾਂ ਖੁਦ ਸਨਾਤਨੀ। ਫਿਰ ਉਹਨਾਂ ਦਾ ਜਿਹੜਾ ਨੈਰੇਟਿਵ ਹੈ ਹੋਰ ਅੱਗੇ ਨਿਕਲਣਾ ਸ਼ੁਰੂ ਹੋ ਜਾਂਦਾ। ਫਿਰ ਉਹ ਇਧਰੋਂ ਉਧਰੋਂ ਕੋਟ ਕਰਨਗੇ, ਜੀ ਗੁਰੂ ਸਾਹਿਬ ਨੇ ਕਿਹਾ ਕਿ ਵੀ ਸਗਲ ਜਗਤ ਮੇਂ ਪੰਥ ਖਾਲਸਾ ਗਾਜੇ, ਜਗੇ ਧਰਮ ਹਿੰਦੂ ਸਗਲ ਦਵੰਦ ਭਾਜੇ। ਉਹਨੂੰ ਕੋਟ ਕਰਨਗੇ ਕਿ ਜੀ ਇਹ ਗੁਰੂ ਸਾਹਿਬ ਨੇ ਜਿਹੜਾ ਖਾਲਸਾ ਪੰਥ ਸਾਜਿਆ, ਹਿੰਦੂ ਹੀ ਖੜਕਧਾਰੀ ਬਾਂਹ ਹੀ ਨਹੀਂ, ਖੜਕਧਾਰੀ ਹੀ ਨੇ ਇਹ ਉਹੀ। ਫਿਰ ਮਦਨ ਮੋਹਨ ਮਾਲਵੀਆ ਦਾ ਜੀ ਇੱਕ ਬੱਚੇ ਨੂੰ ਸਿੱਖ ਬਣਾਉਣ ਦੀ ਲਾਈਨ ਜਾਂ ਦੂਜਾ। ਸੋ ਇਸ ਤੋਂ ਅਸੀਂ ਇਹ ਦੇਖ ਰਹੇ ਹਾਂ ਵੀ ਜਿਹੜੀਆਂ ਈਵਨ ਸ਼੍ਰੋਮਣੀ ਕਮੇਟੀ ਦੇ ਥੱਲੇ ਜਾਂ ਅਕਾਲੀ ਦਲ ਜਾਂ ਦੂਜਾ, ਸਿਰਫ ਇਹਨਾਂ ਸਾਰੇ ਸਮਾਗਮਾਂ ਚੋਂ ਦੀਨਾ ਕਾਂਗੜ, ਜਿੱਥੋਂ 10ਵੇਂ ਪਾਤਸ਼ਾਹ ਨੇ ਜ਼ਫਰਨਾਮਾ ਲਿਖਿਆ ਸੀ ਔਰੰਗਜ਼ੇਬ ਨੂੰ, ਉੱਥੇ ਜਿਹੜੀ ਕਾਨਫਰੰਸ ਹੋਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਨੇ, ਹਾਲਾਂਕਿ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਉੱਥੇ ਗਈਆਂ, ਉਹਨਾਂ ਨੇ ਬਿਲਕੁਲ ਠੀਕ ਥਾਂ ਚੁਣੀ। ਦੀਨਾ ਕਾਂਗੜ ਤੋਂ ਦਿੱਲੀ ਦੇ ਹਾਕਮਾਂ ਨੂੰ ਇਹ ਮੈਸੇਜ ਕਲੀਅਰਲੀ ਦਿੱਤਾ ਗਿਆ ਕਿ ਭਾਈ ਇਹ ਨਹੀਂ ਹੈ ਫਤਿਹ ਸਾਡੀ ਹੈ, ਅਸੀਂ ਗਿਵ ਅਪ ਨਹੀਂ ਕੀਤਾ ਹੋਇਆ, ਅਸੀਂ ਜਿੱਤਾਂਗੇ। ਭਾਵੇਂ ਅੱਜ ਤੁਸੀਂ ਅਨੰਦਪੁਰ ਤੇ ਵੀ ਕਬਜ਼ਾ ਕੀਤਾ ਹੋਇਆ, ਸਾਡੀਆਂ ਸੰਸਥਾਵਾਂ ਤੇ ਵੀ ਉਹ ਬਿਲਕੁਲ ਉਸੇ ਲਾਈਨ ਦੇ ਉੱਤੇ ਜੋ ਔਰੰਗਜ਼ੇਬ ਦੇ ਪੀਰੀਅਡ ਸੀ। ਔਰ ਉੱਥੋਂ ਮੈਸੇਜ ਕਲੀਅਰ ਖਾਲਿਸਤਾਨ ਦਾ ਜਿਹੜਾ ਉਹ ਮਾਨ ਸਾਹਿਬ ਨੇ ਨਾਅਰੇ ਵੀ ਲਵਾਏ। ਭਾਈ ਪਰਮਜੀਤ ਸਿੰਘ ਮੰਡ ਦਾ ਦੀ ਜਿਹੜੀ ਪ੍ਰੈਜੈਂਟੇਸ਼ਨ ਸੀ ਉਹ ਬੜੀ ਵਾਇਰਲ ਹੋਈ। ਅਦਰ ਦੈਨ ਦੈਟ ਬਹੁਤ ਸਾਰੀਆਂ ਥਾਵਾਂ ਤੇ ਜਿਹੜਾ ਈਵਨ ਅਕਾਲੀਆਂ ਦੀ ਸਟੇਜ ਤੋਂ ਵੀ ਕੀਰਤਨ ਦਰਬਾਰ ਵੱਡੇ ਵੱਡੇ ਹੋਏ। ਈਵਨ ਹਾਲਾਂਕਿ ਸਾਨੂੰ ਕੋਈ ਇਹ ਰਿਗਰੈਟ ਨਹੀਂ ਹੁੰਦਾ ਵੀ ਸਾਨੂੰ ਕਿਹਨੇ ਕਿਹਾ ਆਉਣ ਨੂੰ ਜਾਂ ਨਹੀਂ ਕਿਹਾ। ਈਵਨ ਅਸੀਂ ਅਮਰੀਕਾ 'ਚ ਵੀ ਦੇਖੀਏ, ਹੁਣ ਇੱਥੇ ਵੀ ਸਮੋਕੀ ਪਾਰਕ ਦੇ ਵਿੱਚ ਇੱਕ ਵੱਡਾ ਸਮਾਗਮ ਹੋਣ ਦੀ ਖਬਰ ਹੈ। ਲੇਕਿਨ ਤੁਸੀਂ ਇਹ ਦੇਖੋਗੇ ਕਿ ਵੀ ਬਾਹਰਲੀਆਂ ਥਾਵਾਂ ਤੋਂ ਵੀ ਕਿੱਥੋਂ ਗਿਆ ਮੈਸੇਜ ਕਿ ਅੱਜ ਜਿਨ੍ਹਾਂ ਸਰਕਮਸਟਾਂਸਿਸ 'ਚ, ਜਿਨ੍ਹਾਂ ਹਾਲਾਤਾਂ 'ਚ, ਜਿਨ੍ਹਾਂ ਚੈਲੰਜਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਖੁਦ ਜਾ ਕੇ ਲਗਭਗ 350 ਕਿਲੋਮੀਟਰ ਅਨੰਦਪੁਰ ਸਾਹਿਬ ਤੋਂ ਜਿਹੜਾ ਉਹ ਦਿੱਲੀ ਜਾ ਕੇ ਖੁਦ ਕੁਰਬਾਨੀ ਦਿੱਤੀ, ਆਪਣੇ ਉਹਨਾਂ ਦੇ ਗੁਰਸਿੱਖਾਂ ਨੇ, 3 ਸਿੱਖਾਂ ਨੇ ਕੁਰਬਾਨੀ ਦਿੱਤੀ। ਤੇ ਅੱਜ ਉਹਨਾਂ ਦੀ ਉਹ ਕੌਮ, ਇੱਕ ਪਾਸੇ ਦਾ ਤਿਲਕ ਜੰਦੂ ਤਾਕਾ ਸੀ ਉਹਨਾਂ ਦਾ ਸੀ, ਉਹਦੀ ਸੈਕਰੀਫਾਈਸ ਜਿਹੜੀ ਹੈ ਉਹਨੂੰ ਸੇਵ ਕਰਨਾ ਸੀ। ਪਰ ਅੱਜ ਤਾਂ ਜਿਹੜੇ ਗੁਰੂ ਸਾਹਿਬ ਦਾ ਆਪਣੀ ਵਿਚਾਰਧਾਰਾ ਹੈ, ਨਾਨਕ ਨਿਰਮਲ ਪੰਥ ਚਲਾਇਆ, ਇੱਕ ਉੱਤਮ ਪੰਥ ਸੁਣਿਓ ਗੁਰੂ ਸੰਗਤ, ਔਰ ਇਹ ਜਿਹੜਾ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸ ਆਪਣਾ ਪੰਥ ਨਿਰਾਲਾ, ਤੇ ਉਹ ਖਾਲਸਾ ਪੰਥ ਦਾ ਰਸਤਾ ਜਿਹੜਾ ਬਿਲਕੁਲ ਇੱਕ ਡਿਫਰੈਂਟ ਗਾਡੀ ਰਾਹ ਹੈ। ਅੱਜ ਤਾਂ ਉਹਦੇ ਉੱਤੇ ਫੁੱਲ ਟੋਟਲ ਪਿਛਲੇ 41 ਸਾਲਾਂ ਤੋਂ ਜਿਨ੍ਹਾਂ ਨੇ ਜੰਗ ਜਿਹੜੀ ਹੈ ਸਾਡੇ ਉੱਤੇ ਨਾਫਜ਼ ਕੀਤੀ ਹੋਈ ਹੈ, ਅੱਜ ਉਹ ਕਿੱਥੇ ਨੇ ਜਿਹੜੇ ਉਸ ਦੀ ਗੱਲ ਕਰਨ। ਔਰ ਮੈਂ ਉਹ ਅਹਿਮਦ ਫਰਾਜ਼ ਬੜੇ ਚੰਗੇ ਸ਼ਾਇਰ ਹੋਏ ਨੇ ਉਰਦੂ ਦੁਨੀਆ ਦੇ, ਉਹਨਾਂ ਦਾ ਇੱਕ ਸ਼ੇਅਰ ਮੈਨੂੰ ਜਿਹੜਾ ਹੈ ਉਹ ਨਜ਼ਰ ਆਇਆ ਅੱਜ। ਮੈਂ ਕਿਹਾ ਵੀ ਇਹ ਹਾਲਾਤ ਸਾਡੀਆਂ ਸੈਲੀਬ੍ਰੇਸ਼ਨਸ ਵਾਲਿਆਂ ਦੇ ਔਰ ਵੱਡਿਆਂ ਵੱਡਿਆਂ ਦੇ ਇਹੀ ਨੇ। ਉਹਨੇ ਕਹਾ ਕਿ ਵੀ ਹਮਸੇ ਕਹੇ ਕੁਛ ਦੋਸਤ ਹਮਾਰੇ ਮਤ ਲਿਖੋ, हमसे कहें कुछ दोस्त हमारे मत लिखो, जान अगर प्यारी है प्यारे मत लिखो, हाकम की तलवार मुकद्दस होती है, हाकम की तलवार के बारे मत लिखो। ये ਜਿਹੜੇ ਰੂਲਰ ਨੇ ਇਹਨਾਂ ਦੀ ਤਲਵਾਰ ਮੁਕੱਦਸ ਕਹਿੰਦੇ ਨੇ, ਪਵਿੱਤਰ ਨੂੰ, ਬੜੀ ਪਾਇਸ ਹੁੰਦੀ, ਬੜੀ ਪਾਕ ਹੁੰਦੀ ਹੈ, ਇੱਥੇ ਨਹੀਂ ਕੁਝ ਵੀ ਲਿਖਣਾ। हमसे कहें कुछ दोस्त हमारे मत लिखो, जान अगर प्यारी है प्यारे मत लिखो, हाकम की तलवार मुकद्दस होती है, हाकम की तलवार के बारे मत लिखो। सो ਅੱਜ ਜਿਹੜਾ ਬਹੁਤ ਸਾਰਾ ਟ੍ਰੈਂਡ, 4 ਚੁਫੇਰੇ ਦਿੱਲੀ 'ਚ ਕਿੰਨੇ ਸਮਾਗਮ ਨੇ, ਥਾਂ ਥਾਈਂ ਗਿਣਤੇ ਨਹੀਂ ਹੋ ਸਕਦੇ, ਉਹਨਾਂ ਦੇ ਉੱਤੇ ਕਈ ਦਿਨ ਕਾਮੈਂਟਰੀ ਹੋ ਸਕਦੀ ਹੈ ਕਿੱਥੇ ਕੀ ਹੋਇਆ। ਔਰ ਇਸ ਸਾਰੇ 'ਚ ਜਿਹੜਾ ਨੌਟੰਕੀ ਮਾਸਟਰ ਭਗਵੰਤ ਮਾਨ, ਉਸਨੇ ਕਿਹਾ ਜੀ ਪਹਿਲੀ ਵਾਰ ਪੰਜਾਬ ਦੇ ਇਤਿਹਾਸ 'ਚ ਜਿਹੜਾ ਅਸੀਂ ਪੰਜਾਬ ਅਸੈਂਬਲੀ ਦਾ ਸੈਸ਼ਨ ਹੈ ਉਹ
ਅਨੰਦਪੁਰ ਸਾਹਿਬ 'ਚ ਕਰਾਂਗੇ, ਚੰਡੀਗੜ੍ਹ 'ਚ ਨਹੀਂ ਹੋਏਗਾ। ਇਹ ਇਤਿਹਾਸ ਸਿਰਜ ਦਿੱਤਾ ਸੀ। ਹੁਣ ਬਹੁਤਿਆਂ ਨੂੰ ਸੀ ਕਿ ਵੀ ਇਹ ਜਿਹੜਾ ਅਨੰਦਪੁਰ ਸਾਹਿਬ ਸੈਸ਼ਨ ਰੱਖਿਆ ਹੈ, ਇਸ ਦੇ ਵਿੱਚ ਕੋਈ ਠੋਸ ਰੈਜ਼ੋਲੂਸ਼ਨ ਹੋਣਗੇ, ਮਤੇ ਹੋਣਗੇ। ਇੱਕ ਜਜ਼ਬਾਤੀ ਦੌਰ ਵੀ ਹੈ ਇਸ ਵੇਲੇ। ਇੱਕ ਪਾਸੇ ਪੰਜਾਬ ਯੂਨੀਵਰਸਿਟੀ 'ਚ ਸਟੂਡੈਂਟ ਬੈਠੇ ਹੋਏ ਨੇ, ਦੂਸਰੇ ਪਾਸੇ 2 ਦਿਨ ਪਹਿਲਾਂ ਸਰਕੂਲਰ ਇੱਕ ਹੋਰ ਕਿ ਜੀ ਆਰਟੀਕਲ 2440 ਦੇ ਥੱਲੇ ਸੰਵਿਧਾਨ ਸੰਸ਼ੋਧਨ ਕਰਨੀ ਹੈ, 131ਵੀਂ ਅਮੈਂਡਮੈਂਟ, ਕਿ ਚੰਡੀਗੜ੍ਹ ਨੂੰ ਪੌਂਡੇਚੇਰੀ ਔਰ ਗੋਆ ਦਮਨ ਤੇ ਦਿਓ ਦਮਨ ਉਹਦੇ ਬਰਾਬਰ ਲੈ ਕੇ ਆ ਜਾਣਾ ਹੈ, ਔਰ ਪੰਜਾਬ ਦਾ ਕਲੇਮ ਹੀ ਖਤਮ ਕਰ ਦੇਣਾ ਹੈ। ਇਸ ਸਾਰੇ ਚੋਂ ਉਹ ਜਿਹਨੂੰ ਕਹਿੰਦੇ ਨੇ ਕਿ ਬੜਾ ਸ਼ੋਰ ਸੁनते थे पहलू में दिल का, जब चीरा तो एक कतरा खून ना निकला। ਕੁਛ ਨਹੀਂ, ਜਸ ਜ਼ਬਾਨੀ ਕਲਾਮੀ ਅਸੀਂ ਪੰਜਾਬੀ ਹਾਰਨ ਵਾਲੇ ਨਹੀਂ, ਅਸੀਂ ਤੁਹਾਡੇ ਪਾਣੀਆਂ ਦੇ ਹੱਕਾਂ 'ਤੇ ਸਾਡੇ ਛਾਪਾ ਮਾਰਿਆ, ਅਸੀਂ ਇਹ ਕਰਾਂਗੇ ਉਹ ਕਰਾਂਗੇ। ਅਤੇ ਮਤਾ ਇਨ ਦਾ ਐਂਡ ਜਿਹੜਾ ਹੁਣ ਅਨੰਦਪੁਰ ਸਾਹਿਬ ਦੇ ਵੀ ਔਰ ਦੂਸਰੇ ਵਸਨੀਕ ਵੀ ਸੀ ਕਿ ਕੋਈ ਖਾਸ ਐਲਾਨ, ਕੋਈ ਡਿਵੈਲਪਮੈਂਟ ਪ੍ਰੋਜੈਕਟ ਜੋ ਲੋਕਾਂ ਦੇ ਉੱਥੇ ਬਣਿਆ, ਅਤੇ ਇਹ ਹੋਇਆ ਜੀ ਅਸੀਂ 3 ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਰਹੇ ਹਾਂ। ਉਹਨਾਂ ਦੇ ਵਿੱਚ ਅਨੰਦਪੁਰ ਸਾਹਿਬ, ਦਮਦਮਾ ਸਾਹਿਬ ਔਰ ਅੰਮ੍ਰਿਤਸਰ। ਹੁਣ ਅੰਮ੍ਰਿਤਸਰ ਜਦੋਂ ਤੁਸੀਂ ਉਸ ਖਬਰ ਨੂੰ ਦੇਖਦੇ ਹੋ ਫਿਰ ਲੱਗਦਾ ਵੀ ਚਲੋ ਸ਼ਾਇਦ ਜਿਹੜਾ ਕੰਮ ਅਕਾਲੀਆਂ ਦੀ ਸਰਕਾਰ ਜਾਂ ਕਿਸੇ ਨੇ ਨਹੀਂ ਜਿਹੜੀ ਜਦੋਂ ਅਸੀਂ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਦੇਖਦੇ ਹਾਂ, ਉਹਨਾਂ ਮੰਗਾਂ ਦੇ ਵਿੱਚ ਇੱਕ ਮੰਗ ਤਾਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਸੀ। ਹਾਲਾਂਕਿ ਇਹਨਾਂ ਦੇ ਦਰਜਾ ਦੇਣ ਜਾਂ ਦੇਣ ਲਾਓ ਤਾਂ ਵੈਸੇ ਹੀ ਟਿਲ ਐਟਰਨਿਟੀ ਪਵਿੱਤਰ ਨੇ। ਮਕਸਦ ਸੀ ਕਿ ਸ਼ਹਿਰ ਦੀ 4 ਦੀਵਾਰੀ ਦੇ ਅੰਦਰ ਮਾਸ, ਸ਼ਰਾਬ, ਤੰਬਾਕੂ ਇਹਨਾਂ ਦੀਆਂ ਦੁਕਾਨਾਂ ਨਹੀਂ ਹੋਣੀਆਂ ਚਾਹੀਦੀਆਂ। ਇਹੀ ਪਵਿੱਤਰ ਸ਼ਹਿਰ ਜਿਵੇਂ ਹਰਿਦੁਆਰ ਹੈ, ਕੁਰੂਕਸ਼ੇਤਰ ਹੈ, ਵੈਸ਼ਨੋ ਦੇਵੀ ਦਾ ਜਿਵੇਂ ਉਹ 40 ਮੀਲ ਦੂਰ ਗੰਢਾ ਨਹੀਂ ਜਾਣ ਦਿੰਦੇ ਉਹਦੇ ਅੱਗੇ ਕਿ ਜੀ ਗੰਢੇ ਦੀ ਮੁਸ਼ਕ ਆ ਜਾਂਦੀ ਹੈ ਮਾਤਾ ਨੂੰ। ਹੁਣ ਉਸ ਸਾਰੇ ਦਾ ਸੀ, ਲੇਕਿਨ ਉਸ ਨੂੰ ਵੀ ਸਰਕਾਰ ਨੇ ਕੀ ਮੰਨਣਾ ਸੀ। ਉਹਨਾਂ ਨੇ ਤਾਂ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ। ਹੁਣ ਮੈਨੂੰ ਲੱਗਾ ਵੀ ਅੱਛਾ ਫਿਰ ਬਾਅਦ 'ਚ ਜਦੋਂ ਤੁਸੀਂ ਖਬਰ ਦੀ ਡੀਟੇਲ ਦੇਖਦੇ ਹੋ ਫਿਰ ਇਹ ਆਇਆ ਵੀ ਅਨੰਦਪੁਰ ਸਾਹਿਬ ਦੇ ਵਿੱਚ ਤਾਂ ਪਹਿਲਾਂ ਹੀ ਅਨੰਦਪੁਰ ਸਾਹਿਬ ਦੀ ਵਿਸਿਨਿਟੀ 'ਚ ਤੰਬਾਕੂ, ਸ਼ਰਾਬ ਤੇ ਦੂਜੇ ਕੋਈ ਨਹੀਂ ਹੈ। ਡਜ਼ਨਟ ਮੀਨ ਐਨੀਥਿੰਗ। ਫਿਰ ਅਨੰਦਪੁਰ ਸਾਹਿਬ ਅੰਮ੍ਰਿਤਸਰ ਦੀ ਖਬਰ ਆਈ ਕਿ ਗਲਿਆਰੇ ਦੇ ਆਲੇ ਦੁਆਲੇ, ਹੁਣ ਗਲਿਆਰਾ ਜਿਹੜਾ ਉਹਦੇ 'ਚ ਤਾਂ ਆਲਰੇਡੀ ਉਹਦੇ 'ਚ ਵੀ ਕੋਈ ਨਹੀਂ ਹੈ। ਜੇ ਵਰਲਡ ਸਿਟੀ ਅੰਮ੍ਰਿਤਸਰ ਦੀ ਜਿਹੜੀ ਹੈ ਉਹਦੇ 'ਚ ਵੀ ਹੁੰਦਾ, ਬੰਦਾ ਕਹਿੰਦਾ ਵੀ ਚਲੋ ਜਿਹੜੀ 40-41 ਸਾਲ ਪਹਿਲਾਂ, ਹਾਲਾਂਕਿ ਇਹਦਾ ਕੋਈ ਬਹੁਤਾ ਮਤਲਬ ਨਹੀਂ ਹੈ। ਜਦੋਂ ਅਸੀਂ ਹੁਣ ਤਾਂ ਲੜੀ ਆਪਣੀ ਆਜ਼ਾਦੀ ਦੀ ਲੜਾਈ ਰਹੇ। ਦਮਦਮਾ ਸਾਹਿਬ ਬਾਰੇ ਮੈਨੂੰ ਪਤਾ ਨਹੀਂ, ਪਰ ਮੈਨੂੰ ਲੱਗਦਾ ਵੀ ਅਨੰਦਪੁਰ ਸਾਹਿਬ ਵਾਂਗ ਦਮਦਮਾ ਸਾਹਿਬ ਦੀ ਵਿਸਿਨਿਟੀ 'ਚ ਵੀ ਮਾਸ, ਸ਼ਰਾਬ ਜਾਂ ਤੰਬਾਕੂ ਦਾ ਨਹੀਂ ਹੋਣਗੇ। ਇਹਨਾਂ ਦਾ ਫੈਸਲਾ ਹੈ। ਔਰ ਦੇਖੋ ਜੀ 3 ਸ਼ਹਿਰਾਂ ਨੂੰ ਜਿਹੜਾ ਉਹ ਪਵਿੱਤਰ ਸ਼ਹਿਰ ਉਹ ਅੰਮ੍ਰਿਤਸਰ ਦਾ ਉਹ ਕੋਰੀਡੋਰ ਜਿਹੜਾ ਗਲਿਆਰਾ ਸੋ ਕਾਲਡ ਬਣਾਇਆ ਹੋਇਆ। ਸੋ ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਆਪਣਿਆਂ ਦਾ ਹਾਲ ਹੀ ਇਸ ਲੈਵਲ ਦੇ ਉੱਤੇ ਹੁੰਦਾ ਅਤੇ ਤੁਸੀਂ ਇਸ ਦੇ ਉਲਟ ਮੈਂ ਸਮਝਦਾ ਕਿ ਵੀ ਘੱਟੋ ਘੱਟ ਜਦੋਂ ਅਸੀਂ ਜਿਵੇਂ ਯੂਟਾ ਸਟੇਟ ਲੈਜਿਸਲੇਚਰ ਨੇ ਰੈਕਗਨਾਈਜ਼ ਕੀਤਾ, ਇੱਕ ਵੱਡੀ ਗੱਲ ਸੀ ਕਿ ਬਈ ਇੱਥੇ ਜਿੱਥੇ ਅੱਡ-ਅੱਡ ਧਰਮਾਂ ਦੇ ਲੋਕ ਨੇ ਉਹਨਾਂ ਨੇ ਕੀਤਾ। ਔਰ ਹੁਣੇ ਹੀ ਜਦੋਂ ਅਸੀਂ ਸਟੂਡੀਓ 'ਚ ਆਏ ਹਾਂ, ਮੈਨੂੰ ਬ੍ਰਿਟਿਸ਼ ਕੋਲੰਬੀਆ ਤੋਂ ਸਾਡੇ ਵੀਰ ਉਹਨਾਂ ਨੇ ਭੇਜਿਆ ਅੱਜ ਬ੍ਰਿਟਿਸ਼ ਕੋਲੰਬੀਆ ਦੀ ਪ੍ਰੋਵਿੰਸ ਵੱਲੋਂ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਪ੍ਰੋਕਲੇਮੇਸ਼ਨ ਕੀਤੀ ਗਈ ਹੈ। ਔਰ ਇਹ ਜਿਹੜਾ ਉਹਨਾਂ ਨੇ ਉਹਦੀ ਬਾਦਸ਼ਾਹ ਦੀ ਸਟੈਂਪ ਹੁੰਦੀ ਹੈ, ਬਾਈ ਦਾ ਗ੍ਰੇਸ ਆਫ ਗੋਡ ਕਿੰਗ ਆਫ ਕੈਨੇਡਾ ਐਂਡ ਹਿਜ਼ ਅਦਰ ਰੈਲਮਸ ਐਂਡ ਟੈਰੀਟਰੀਜ਼ ਹੈਡ ਆਫ ਕਾਮਨਵੈਲਥ। ਔਰ ਇਹ ਉਹਨਾਂ ਨੇ ਕਿਹਾ ਕਿ ਵੇਅਰ ਐਜ਼ ਬ੍ਰਿਟਿਸ਼ ਕੋਲੰਬੀਆ ਇਜ਼ ਏ ਕਲਚਰਲੀ, ਐਥਨਿਕਲੀ, ਰੇਸ਼ੀਅਲੀ ਐਂਡ ਰਿਲੀਜੀਅਸਲੀ diverse province comprising many people and communities ਕਿ ਬ੍ਰਿਟਿਸ਼ ਕੋਲੰਬੀਆ ਅੱਡ-ਅੱਡ ਧਰਮ, ਐਥਨੀਸਿਟੀ ਔਰ ਦੂਸਰਿਆਂ ਦਾ ਲੋਕਾਂ ਦਾ ਇਹ ਰਹਿਣ ਵਾਲਾ ਪਲੇਸ ਹੈ। ਵੇਅਰ ਐਜ਼ Sikhs have been an influential and impactful part of British Columbia since the turn of 19th century, and they have endured many hardships while contributing to the growth and success of the province। कि 19वीं सदी तो ने और बहुत सारियां मुश्किलां और तकलीफ़ां दे बावजूद इन्हां ने बहुत कंट्रीब्यूट किया है ब्रिटिश कोलंबिया दी तरक्की और प्रोग्रेस दे विच। और ये जड़ा वेयर एज द गवर्नमेंट ऑफ ब्रिटिश कोलंबिया ऑनर्स द हिस्टरी
and culture of the Sikhs in British Columbia and respects human rights and freedom for all without religious discrimination। ਸਿੱਖਾਂ ਦੀ ਕੰਟਰੀਬਿਊਸ਼ਨ ਨੂੰ ਅਸੀਂ ਰੈਕਗਨਾਈਜ਼ ਕਰਦੇ ਹਾਂ। ਔਰ ਇਹ ਫਿਰ ਉਹਨਾਂ ਨੇ ਕਿਹਾ ਵੇਅਰ ਐਜ਼ 2025 marks the 150th anniversary of martyrdom of Guru Tegh Bahadur Sahib, the 9th Guru of the Sikhs, who is revered for his willing sacrifice of his own life to uphold the religious rights of other faiths and protect the religious freedom of persecuted non-Sikh communities। ਇਹ ਹੈ ਜਦੋਂ ਤੁਸੀਂ ਕਾਨਸੈਪਟ ਦੀ ਗੱਲ ਕਰਦੇ ਹੋ, ਇਹਨਾਂ ਨੂੰ ਤਾਂ ਬੜਾ ਕਾਨਸੈਪਟ ਕਲੀਅਰ ਨੇ ਕਿ ਭਾਈ ਇਹ ਜਿਹੜੀ ਸ਼ਹਾਦਤ ਉਸ ਫੇਥ ਦੇ ਲਈ ਜਿਹੜਾ ਉਹਨਾਂ ਦਾ ਫੇਥ ਨਹੀਂ ਹੈ, ਦੂਸਰਿਆਂ ਦੇ ਹੱਕਾਂ ਦੇ ਲਈ, ਜਿਹਦੇ 'ਚ ਉਹਨਾਂ ਨੇ ਲਫ਼ਜ਼ ਇਜ਼ ਵਿਲਿੰਗ ਟੂ ਸੈਕਰੀਫਾਈਸ ਹਿਜ਼ ਓਨ ਲਾਈਫ ਟੂ ਅਪਹੋਲਡ ਦ ਰਿਲੀਜੀਅਸ ਰਾਈਟਸ ਆਫ ਅਦਰ ਫੇਥਸ, ਦੂਸਰਿਆਂ ਦੇ ਧਾਰਮਿਕ ਹਕੂਕ ਐਂਡ ਪ੍ਰੋਟੈਕਟ ਦ ਰਿਲੀਜੀਅਸ ਫਰੀडम ਆਫ persecuted non-Sikh communities। Whereas in British Columbia, the 350th anniversary of martyrdom of Guru Tegh Bahadur Sahib is an opportunity to honor his legacy and reaffirm the enduring need to uphold the values of pluralism, interfaith respect and human rights for all। ਥੱਲੇ proclamation ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਮੈਸੇਜ ਤਾਂ ਜਿਹੜਾ ਇਹਨਾਂ ਸਾਰੇ ਸਮਾਗਮਾਂ 'ਚੋਂ ਜਾਣਾ ਚਾਹੀਦਾ ਸੀ ਕਿ ਬਈ ਜਿਸ ਗੁਰੂ ਨੇ ਆਪਣਾ ਆਪਾ ਕੁਰਬਾਨ ਕੀਤਾ ਤਾਂ ਕਿ ਦੂਸਰਿਆਂ ਦੀਆਂ ਮਜ਼ਹਬੀ ਆਜ਼ਾਦੀਆਂ ਬਹਾਲ ਰਹਿ ਸਕਣ, ਅੱਜ ਉਹਨਾਂ ਦੇ ਕੋਲ ਪਾਵਰ ਹੈ ਜਿਨ੍ਹਾਂ ਦੇ ਮਜ਼ਹਬੀ ਹਕੂਕਾਂ ਦੇ ਲਈ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ, ਮਨੁੱਖੀ ਹੱਕਾਂ ਦੇ ਲਈ ਸ੍ਰਿਸ਼ਟ ਕੀ ਚਾਦਰ ਬਣੇ। ਤੇ ਅੱਜ ਜੋ ਕਰ ਰਹੇ ਨੇ ਲਗਾਤਾਰਤਾ ਨਾਲ 40-41 ਸਾਲ ਤੋਂ ਕਰ ਰਹੇ ਨੇ। ਕਈਆਂ ਨੂੰ ਆਸ ਸੀ ਕਿ ਸ਼ਾਇਦ ਭਗਵੰਤ ਮਾਨ ਦੀ ਸਰਕਾਰ ਅਨੰਦਪੁਰ ਸਾਹਿਬ 'ਚ ਕਰ ਰਹੀ ਹੈ, ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਐਲਾਨ ਹੋ ਜਾਏ। ਕਿਸੇ ਨੂੰ ਸੀ ਕਿ ਸ਼ਾਇਦ ਘੱਟੋ ਘੱਟ ਅੰਮ੍ਰਿਤਪਾਲ ਸਿੰਘ ਦੀ ਜਿਹੜਾ ਉਹ NSI ਤੋੜ ਦੇਣ ਜਿਹੜੀ ਪੰਜਾਬ ਨੇ ਲਾਈ ਹੋਈ ਹੈ। ਲੇਕਿਨ ਜਦੋਂ ਇਸੇ ਤਰ੍ਹਾਂ ਹੀ ਉਹਨਾਂ ਜ਼ਮਾਨਿਆਂ 'ਚ ਵੀ ਜਿਹੜੇ ਸੂਬਿਆਂ ਦੇ ਗਵਰਨਰ ਹੁੰਦੇ ਸੀ, ਜਿਨ੍ਹਾਂ ਨੂੰ ਸੂਬੇਦਾਰ ਕਹਿੰਦੇ ਸੀ, ਉਹ ਦਿੱਲੀ ਸਰਕਾਰ ਦੇ ਪਲੇਸ਼ਰ 'ਤੇ ਕੰਮ ਕਰਦੇ। ਜੋ ਕਸ਼ਮੀਰ ਦਾ ਗਵਰਨਰ ਕਰ ਰਿਹਾ ਹੈ ਜਾਂ ਪੰਜਾਬ ਲਾਹੌਰ ਦਾ ਕਰ ਰਿਹਾ ਹੈ ਜਾਂ ਸਰਹੰਦ ਦਾ ਕਰ ਰਿਹਾ, ਉਹ ਉਹਨਾਂ ਦੇ ਹੀ ਹੁਕਮ ਨੂੰ ਫੋਲੋ ਕਰਦੇ ਸੀ। ਉਹਨਾਂ ਦੇ ਸਿਰ ਤੇ ਬੋਦੀ ਹੈ ਕਿ ਟੋਪੀ ਹੈ ਕਿ ਉਹਨਾਂ ਦੇ ਸੁਨਤ ਕੀਤੀ ਹੋਈ ਹੈ, ਇਹ ਮੈਟਰ ਨਹੀਂ ਸੀ ਕਰਦਾ। ਅੱਜ ਵੀ ਅਸੀਂ ਇਹ ਦੇਖ ਸਕਦੇ ਹਾਂ ਕਿ ਉਹ ਨਾਂ ਨਾਲ ਉਹਦੇ ਸਿੰਘ ਹੈ ਕਿ ਕੁਮਾਰ ਹੈ ਕਿ ਮੁਹੰਮਦ ਹੈ, ਡਜ਼ਨਟ ਮੈਟਰ, ਥਾਟ ਉਹੀ ਹੈ ਦਿੱਲੀ ਦੇ ਹਾਕਮਾਂ ਦਾ। ਔਰ ਜੇ ਇਹੀ ਮਕਸਦ ਹੈ ਸਾਡਾ ਕਿ ਬੜੀਆਂ ਸੈਲੀਬ੍ਰੇਸ਼ਨਸ ਦੇ ਨਾਂ ਥੱਲੇ ਅਸੀਂ ਜਿਹੜਾ ਉਹ ਅੱਡ ਲੰਗਰ ਲਾ ਕੇ ਔਰ ਬੜਾ ਉਹ ਵੀ ਕਹਿਣ ਜੀ ਬਹੁਤ ਬਹੁਤ ਸਿੱਖ, ਬਹੁਤ ਬਹਾਦਰ ਸਿੱਖ, ਪਰ ਜੋ ਕੁਝ ਤੁਹਾਡੇ ਨਾਲ ਹੋ ਰਿਹਾ ਹੈ ਉਹਨੂੰ ਦੇਖ ਕੇ ਤੁਸੀਂ ਨਾ ਉਸ ਨੂੰ ਚੈਲੰਜ ਕਰੋ, ਨਾ ਸੱਚ ਹੱਕ ਇਨਸਾਫ ਦੇ ਲਈ ਖਲੋਵੋ, ਫਿਰ ਤਾਂ ਸਾਡਾ ਹਾਲ ਇਹੀ ਹੈ ਕਿ ਗੱਲੀਆਂ ਅਸੀਂ ਚੰਗੀਆਂ, ਅਚਾਰੀ ਬੁਰੀਆਂ, ਮਨੋ ਕਸੁੱਧਾਂ ਕਾਲੀਆਂ, ਬਾਹਰ ਚਿਟਵੀਆਂ, ਰੀਸਾਂ ਕਰੇ ਤਨਾੜੀਆਂ, ਜੋ ਸਹਿ ਕੰਤ ਮਿਲੀਆਂ। ਕਿ ਫਿਰ ਸਾਡਾ ਕਿਰਦਾਰ ਇਹੀ ਹੈ ਕਿ ਗੱਲੀ ਬਾਤੀ ਅਸੀਂ ਸਿੱਖ ਹੈ, ਪਰ ਸਾਡਾ ਆਚਾਰ ਵਿਵਹਾਰ ਉਹ ਉਹਨਾਂ ਵਾਂਗ ਹੀ ਹੈ ਜਿਹੜੇ ਭਗੌੜੇ ਨੇ ਸੱਚ ਹੱਕ ਇਨਸਾਫ ਤੋਂ। ਤੇ ਗੱਲਾਂ ਅਸੀਂ ਉਹਨਾਂ ਦੀਆਂ ਕਰ ਰਹੇ ਹਾਂ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਉਹਨਾਂ ਗੁਰਸਿੱਖਾਂ ਦੀਆਂ ਜਿਨ੍ਹਾਂ ਨੇ ਇਹ ਕਰਕੇ ਦਿਖਾਇਆ ਸੀ ਕਿ ਭਾਈ ਜਿਹੜੀ ਅਕਾਲ ਪੁਰਖ ਨਾਲ ਪ੍ਰੀਤ ਹੈ ਉਸ ਦਾ ਮਤਲਬ ਜ਼ੁਲਮ ਦੇ ਸਾਹਮਣੇ ਅੜ ਜਾਣਾ ਹੈ, ਜ਼ਾਲਮ ਨੂੰ। ਔਰ ਇਹੀ ਜਦੋਂ ਭਾਈ ਮਤੀ ਦਾਸ ਦੇ ਸਿਰ ਤੇ ਆਰਾ ਧਰਿਆ ਜਾਂਦਾ ਹੈ, ਉਹ ਹੱਥ ਦੇ ਨਾਲ ਉਸ ਨੂੰ ਦੇਖ ਕੇ ਜਲਾਦ ਨੂੰ ਕਹਿੰਦੇ ਨੇ, ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ। ਕਿ ਆਰਾ ਮੈਨੂੰ ਬਹੁਤ ਚੰਗਾ ਲੱਗਦਾ ਹੈ, ਪਰ ਇਹ ਸਾਰੇ ਦੇ ਦੰਦੇ ਜਿਹੜੇ ਨੇ ਉਹ ਖੁੰਡੇ ਨੇ, ਇਹਨਾਂ ਨੂੰ ਤਿੱਖਿਆ ਕਰ। ਔਰ ਉਹੀ ਚਾਂਦਨੀ ਚੌਂਕ, ਜਿਸ ਚਾਂਦਨੀ ਚੌਂਕ 'ਚ 350 ਸਾਲ ਪਹਿਲਾਂ ਇਹ ਕੁਰਬਾਨੀਆਂ ਹੁੰਦੀਆਂ ਨੇ, ਨਵੰਬਰ 84 ਉਹੀ ਚਾਂਦਨੀ ਚੌਂਕ ਦੇ ਸੀਸਗੰਜ, ਰਕਾਬਗੰਜ ਤੇ ਹਿੰਦੂ ਤਵੀ ਭੀੜਾਂ ਕੋ ਕਮਲਨਾਥ ਕਿਸੇ ਨੂੰ ਲੀਡ ਕਰ ਰਿਹਾ, ਉਹ ਉਸੇ ਹੀ ਰਕਾਬਗੰਜ ਦੇ ਬਾਹਰ ਇੱਕ ਸਿੱਖ ਜਿਹੜਾ ਉਹ ਜਿਉਂਦਾ ਸਾੜਿਆ ਗਿਆ। ਜਿਵੇਂ ਭਾਈ ਦਿਆਲਾ ਦੀ ਸ਼ਹਾਦਤ 350 ਸਾਲ ਬਾਅਦ ਜਦੋਂ ਅੱਜ ਅਸੀਂ ਯਾਦ ਕਰ ਰਹੇ ਹਾਂ, 41 ਸਾਲ ਪਹਿਲਾਂ ਸਾਰੇ ਦਿੱਲੀ ਨੇ ਦੇਖਿਆ ਕਿੰਨਿਆਂ ਨੂੰ ਦਿਆਲੇ ਬਣਾਇਆ, ਜਿਨ੍ਹਾਂ ਦੇ ਗਲਾਂ 'ਚ ਟਾਇਰ ਪਾ ਕੇ ਜਿਉਂਦੇ ਸਾੜੇ ਗਏ। ਅੱਜ ਉਹਨਾਂ ਦਿੱਲੀ ਦੀਆਂ ਸੜਕਾਂ 'ਤੇ ਤੁਸੀਂ ਪੀਜ਼ੇ ਤੇ ਦੂਜੇ ਤੀਜੇ ਲੰਗਰ ਲਾਓ,
ਪਰ ਤੁਹਾਨੂੰ ਇਹ ਭੁੱਲ ਜਾਏ ਕਿ ਭਾਈ ਇਸੇ ਹੀ ਦਿੱਲੀ ਨੇ 41 ਸਾਲ ਪਹਿਲਾਂ ਜੋ ਕੁਛ ਕੀਤਾ ਹੋਇਆ ਉਹਦਾ ਅਜੇ ਹਿਸਾਬ ਲੈਣਾ ਬਰਾਬਰ ਅਜੇ ਬਾਕੀ ਹੈ, ਅਜੇ ਉਹਦਾ ਇਨਸਾਫ ਲੈਣਾ ਬਾਕੀ ਹੈ। ਔਰ ਉਹ ਇਨਸਾਫ ਉਦੋਂ ਤੱਕ ਨਹੀਂ ਹੋਏਗਾ ਜਦੋਂ ਤੱਕ ਦਰਿਆਏ ਜਮਨਾ ਤੋਂ ਵਾਹਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਅਸੀਂ ਇਹਨਾਂ ਦੇ ਆਰਮੀ ਜੈਕ ਬੂਟ ਤੋਂ ਲਿਬਰੇਟ ਨਹੀਂ ਕਰਵਾ ਲੈਂਦੇ। ਔਰ ਮੈਸੇਜ ਇਹੀ ਜਾਣਾ ਚਾਹੀਦਾ ਹੈ ਕਿ ਭਾਈ ਜਿਨ੍ਹਾਂ ਕੰਧ ਸਰਹੰਦ ਦੀ ਤੋੜੀ ਸੀ ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ, ਅੰਗੂਠਾ ਲਾਇਆ ਨਹੀਂ ਜਿਨ੍ਹਾਂ ਬੇਦਾਵਿਆਂ ਤੇ ਸਿੰਘ ਅਜੇ ਵੀ ਕਈ ਹਜ਼ਾਰ ਜਿਉਂਦੇ। ਬਿਲਕੁਲ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀ ਔਰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਪਾਸੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਸੰਘਰਸ਼ ਵਿੱਢਿਆ ਹੋਇਆ ਹੈ ਤੇ ਦੂਸਰੇ ਪਾਸੇ ਕੇਂਦਰ ਸਰਕਾਰ ਨੇ ਆਉਂਦੇ ਵਿੰਟਰ ਸੈਸ਼ਨ ਵਿੱਚ ਚੰਡੀਗੜ੍ਹ ਨੂੰ ਆਰਟੀਕਲ 240 ਦੇ ਥੱਲੇ ਸਿੱਧਾ ਯੂਨੀਅਨ ਟੈਰੀਟਰੀ ਬਣਾਉਣ ਦਾ ਸੰਵਿਧਾਨ ਸੋਧੂ ਬਿੱਲ ਜਿਹੜਾ ਲਾਉਣ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਸੋ ਉਸ ਦਾ ਜਿਹੜਾ ਇੱਕਦਮ ਜਿਹੜਾ ਇੰਨਾ ਵਿਰੋਧ ਹੋਇਆ ਕਿ ਸੈਂਟਰ ਸਰਕਾਰ ਨੇ ਹਾਲ ਦੀ ਘੜੀ ਵਿੱਚ ਇਸ ਨੂੰ ਹੋਲਡ ਤੇ ਪਾ ਦਿੱਤਾ ਤੇ ਅਸਲ ਵਿੱਚ ਪੰਜਾਬ ਨੂੰ ਬਿਲਕੁਲ ਬਰਬਾਦ ਕਰਨ ਦੇ ਏਜੰਡੇ ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਕਿਸਮ ਦੇ ਐਕਸ਼ਨ ਟ੍ਰਾਇਲ ਬਲੂਨ ਵਾਂਗ ਹਨ ਜਿਸ ਵਿੱਚ ਉਹ ਦੇਖਦੇ ਹਨ ਕਿ ਸਿੱਖ ਜਿਹੜੇ ਨੇ ਕਿੰਨੇ ਕੁ ਜਾਗਰੂਕ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਨ੍ਹਾਂ ਨੇ ਮੋਦੀ ਅਮਿਤ ਸ਼ਾਹ ਦੀ ਜੋੜੀ ਨੂੰ ਕਦੇ ਬਿੱਲਾ ਰੰਗਾ ਦੀ ਜੋੜੀ ਕਿਹਾ ਸੀ ਕਿਉਂਕਿ ਉਹ ਵੀ ਇੱਕ ਕਾਤਲ ਗਰੁੱਪ ਸੀ ਜਿਨ੍ਹਾਂ ਨੇ ਬੜੀ ਬੇਦਰਦੀ ਦੇ ਨਾਲ ਦਿੱਲੀ ਦੇ ਵਿੱਚ ਪਹੁੰਚ ਕੇ ਜਿਹੜਾ ਹੈ ਉਹ ਆਪਣਾ ਗੰਦਾ ਏਜੰਡਾ ਲਾਗੂ ਕੀਤਾ। ਇਹ ਬਿੱਲਾ ਰੰਗਾ ਮੋਦੀ ਅਮਿਤ ਸ਼ਾਹ ਜਿਹੜਾ ਚੀਫ ਮਿਨਿਸਟਰ ਹੋਮ ਮਿਨਿਸਟਰ 2002 ਦੇ ਵਿੱਚ ਗੁਜਰਾਤ ਦੇ ਵਿੱਚ ਸੀ, ਉੱਥੋਂ ਆਏ ਔਰ ਕਿਵੇਂ ਉਹ ਕਾਤਲ ਮੋਦੀ ਜਿਸ ਦੇ ਉੱਤੇ ਲਗਭਗ 12 ਸਾਲ 2014 ਤੱਕ 2002 ਤੋਂ ਬਾਅਦ ਜਿਸ ਦੀ ਅਮਰੀਕਾ, ਕੈਨੇਡਾ, UK ਐਂਟਰੀ ਤੇ ਪਾਬੰਦੀ ਲੱਗੀ ਰਹੀ, ਕਿਵੇਂ ਉਸ ਨੂੰ ਪ੍ਰਚਾਰ ਦੇ ਜ਼ੋਰ ਨਾਲ ਗੁਜਰਾਤ 'ਚ ਮੁਸਲਮਾਨਾਂ ਦੀ ਨਸਲਕੁਸ਼ੀ ਕਰਨ ਵਾਲਾ ਹਿੰਦੂ ਹਿਰਦੇ ਸਮਰਾਟ
ਇੱਕ ਪਾਸੇ ਕਾਨੂੰਨੀ ਤੌਰ ਦੇ ਉੱਤੇ ਕਿਵੇਂ ਜੱਜਾਂ ਦੇ ਕਤਲ ਤੱਕ ਕੀਤੇ ਗਏ ਜੱਜ ਲੋਇਆ ਜਿਹੜਾ ਅਮਿਤ ਸ਼ਾਹ, ਜਿਸ ਦੇ ਉੱਤੇ ਕੁਛ ਦੇਰ ਤਾਂ ਪਾਬੰਦੀ ਸੀ, ਅਰੈਸਟ ਵੀ ਦੀ ਹੋਈ ਹੈ, ਲੇਕਿਨ ਈਵਨ ਜਦੋਂ ਇਹ ਬਣ ਵੀ ਗਿਆ ਸੈਂਟਰ 'ਚ ਹੋਮ ਮਿਨਿਸਟਰ ਤੇ ਜੱਜ ਲੋਇਆ ਜਿਹੜਾ ਸੁਣਵਾਈ ਕਰ ਰਿਹਾ ਸੀ ਦੇ ਕੇਸ ਦੀ, ਉਹਦਾ ਹੀ ਮਰਡਰ ਕਰਵਾ ਦਿੱਤਾ ਗਿਆ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਇਹਨਾਂ ਦਾ ਆਪਣਾ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਜਦੋਂ ਇਹ ਕਹਿੰਦਾ ਕਿ ਜਿਹਨੂੰ ਮਰਵਾਣਾ ਹੈ ਉਹ ਅਮਿਤ ਸ਼ਾਹ ਦੇ ਕੋਲ ਹੀ ਚਾਰਜ ਹੁੰਦਾ ਵੀ ਕਿਹਨੂੰ ਕਿੱਥੋਂ ਐਲੀਮੀਨੇਟ ਕਰਨਾ। ਔਰ ਇਹ ਸਾਰੇ ਦੇ ਚੱਲਦੇ ਆ ਫਿਰ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਕਿਵੇਂ ATM ਤੋਂ ਲੈ ਕੇ ਤਾਂ ਹੁਣ ਜਿਹੜਾ SIR ਜਿਹਨੂੰ ਕਿਹਾ ਜਾਂਦਾ ਹੈ, ਵੋਟਾਂ ਦੇ ਥੱਲੇ ਲੱਖਾਂ ਕੱਟੀਆਂ ਜਾ ਰਹੀਆਂ ਨੇ, ਔਰ ਕਿਵੇਂ ਕਿਹੜੀ ਸਟੇਟ ਦਾ ਜਿਹੜਾ ਰਾਜ ਹੈ ਉਹ ਕਾਬੂ ਕਰਨਾ ਹੈ, ਕਿਵੇਂ ਜਿਨ੍ਹਾਂ ਨੇ BJP ਦੇ ਨਾਲ ਸਾਂਝਾਂ ਪਾਈਆਂ ਉਹਨਾਂ ਪਾਰਟੀਆਂ ਦਾ ਐਂਡ ਕੀਤਾ ਲੋਕਲ, ਉਹ ਮਾਇਆਵਤੀ ਹੋਏ UP ਦੇ ਵਿੱਚ, ਸ਼ਿਵ ਸੈਨਾ ਹੋਏ ਮਹਾਰਾਸ਼ਟਰ ਦੇ ਵਿੱਚ, ਨਿਤੀਸ਼ ਕੁਮਾਰ ਲੈ ਦੇ ਕੇ ਸਿੰਬੋਲਿਕ ਹੀ ਰਹਿ ਗਿਆ, ਉਹਦੀ ਹੋਮ ਮਿਨਿਸਟਰੀ ਵੀ BJP ਨੇ ਲੈ ਲਈ, ਉਹਦੇ ਜਿਹੜਾ ਸਟੇਟ ਦਾ ਹੋਮ ਮਿਨਿਸਟਰ ਹੈ, ਜਾਂ ਅਕਾਲੀ ਦਲ ਪੰਜਾਬ 'ਚ ਹੋਏ, ਕਿਵੇਂ ਉਹਨਾਂ ਦੇ ਨਾਲ ਸਾਂਝਾਂ ਪਾ ਕੇ ਉਹ BJP ਜਿਹੜੀ ਬਿਲਕੁਲ ਇੱਕ ਅਨਟਚੇਬਲ ਵਾਂਗ ਸੀ ਸਿਆਸੀ ਦਾਇਰਿਆਂ 'ਚ, ਇਹਨਾਂ ਸਟੇਟਾਂ ਦੇ ਵਿੱਚ ਵੜੀ ਔਰ ਫਿਰ ਉਹਨਾਂ ਨੂੰ ਹੀ ਡੈਸੀਮੇਟ ਕੀਤਾ। ਔਰ ਇਸੇ ਲਈ ਅਮਿਤ ਸ਼ਾਹ ਨੂੰ ਜਿਹੜੇ ਉਹਨਾਂ ਦੇ ਹੀ ਆਪਣੇ ਨੇ ਨਾਗਪੁਰੀ, ਉਹਨੂੰ ਚਾਣਕਿਆ ਕਹਿੰਦੇ ਨੇ। ਹੁਣ ਚਾਣਕਿਆ ਦਾ ਜਦੋਂ ਅਸੀਂ ਅਰਥ ਸਮਝਦੇ ਹਾਂ ਤੇ ਚਾਣਕਿਆ ਇਕੱਲਾ ਸਾਮ ਦਾਮ ਦੰਡ ਭੇਦ ਦੇ 4 ਹਥਿਆਰਾਂ ਕਰਕੇ ਨਹੀਂ ਜਾਣਿਆ ਜਾਂਦਾ। ਉਸ ਨੂੰ ਜਦੋਂ ਤੁਸੀਂ ਉਸ ਬਾਰੇ ਕਿਹਾ ਜਾਂਦਾ ਕਿ ਜੀ ਜਦੋਂ ਇੱਥੇ ਉਹ ਤਕਸ਼ਿਲਾ ਦੇ ਵਿੱਚ ਜਿਹੜੀ ਰਾਵਲਪਿੰਡੀ ਦੇ ਨੇੜੇ ਯੂਨੀਵਰਸਿਟੀ ਸੀ, ਉੱਥੇ ਉਹ ਪੜ੍ਹਾਉਂਦਾ ਸੀ ਤੇ ਆਪਣੇ ਵਿਦਿਆਰਥੀਆਂ ਦੇ ਨਾਲ ਉਹ ਜਾ ਰਿਹਾ, ਉਹ ਜਿਹੜਾ ਉਹ ਖੁੱਲੇ ਜਿਹੜਾ ਪਿੰਡ ਦੇ ਵਿੱਚੋਂ ਹੀ ਲੰਘ ਰਿਹਾ ਸੀ ਤਾਂ ਉਹਦੀ ਧੋਤੀ ਕਿਤੇ ਫਸੀ ਕਿਸੇ ਖੁੰਡ ਦੇ ਵਿੱਚ ਦਰਖਤ ਦੇ ਤੇ ਡਿੱਗ ਪਿਆ ਉਹ। ਔਰ ਬੜੇ ਗੁੱਸੇ 'ਚ ਆਏ ਸਟੂਡੈਂਟ ਵੀ, ਦੂਜੇ ਉਹਨੇ ਕਿਹਾ ਵੀ ਨਹੀਂ ਇਸ ਨੂੰ ਪਾਣੀ ਪਾਓ। ਸਟੂਡੈਂਟਸ ਨੇ ਕਿਹਾ ਵੀ ਦੇਖੋ ਕਿਵੇਂ ਸਾਡੇ ਆਚਾਰਿਆ ਜੀ ਨੇ ਸਿਖਾਇਆ ਵੀ ਜਿਹੜਾ ਦੁੱਖ ਦੇ ਉਹਦੇ ਤੇ ਵੀ ਦਇਆ ਕਰਨੀ ਹੈ ਜੀ, ਕਿ ਬਈ ਇਹ। ਔਰ ਉਹ ਕਈ ਦਿਨ ਉਹਨਾਂ ਨੂੰ ਪਾਣੀ ਪਾਉਂਦਾ ਰਿਹਾ ਔਰ ਫਿਰ ਇੱਕ ਦਿਨ ਆਇਆ ਉਹਨਾਂ ਦੇ ਉਹਨਾਂ ਵਿਦਿਆਰਥੀਆਂ ਦੇ ਨਾਲ, ਤਾਂ ਉਹਨਾਂ ਨੂੰ ਕਹਿੰਦਾ ਵੀ ਹੁਣ ਇਹਨੂੰ ਪੁੱਟ ਦਿਓ ਜ਼ਮੀਨ 'ਚ, ਔਰ ਉਹ ਆਸਾਨੀ ਦੇ ਨਾਲ ਜਿਹੜਾ ਖੁੰਡ ਸੀ ਪੁੱਟਿਆ ਗਿਆ। ਸੋ ਇਹ ਉਹਦਾ ਮੈਸੇਜ ਸੀ ਕਿ ਵੀ ਜਿਹੜੀ ਕੋਈ ਵੀ ਚੀਜ਼ ਆ ਉਹਦੀ ਜੜ ਪੁੱਟੋ ਤਾਂ ਕਿ ਮੁੜ ਕੇ ਉਸ ਦੇ ਅਪੀਅਰ ਹੋਣ ਦਾ ਕੋਈ ਚਾਂਸ ਨਾ ਰਹੇ। ਕਿਉਂਕਿ ਚਾਣਕਿਆ ਜਿਹਦਾ ਇੱਕ ਨਾਂ ਕੌਟਲਿਆ, ਇੱਕ ਵਿਸ਼ਨੂੰ ਗੁਪਤ ਹੈ, ਜਦੋਂ ਤੁਸੀਂ ਉਸ ਸਾਰੇ ਨੂੰ ਦੇਖਦੇ ਹੋ, ਔਰ ਕਿਉਂਕਿ ਵੈਸੇ ਤਾਂ ਚਾਣਕਿਆ ਬ੍ਰਾਹਮਣ ਹੀ ਹੈ, ਉਹਦਾ ਮਾਈਂਡ ਸੈਟ ਹੈ, ਉਹਨੇ ਕਿਵੇਂ ਝੂਠ ਦੀ ਬੁਨਿਆਦ ਦੇ ਉੱਤੇ ਪੁਰਾਣ ਖੜੇ ਕੀਤੇ, ਪੁਰਾਣਿਕ ਗਪੌੜ ਰੱਖੇ, ਉਹਨੇ ਕਿਵੇਂ ਮਹਾਭਾਰਤ ਸਿਰਜਿਆ, ਉਹਨੇ ਕਿਵੇਂ ਕਿਹਨੂੰ ਮਾਰਨਾ, ਉਹਦੀ ਕੀ ਜਸਟੀਫਿਕੇਸ਼ਨ ਕੀਤੀ, ਕੀ ਉਸ ਸਾਰੇ ਦਾ ਪਾਠ ਕੀਤਾ। ਪਿਛਲੇ ਦਿਨਾਂ 'ਚ ਇੱਕ ਇਹਨਾਂ ਦਾ ਆਚਾਰੀਆ ਕਰਕੇ ਜਿਹੜਾ IAS ਔਰ ਦੂਸਰਿਆਂ ਦੀਆਂ ਕੋਚਿੰਗ ਕਲਾਸਿਸ ਲੈਂਦਾ ਹੈ, ਉਹਦੇ ਖਿਲਾਫ ਪਏ ਹੋਏ ਨੇ ਕਿ ਇਹਨੂੰ ਮਾਫੀ ਮੰਗਾਣੀ ਹੈ। ਉਹ ਇੱਕ ਇਹਨਾਂ ਦਾ ਹੀ TV ਚੈਨਲ ਹੋ ਰਿਹਾ ਲਲਨ ਟੌਪ, ਉਹਦੇ ਉੱਤੇ ਆਇਆ। ਉਹਨੇ ਆਪਣੀ ਇੱਕ ਕਲਾਸ ਦੇ ਵਿੱਚ ਕਿਹਾ ਸੀ, ਉਹਨੇ ਕਿਹਾ ਵੀ ਜਿਹੜੀ ਰਮਾਇਣ ਹੈ, ਵਾਲਮੀਕ ਰਮਾਇਣ ਹੈ, ਉਹਦੇ 'ਚ ਉਹਨੇ ਉਹ ਕੋਟ ਕੀਤਾ ਉਹਨੇ ਕਿਹਾ ਕਿ ਵੀ ਜਦੋਂ ਰਾਵਣ ਦੀ ਕੈਦ 'ਚੋਂ ਸੀਤਾ ਛੁੱਟ ਗਈ, ਜੰਗ ਖਤਮ ਹੋਈ, ਤੇ ਰਾਵਣ ਨੇ ਉਹਨੂੰ ਕਿਹਾ ਕਿ ਵੀ ਦੇਖ ਮੈਂ ਤੇਰੇ ਲਈ ਇਹ ਜੰਗ ਨਹੀਂ ਲੜੀ, ਤੇਰੇ ਆਨਰ ਲਈ ਜਾਂ ਤੇਰੇ ਲਈ, ਤੇਰੀ ਕੋਈ ਐਵੇਂ, ਮੈਂ ਤਾਂ ਆਪਣੀ ਖਾਨਦਾਨੀ ਆਪਣਾ ਕੁੱਲ ਦਾ ਜਿਹੜਾ ਗਰਵ ਹੈ, ਜਿਹੜਾ ਰਘੂ ਖਾਨਦਾਨ, ਮੈਂ ਤਾਂ ਉਹਦੇ ਲਈ ਲੜੀ ਹੈ। ਤੇ ਸੈਕੰਡਲੀ ਉਹਨੇ ਉਹਨੂੰ ਕਿਹਾ ਵੀ ਦੇਖ ਹੁਣ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ, ਜਾਂ ਦੂਜਾ ਜਿਵੇਂ ਜੇ ਤੁਸੀਂ ਕਿਤੇ ਜਿਹੜਾ ਉਹ ਘਿਓ ਰੱਖਿਆ ਹੋਏ ਤੇ ਕੁੱਤਾ ਉਸ ਨੂੰ ਜਿਹੜਾ ਉਹ ਜੀਭ ਲਾ ਦੇ ਤਾਂ ਉਹਨੂੰ ਉਹ ਵਰਤਣਯੋਗ ਨਹੀਂ ਹੁੰਦਾ। ਔਰ ਇਸ ਲਈ ਜਿਹੜੀ ਤੂੰ ਰਹਿ ਕੇ ਆਈ ਹੈ ਹੁਣ ਰਾਵਣ ਦੇ, ਤੂੰ ਮੇਰੇ ਜੋਗੀ ਨਹੀਂ। ਹੁਣ ਜਦੋਂ ਉਹਨੇ ਉਹ ਕੋਟ ਕੀਤਾ, ਉਹਨੇ ਕਿਹਾ ਵੀ ਇਹ ਓਰੀਜਨਲ ਵਾਲਮੀਕ ਰਾਮਾਇਣ 'ਚੋਂ ਕੋਟ ਹੈ, ਮੈਂ ਤਾਂ ਕੋਈ। ਇਸੇ ਤਰ੍ਹਾਂ ਜਦੋਂ ਗੋਸਵਾਮੀ ਤੁਲਸੀਦਾਸ ਨੂੰ ਕੋਟ ਕੀਤਾ ਜਾਂਦਾ ਹੈ ਕਿ ਭਾਈ ਢੋਰ ਸ਼ੂਦਰ ਔਰ ਨਾਰੀ ਸਾਰੇ ਤਾੜਨ ਕੇ ਅਧਿਕਾਰੀ, ਉਹਦੀਆਂ ਕਈ ਇੰਟਰਪ੍ਰੀਟੇਸ਼ਨ। ਉਹ ਸਿੱਧਾ ਕਹਿ ਰਿਹਾ ਵੀ ਢੋਲ ਜਿਹੜਾ ਹੈ ਉਹਨੂੰ ਕੁੱਟਿਆ ਜਾਂਦਾ ਹੈ, ਢੋਰ ਨੂੰ, ਪਸ਼ੂ ਨੂੰ, ਸ਼ੂਦਰ ਔਰ ਨਾਰੀ ਇਹ ਮਾਰੇ ਜਾਣ ਦੇ ਕਾਗਜ਼ ਨਾਲ, ਇਹ ਕੁੱਟਣ ਵਾਲੀ ਸਿੱਧੇ ਹੁੰਦੇ ਨੇ। ਹੁਣ ਉਹਨਾਂ ਦੀ ਆਈਡੀਓਲੋਜੀ ਹੈ, ਇਹੀ ਮਨੂ ਸਿਮਰਤੀ ਹੈ। ਹੁਣ ਜਦੋਂ ਇਹ ਕਿਹਾ ਜਾ ਰਿਹਾ ਕਿ ਵੀ ਅਲਟੀਮੇਟ ਇਹਨਾਂ ਦਾ ਨਿਸ਼ਾਨਾ ਮਨੂ ਸਿਮਰਤੀ ਇਹੀ ਹੈ। ਔਰ ਹੁਣ ਕਿਉਂਕਿ 2 ਦਿਨ ਬਾਅਦ ਦਾ ਦਿਨ ਹੈ ਜਦੋਂ ਕਿ
1949 ਦੇ ਵਿੱਚ ਇਹਨਾਂ ਦਾ ਕਨਸਟੀਟਿਊਸ਼ਨ ਕੰਪਲੀਟ ਹੋਇਆ ਸੀ, ਤੁਸੀਂ ਉਦੋਂ ਦੇ RSS ਔਰ ਦੂਸਰਿਆਂ ਦੇ ਕੱਢ ਲਓ। ਉਹਨਾਂ ਨੇ ਮੰਨਿਆ, ਉਹਨਾਂ ਨੇ ਕਿਹਾ ਜੀ ਅਸੀਂ ਇਸ ਸੰਵਿਧਾਨ ਨੂੰ ਮੰਨਦੇ ਹੀ ਨਹੀਂ ਹੈ, ਸਾਡਾ ਤਾਂ ਮਨੂ ਸਮ੍ਰਿਤੀ ਸਾਡਾ ਸੰਵਿਧਾਨ ਹੈ। ਫਿਰ ਨਾ ਉਹ ਤਿਰੰਗੇ ਨੂੰ ਮੰਨਣ। ਹੁਣ ਵੀ ਕੱਲ ਉਹਨੇ ਇੱਧਰ ਅੱਜ ਹੀ ਜਦ ਸ਼ਹੀਦੀ ਦਿਨ ਹੈ ਤੇ ਉਧਰ ਉਹਨੇ ਨਰਿੰਦਰ ਮੋਦੀ ਨੇ ਰਾਮ ਮੰਦਰ ਅਯੁੱਧਿਆ 'ਚ ਜਾ ਕੇ ਆਪਣਾ ਉਹ ਜਿਹੜਾ ਉਹਨਾਂ ਦਾ ਭਗਵਾ ਝੰਡਾ ਹੈ ਟ੍ਰਾਇੰਗੂਲਰ ਉਹਨੂੰ ਚਲਾਉਣਾ, ਕਿਉਂਕਿ ਇਹਨਾਂ ਦੇ ਲਈ ਤਾਂ ਉਹ ਸਾਰਾ ਪਾਰਟੀ ਮਨੂ ਸਮ੍ਰਿਤੀ ਦੇ ਆਲੇ ਦੁਆਲੇ ਘੁੰਮਦਾ। ਸੋ ਜਦੋਂ ਅਸੀਂ ਇਸ ਸਾਰੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਫਿਰ ਇਹ ਗੱਲ ਸਮਝ ਆਉਂਦੀ ਹੈ ਕਿ ਭਾਈ ਇਹਨਾਂ ਨੇ ਕਿਵੇਂ ਜਿਹੜੀ ਸਿਸਟੇਮੈਟਿਕਲੀ ਜਿਹੜੀ ਲੜਾਈ ਬੇਸ਼ੱਕ ਸ਼ੁਰੂ ਤਾਂ 5 ਸਦੀਆਂ ਪਹਿਲਾਂ 5.5 ਸਦੀਆਂ ਪਹਿਲਾਂ ਆਈਡੀਓਲੋਜੀਕਲ ਸ਼ੁਰੂ ਹੋਈ ਬ੍ਰਾਹਮਣਾਂ ਦੇ ਨਾਲ, ਬ੍ਰਾਹਮਣਵਾਦ ਦੀ ਵਿਚਾਰਧਾਰਾ ਦੇ ਨਾਲ। 47 ਦੇ ਵਿੱਚ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਆਈ। 37 ਸਾਲ ਬਾਅਦ 1947 ਤੋਂ 37 ਸਾਲ ਪਹਿਲਾਂ ਉਹਨਾਂ ਨੇ ਸਾਨੂੰ ਕ੍ਰਿਮੀਨਲ ਟ੍ਰਾਈਬ ਐਲਾਨ ਦਿੱਤਾ, ਜ਼ਰਾਇਮ ਪੇਸ਼ਾ ਕਬੀਲਾ। 37 ਸਾਲ ਬਾਅਦ ਉਹਨਾਂ ਨੇ ਜੂਨ 84 ਘੱਲੂਘਾਰਾ ਕੀਤਾ ਕਿ ਭਾਈ ਇਹਨਾਂ ਨੂੰ ਲੌਕ ਸਟਾਕ ਐਂਡ ਬੈਰਲ ਜਿਹੜੀ ਅਨਡਿਕਲੇਅਰਡ ਵਾਰ ਸੀ ਔਰ ਉਹ 41 ਸਾਲਾਂ ਤੋਂ ਲਗਾਤਾਰਤਾ ਨਾਲ ਜਾਰੀ ਹੈ। ਉਸ ਤੋਂ ਇਨ ਬਿਟਵੀਨ ਕੀ ਹੋਇਆ ਕਿੰਨੀ ਵਾਰੀ ਅਸੀਂ ਰਿਪੀਟ ਕਰਦੇ ਹਾਂ ਵੀ 2 ਟੁਕੜੇ ਪੰਜਾਬ ਦੇ 47 'ਚ ਹੋਏ ਸੀ, ਅੱਗੋਂ ਇਹਨਾਂ ਨੇ 4 ਕੀਤੇ, ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ। ਫਿਰ ਇਸ ਗੱਲ ਨੂੰ ਯਕੀਨੀ ਬਣਾਇਆ ਵੀ ਨਾ ਇਹਨਾਂ ਦੇ ਕੋਲ ਪਾਣੀ ਰਹਿਣ ਦਿਓ, ਨਾ ਰਾਜਧਾਨੀ ਰਹਿਣ ਦਿਓ, ਨਾ ਇਹਨਾਂ ਨੂੰ ਜਿਹੜਾ ਉਹ ਲੂਲਾ ਲੰਗੜਾ ਜਿਹੜਾ ਲਫ਼ਜ਼ ਗੁਲਜ਼ਾਰੀ ਲਾਲ ਨੰਦਾ ਨੇ ਇਸਤੇਮਾਲ ਕੀਤਾ ਉਸ ਵੇਲੇ ਦੇ ਹੋਮ ਮਿਨਿਸਟਰ ਨੇ ਕਿ ਬਈ ਇਹ ਛੱਡ ਕੇ ਦੌੜਨਗੇ। ਹੁਣ ਉਸ ਸਾਰੇ 'ਚੋਂ ਨਿਕਲਣ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਕਿ ਇੱਕ ਪੂਰੀ ਜਨਰੇਸ਼ਨ ਝੂਠੇ ਪੁਲਿਸ ਮੁਕਾਬਲਿਆਂ 'ਚ, ਇੱਕ ਡਰੱਗਸ ਦੇ ਹਵਾਲੇ, ਫਿਰ ਆ ਰੀਸੈਂਟ ਅਸੀਂ ਫਲੱਡਸ ਦੇ ਨਾਲ ਜਿਹੜਾ ਉਹ ਤਬਾਹੀ ਦਾ ਮੰਜ਼ਰ ਦੇਖਦੇ ਹਾਂ। ਫਿਰ ਕਿਸ ਲੈਵਲ ਦੇ ਉੱਤੇ ਅੱਜ ਇਹਨਾਂ ਦੀਆਂ ਨੀਤੀਆਂ ਨੇ ਕਿ ਜਿਹੜੇ ਈਵਨ ਸੋ ਕਾਲਡ ਸਾਂਝੀਆਂ ਕੜੀਆਂ, ਨਾ ਤੁਹਾਡੇ ਕੋਲ ਅਦਾਲਤ ਹੈ ਆਪਣੀ, ਪੰਜਾਬ ਹਰਿਆਣਾ ਹਾਈ ਕੋਰਟ ਹਰਿਆਣਾ ਵੀ ਵਿੱਚ ਫਸਿਆ ਹੋਇਆ। ਚੰਡੀਗੜ੍ਹ ਦੇ ਵੇਲੇ ਫੈਸਲਾ ਹੋਇਆ ਸੀ ਕਿ 60-40 ਦੀ ਰੇਸ਼ੋ ਐਡਮਿਨਿਸਟ੍ਰੇਸ਼ਨ, ਪੰਜਾਬ ਦਾ ਗਵਰਨਰ, ਚੰਡੀਗੜ੍ਹ ਦਾ ਗਵਰਨਰ, ਪੋਸਟਾਂ ਔਰ ਪੰਜਾਬ ਪੁਲਿਸ 'ਚੋਂ ਹੀ ਜਿਹੜੀਆਂ ਡੈਪੂਟੇਸ਼ਨ ਤੇ ਚੰਡੀਗੜ੍ਹ। ਇਹਨਾਂ ਨੇ ਹੌਲੀ ਹੌਲੀ ਜਦੋਂ ਚੰਡੀਗੜ੍ਹ ਨੂੰ ਯੂਨੀਅਨ ਟੈਰੀਟਰੀ ਬਣਾਇਆ ਤੇ ਪਹਿਲਾਂ ਉਹ ਯੂਨੀਅਨ ਟੈਰੀਟਰੀ ਦੀ ਅੱਡ ਪੁਲਿਸ, ਫਿਰ ਹੌਲੀ ਪੰਜਾਬ ਦਾ ਕੋਟਾ ਘਟਾਉਂਦੇ ਆ ਵਿੱਚ ਵਿਚਾਲੇ ਉਹਨਾਂ ਨੇ ਈਵਨ ਜਿਹੜਾ ਚੀਫ ਸੈਕਟਰੀ ਜਿਹੜਾ ਉਹ ਆਪਣਾ ਲਾ ਕੇ ਤਾਂ ਕਿ ਪੰਜਾਬ ਦੇ ਕੋਟੇ ਵਾਲਾ ਜਿਹੜਾ ਕੰਮ ਹੀ ਮੁਕਾ ਦਿੱਤਾ ਜਾਏ। ਹੁਣ ਜਿਹਦੇ ਤੇ ਐਜੀਟੇਸ਼ਨ ਚੱਲ ਰਹੀ ਹੈ ਪਿਛਲੇ ਆਲਮੋਸਟ 4 ਹਫ਼ਤਿਆਂ ਤੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਚਾਰੇ 24 ਘੰਟੇ ਸਟੂਡੈਂਟ ਬੈਠੇ ਨੇ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹਦੇ ਨਾਲੋਂ ਹਰਿਆਣੇ ਨੇ ਨਾਤਾ ਤੋੜ ਲਿਆ, ਹਿਮਾਚਲ ਨੇ ਉਹਦੀ ਆਪਣੀ ਯੂਨੀਵਰਸਿਟੀ ਹਰਿਆਣੇ ਦੀ ਕੁਰੂਕਸ਼ੇਤਰ 'ਚ ਬਣ ਗਈ, ਹਿਮਾਚਲ ਦੀ ਸ਼ਿਮਲਾ 'ਚ ਬਣ ਗਈ ਔਰ ਉੱਥੇ ਪੰਜਾਬ ਦੇ ਹਵਾਲੇ ਹੋਈ ਯੂਨੀਵਰਸਿਟੀ। ਪੰਜਾਬ ਗਵਰਨਮੈਂਟ ਉਹਨੂੰ ਫੰਡ ਕਰਦੀ ਸੀ ਇੱਕ ਸਾਈਜ਼ੇਬਲ, ਉਹਦੇ ਤੇ ਉਹਨਾਂ ਨੇ ਸੈਂਟਰਲ ਯੂਨੀਵਰਸਿਟੀ ਬਣਾਉਣ ਦੇ ਨਾਂ ਥੱਲੇ ਜਿਹੜਾ ਉਹ ਪਹਿਲਾਂ ਹੌਲੀ ਉਹ ਸੈਨੇਟ ਦੀਆਂ ਇਲੈਕਸ਼ਨਾਂ ਜਿਹੜਾ ਡੈਮੋਕ੍ਰੈਟਿਕ ਪ੍ਰੋਸੈਸ VC ਵੀ ਉਹਨਾਂ ਦੀ ਉਹ ਤਾਂ ਪਹਿਲਾਂ ਹੀ ਕੰਟਰੋਲ ਉਹਨਾਂ ਕੋਲ ਹੈ। ਔਰ ਈਵਨ ਅੱਜ ਤੱਕ ਵੀ ਡੇਟ ਡਿਕਲੇਅਰ ਕਰੋ, ਮੰਨ ਗਏ ਕਿ ਜੇ ਅਸੀਂ ਵਾਪਸ ਲੈਣੇ ਠੀਕ ਹੈ ਚੋਣਾਂ ਹੋਣਗੀਆਂ ਉਵੇਂ, ਉਹ ਵੀ ਅਨਾਊਂਸ ਨਹੀਂ ਕਰ ਰਹੇ। ਹੁਣ ਅੱਜ ਉਹਨਾਂ ਨੇ ਵੱਡਾ ਐਕਸ਼ਨ ਯੂਨੀਵਰਸਿਟੀ ਬੰਦ ਕਰਨ ਦਾ ਆਉਣ ਵਾਲੇ ਦਿਨਾਂ 'ਚ ਕਾਲ ਦੇਣੀ ਹੈ। ਐਨ ਜਦੋਂ ਇਸ ਮੁੱਦੇ ਦੇ ਉੱਤੇ ਚਲੋ ਇੱਕ ਚੰਗੀ ਗੱਲ ਲੱਗੀ ਕਿ ਵੀ ਇੱਕ ਯੂਨਿਟੀ ਦਾ ਵਿਖਾਵਾ ਕੀਤਾ, ਅੱਡ ਧਿਰਾਂ, ਖਾਸ ਤੌਰ 'ਤੇ ਬਜ਼ੁਰਗ, ਬੱਚੇ, ਦੂਜੇ ਸਟੂਡੈਂਟ, ਈਵਨ ਹਿੰਦੂ ਸਟੂਡੈਂਟ ਦੂਜੇ ਤੀਜੇ ਵੀ ਆ ਕੇ ਨਾਲ ਖਲੋਤੇ। ਐਨ ਇਸ ਵੇਲੇ ਖਬਰ ਆਈ ਕਿ ਜੀ ਜਿਹੜਾ ਉਹਨਾਂ ਨੇ ਵਿੰਟਰ ਸੈਸ਼ਨ ਪਾਰਲੀਮੈਂਟ ਦਾ ਹੋਣਾ ਹੈ ਉਹਦੇ 'ਚ ਜਿਹੜੀ ਰਾਜ ਸਭਾ ਦੇ ਵਿੱਚ ਉਹਨਾਂ ਨੇ ਜਿਹੜਾ ਰਜਿਸਟਰ ਕੀਤੇ ਹੋਏ ਨੇ ਜਿਹੜੀਆਂ ਚੀਜ਼ਾਂ ਲਿਆਉਣੀਆਂ ਨੇ, ਇੱਕ ਕਨਸਟੀਟਿਊਸ਼ਨਲ ਅਮੈਂਡਮੈਂਟ 131 130 ਵਾਰ ਇਹ ਸੋ ਕਾਲਡ ਸੰਵਿਧਾਨ ਜਿਹਨੂੰ ਬਾਬਾ ਸਾਹਿਬ ਦਾ ਸੰਵਿਧਾਨ ਕਹਿ ਕੇ ਵੀ ਇਹ ਬੇਇੱਜ਼ਤੀ ਕਰਦੇ ਨੇ, ਉਹਦੇ 'ਚ 131ਵੀਂ ਅਮੈਂਡਮੈਂਟ ਲਿਆਉਣੀ ਹੈ ਕਿ ਆਰਟੀਕਲ 240 ਦੇ ਥੱਲੇ ਚੰਡੀਗੜ੍ਹ ਨੂੰ ਉਸ ਯੂਨੀਅਨ ਟੈਰੀਟਰੀ ਦੀ ਕੈਟਾਗਰੀ 'ਚ ਲਿਆਉਣਾ ਹੈ ਜਿਹਦੇ 'ਚ ਗੋਆ, ਦਮਨ, ਦਿਓ, ਪੌਂਡੀਚੇਰੀ ਇਹ ਸ਼ਾਮ। ਮਤਲਬ ਇਹ ਹੈ ਕਿ ਪੱਕੀ ਤਿਆਰੀ ਕਿ ਚੰਡੀਗੜ੍ਹ ਨੂੰ ਪੰਜਾਬ ਤੋਂ ਜਿਹੜਾ ਹੈ ਬਿਲਕੁਲ ਪੱਕੇ ਤੌਰ ਤੇ ਖੋਹ ਕੇ, ਔਰ ਆਲਰੇਡੀ ਜਿਹੜੀ ਆਬਾਦੀ ਆ ਉੱਥੇ ਚੰਡੀਗੜ੍ਹ ਦੇ ਵਿੱਚ ਸਿੱਖਾਂ ਦੀ ਤਾਂ ਮੇਰੇ ਖਿਆਲ 12-13% ਵੀ ਨਹੀਂ ਹੈ। ਲੈਂਗੁਏਜ ਦੇ ਹਵਾਲੇ ਨਾਲ ਉੱਥੇ ਯੂਨੀਵਰਸਿਟੀ ਦੇ ਵਿੱਚ ਔਰ ਦੂਸਰੇ ਤੁਹਾਨੂੰ ਜਿਹੜਾ ਉਹ ਪੰਜਾਬੀ ਦਾ ਬਿਲਕੁਲ ਥੱਲਾ ਲਾਇਆ ਹੋਇਆ। ਹੁਣ ਜਿਹੜਾ ਮਾੜਾ ਮੋਟਾ ਸਿੰਬੋਲਿਕ ਔਰ ਜਿਹਦੇ ਲਈ ਇੰਨੀਆਂ ਕੁਰਬਾਨੀਆਂ ਧਰਮ ਯੁੱਧ ਮੋਰਚੇ ਤੋਂ ਦਰਸ਼ਨ ਸਿੰਘ ਵੇਰੂਮਾਨ ਦੀ ਸ਼ਹਾਦਤ, ਹਾਲਾਂਕਿ ਸਾਨੂੰ ਫਰਕ ਨਹੀਂ ਪੈਂਦਾ ਹੈ, ਅਸੀਂ ਤਾਂ ਇਹ ਸਮਝਦੇ ਹਾਂ ਵੀ ਜਿਸ ਕਿਸਮ ਦੀਆਂ ਇਹਨਾਂ ਦੀਆਂ ਨੀਤੀਆਂ ਨੇ ਜਿਹੜੇ ਸਿੱਖਾਂ ਨੂੰ
ਅਸੀਂ ਸਮਝਾ ਨਹੀਂ ਸਕੇ ਜਾਂ 41 ਸਾਲਾਂ 'ਚ ਜਿਨ੍ਹਾਂ ਨੂੰ ਸਮਝ ਨਹੀਂ ਆਈ ਖਾਲਿਸਤਾਨ ਕਿਉਂ ਜ਼ਰੂਰੀ ਹੈ ਉਹਨਾਂ ਨੂੰ ਸਮਝ ਆ ਰਹੀ ਹੈ। ਲੇਕਿਨ ਇਹ ਐਗੋਨੀ, ਇਹ ਪੇਨ ਇੰਨੀ ਪ੍ਰੋਲੋਂਗ ਹੁੰਦੀ ਜਾ ਰਹੀ ਹੈ ਔਰ ਉਹਦੇ ਜਿਹੜੇ ਅੱਡ-ਅੱਡ ਧਿਰਾਂ ਉੱਥੇ ਖੜੀਆਂ ਕੀਤੀਆਂ ਹੋਈਆਂ ਨੇ, ਬਾਰਿੰਗ 1 or 2 ਜਿਹੜੀਆਂ ਪੰਥਕ ਵਿਚਾਰਧਾਰਾ ਵਾਲੀਆਂ ਨੇ, ਸਾਰਿਆਂ ਨੇ ਪੋਜੀਸ਼ਨ ਕੰਪਰੋਮਾਈਜ਼ ਕੀਤੀ ਹੋਈ ਹੈ। ਹੁਣ ਜਦੋਂ ਇਹ ਆਇਆ ਸਾਹਮਣੇ ਇੱਕਦਮ ਇਸ ਦੇ ਉੱਤੇ, ਕਿਉਂਕਿ ਆਲਰੇਡੀ ਜੇ ਤਾਂ ਪੰਜਾਬ ਯੂਨੀਵਰਸਿਟੀ 'ਚ ਇਹ ਐਜੀਟੇਸ਼ਨ ਨਾ ਚੱਲ ਰਹੀ ਹੁੰਦੀ ਤਾਂ ਮੇ ਵੀ ਕਿਸੇ ਨੇ ਬਹੁਤਾ ਇੱਕ ਅੱਧਾ ਬਿਆਨ ਸੁਖਬੀਰ ਬਾਦਲ ਨੇ ਦੇ ਦੇਣਾ ਸੀ, ਇੱਕ ਅੱਧਾ ਕਿਸੇ ਹੋਰ ਗੱਲ ਮੁੱਕ ਜਾਣੀ ਸੀ। ਪਰ ਕਿਉਂਕਿ ਆਲਰੇਡੀ ਭਖਿਆ ਹੋਇਆ, ਉਹ ਜੋ ਹੀ ਸਾਹਮਣੇ ਆਇਆ ਇੱਕਦਮ ਪੰਜਾਬ ਦੇ ਵਿੱਚ ਇੰਨਾ ਸ਼ੌਕ ਆਇਆ ਕਿ ਭਾਈ ਈਵਨ ਕੁਛ ਜਿਹੜੇ ਯੂਟਿਊਬਰ ਨੇ, ਅਦਰਵਾਈਜ਼ ਪੂਰੇ ਇੰਡੀਅਨ ਨੈਸ਼ਨਲਿਸਟ ਨੇ, ਉਹਨਾਂ 'ਚ ਵੋਰਾ ਨਾਂ ਦਾ ਹੈਗਾ ਇੱਕ ਇੰਦੂ ਬਾਲਾ ਕਿ ਕੀ ਹੈ ਬੀਬੀ, ਉਹਨਾਂ ਨੇ ਵੀ ਪੂਰੇ ਸ਼ੋਅ ਲਿਆ ਕੇ ਕੀਤਾ ਕਿ ਭਾਈ ਇਹ ਜਿਹੜਾ ਇਹ ਧੱਕਾ ਹੋ ਰਿਹਾ ਪੰਜਾਬ ਦੇ ਨਾਲ, ਇਹ ਤਾਂ ਸਿੱਖਾਂ ਨੂੰ ਪਨਿਸ਼ ਕੀਤਾ ਜਾ ਰਿਹਾ। 3 ਖੇਤੀ ਕਾਨੂੰਨ ਵਾਪਸ ਲੈਣ ਦੇ ਉੱਤੇ ਜਿਹੜਾ ਮਜਬੂਰ ਕੀਤਾ ਉਹ ਸਾਰੇ। ਫਿਰ ਇੱਕਦਮ ਸੁਨੀਲ ਜਾਖੜ ਜਿਹਨੂੰ ਕਾਂਗਰਸੀ ਸੀ, ਪਿਓ ਉਹਦਾ ਕਿਸੇ ਜ਼ਮਾਨੇ 'ਚ ਬਲਰਾਮ ਜਾਖੜ, ਇੰਦਰਾ ਗਾਂਧੀ ਦਾ ਜਿਹੜਾ ਉਹ ਟਰਸਟਵਰਦੀ ਸੀ, ਜਿਹਨੇ ਇਹ ਕਿਹਾ ਸੀ ਕਿ अगर भारत की एकता अखंडता के लिए 2 करोड़ सिखों को भी मारना पड़ा तो हम इससे हिचकिचाएंगे नहीं। वो बोलिया, उन्हें कहा जी नहीं नहीं असी अमित शाह नाल असी कोर कमेटी की मीटिंग की है, असी गलबात की है, उन्होंने असी कर रहे हैं। उन्होंने भी कहा जी अजे तो असी विचार कर रहे हैं, उन्होंने उन्होंने वापस नहीं लिया है, शेल्व किया हाल की घड़ी, क्योंकि जिन्होंने तुसी कहा टेस्टिंग ऑफ वाटर्स कि वो टेस्ट कर रहे हैं कि किन्नी की रजिस्टेंस बची है। हालांकि इस उत्ते बहुत सारिया बयानबाजियाँ, भगवंत मान ने भी बयान दिता है, सुखबीर बादल ने भी दिता है, इधरों बयान उधरों बयान। वो जोड़ा बुच्चड़ बेअंते का पोता है जोड़ा नैक्सट सिखां की नस्लकुशी लई जिन्होंने तैयार किया, उन्हें भी कहा एवें ही खंभां दीयां डारां बनाई जांदे ने, ये तो अजे विचार अधीन ही है, इहदे नाल कोई बहुता फर्क तो नहीं पैना, असीं तां एडमिनिस्ट्रेशन नूं होर जिहड़ा उहनूं सचज्जा बनाउणा चाहुंदे। सो कुल मिला के ये गल समझण, ये फिर अगेन ये सारे टेस्टिंग ऑफ वाटर भी है, गुलामी के सिम्पटम भी ने। तुहानू बार बार उन्होंने एक तो बाद उस किस्म के एजेंडे दे विच उलझा रहे हैं ताकि तुहाडा फोकस अपनी आज़ादी ते ना होए। पर असी समझते हैं कि जिन्ना कि डायस्पोरा सिखां च ये समझ है, एक केस बिल्ट भी होया इंटरनैशनली, शहीदां दा डुलिया खून है, ये सारियां गल्लां चंडीगढ़ इधर उधर ये तां जून 84 तक रैलेवेंट सी। धर्मयुद्ध मोर्चे का हिस्सा, आनंदपुर मोर्चे का जिहड़ा आनंदपुर के मथे का, उस तो बाद तो संत भिंडरांवालियां दा कथन भी, पंथक कमेटी का अकाल तखत तो लिया फैसला भी और खालिस्तान का ऐलाननामा भी। हुण जिहड़ी है सानू डू और डाई दी फाइनल बैटल खालिस्तान की विढ़नी होएगी। अदरवाइज जे असीं इन्हां 'च उलझे रहना तो फिर अगले होर 40-50 साल जिहड़ा वो ये कही जाइए जी साढ़े नाल ये वितकरा भी होया, खालसा जी ये वितकरा भी होया, साढ़े नाल आ धक्का होया, वो धक्का होया, सुनाई जाओ और ये इहदा कोई फर्क नहीं पैना जदों तक असी इस सल्यूशन की गल नहीं करते कि किस उद्यम ते राज मिले, शत्रु ते सब होवे मीता। जी राज साहब, बहुत बहुत शुक्रिया। सो थलेन ब्रेक व्यूअर्स, तुसां इसी तरह बने रहना, मिलते हैं आफ्टर दिस शॉर्ट ब्रेक। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ
Accurate Accountants and Taxes। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਤੇ ਐਤਵਾਰ ਕੈਨੇਡਾ ਦੀ ਰਾਜਧਾਨੀ ਓਟਵਾ ਵਿੱਚ ਖਾਲਿਸਤਾਨ ਰੈਫਰੈਂਡਮ ਸਫਲਤਾ ਸਹਿਤ ਨੇਪਰੇ ਚੜ੍ਹਿਆ ਔਰ ਬਰਫਬਾਰੀ ਹੋਣ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਖਾਲਿਸਤਾਨ ਲਈ ਵੋਟਾਂ ਪਾਈਆਂ ਔਰ ਇੱਕ ਪਾਸੇ ਕੈਨੇਡਾ ਦੀ ਸਰਕਾਰ ਨੂੰ ਭਾਰਤ ਅੱਗੇ ਸਰੈਂਡਰ ਕਰ ਲਿਆ ਗਿਆ ਲੱਗਦਾ ਹੈ ਔਰ ਦੂਸਰੇ ਪਾਸੇ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦ੍ਰਿਸ਼ ਪਟਨਾਇਕ ਨੇ ਇੱਕ ਟੀਵੀ ਚੈਨਲ ਨੂੰ ਇੱਕ ਇੰਟਰਵਿਊ ਵਿੱਚ ਸਿੱਖ ਕੌਮ ਦੇ ਖਿਲਾਫ ਪੂਰੀ ਤਰ੍ਹਾਂ ਜਿਹੜਾ ਜ਼ਹਿਰ ਹੈ ਉਗ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਸਿੱਖਸ ਫਾਰ ਜਸਟਿਸ ਔਰ ਉਹਨਾਂ ਸਾਰੇ ਵੀਰਾਂ ਭੈਣਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਔਰ ਬੀਤੇ ਕੱਲ੍ਹ ਜਿਹੜਾ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਕੈਨੇਡਾ ਦੀ ਕੈਪੀਟਲ ਰਾਜਧਾਨੀ ਓਟਵਾ ਦੇ ਵਿੱਚ ਪਈਆਂ, ਬਹੁਤ ਸਫਲ ਰੈਫਰੈਂਡਮ ਸੀ। ਬੇਸ਼ੱਕ ਅਨਐਕਸਪੈਕਟਡ, ਹਾਲਾਂ ਮੰਥ ਤਾਂ ਨਵੰਬਰ ਦਾ ਚੱਲ ਰਿਹਾ ਹੈ ਕਿ ਉਸ ਰੀਜਨ ਦੇ ਵਿੱਚ ਬਰਫ਼ਬਾਰੀ ਹੋ ਸਕਦੀ ਹੈ। ਬਰਫ਼ਬਾਰੀ ਸੀ, ਲੇਕਿਨ ਜਿਵੇਂ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਉਹ ਟੋਰਾਂਟੋ ਤੋਂ ਹੋਣ, ਮੌਂਟਰੀਆਲ ਤੋਂ ਹੋਣ, ਓਟਵਾ ਦੇ ਵਿੱਚ ਆਪਣਾ ਔਰ ਈਵਨ ਦੂਰ ਦੁਰਾਡਿਓਂ ਬ੍ਰਿਟਿਸ਼ ਕੋਲੰਬੀਆ ਔਰ ਐਲਬਰਟਾ, ਕੈਲਗਰੀ, ਦੂਰ ਦੁਰਾਡੀਆਂ ਥਾਵਾਂ ਤੋਂ ਪਹੁੰਚੇ ਔਰ ਜਿਸ ਨੂੰ ਇਹ ਕਿਹਾ ਜਾਂਦਾ ਹੈ ਕਿ ਇਹ ਪਿਕਚਰ ਸਪੀਕਸ ਇਹ 1000 ਵਰਡਸ। ਜਦੋਂ ਤੁਸੀਂ ਉਹਨਾਂ ਦੇ ਇਮੇਜਸ ਦੇਖਦੇ ਹੋ ਜਾਂ ਦੂਸਰੇ ਦੂਰ ਦੂਰ ਤੱਕ ਨਾ ਟੁੱਟਣ ਵਾਲੀਆਂ ਲਾਈਨਾਂ ਨੇ ਔਰ ਛੋਟੇ ਛੋਟੇ ਬੱਚੇ, ਬੀਬੀਆਂ, ਬਜ਼ੁਰਗ ਜਿਵੇਂ ਸਬਰ ਦੇ ਨਾਲ 3-3, 4-4 ਘੰਟੇ ਲਾਈਨਾਂ ਦੇ ਵਿੱਚ ਖਲੋਤੇ ਨੇ। ਸੋ ਇਹ ਮੈਸੇਜ ਖਾਸ ਤੌਰ 'ਤੇ ਜਦੋਂ ਕਿ ਇੱਕ ਪਾਸੇ ਜਸਟਿਨ ਟਰੂਡੋ ਦੀ ਹਕੂਮਤ ਨੇ ਤਾਂ ਭਾਰਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹਨੂੰ ਇੱਕ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ ਲਈ ਜ਼ਿੰਮੇਵਾਰ ਦੱਸਿਆ, ਉਹਨਾਂ ਦੇ ਡਿਪਲੋਮੈਟ ਥਰੋ ਆਊਟ ਕੀਤੇ, ਉਹਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਜ਼ਿੰਮੇਵਾਰ ਦੱਸਦੇ ਆ। ਜਿਹੜਾ ਉਹ 5 ਆਈਜ਼ ਕੰਟਰੀਜ਼ ਦਾ ਵੀ ਜਿਹੜਾ ਸਾਰਾ ਵਰਤਾਰਾ ਹੋਇਆ ਔਰ ਹੁਣ ਇਹ ਵੀ ਸਾਹਮਣੇ ਆਇਆ ਪਿਛਲੇ ਦਿਨਾਂ ਦੀ ਰਿਪੋਰਟਸ ਕਿ ਕਿਵੇਂ ਇਨਫੈਕਟ ਬ੍ਰਿਟਿਸ਼ ਇੰਟੈਲੀਜੈਂਸ ਨੇ ਹੀ ਇਹ ਤਿੰਨੋਂ ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ ਔਰ ਗੁਰਪਤਵੰਤ ਸਿੰਘ ਪੰਨੂ ਇਹਨਾਂ ਦੇ ਮਰਡਰ ਦਾ ਪਲਾਟ ਰਚਿਆ ਸੀ। ਹੁਣ ਇਸ ਸਾਰੇ ਦੇ ਚੱਲਦਿਆਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਕੌਮ ਨੇ ਜਦੋਂ ਇਹ ਮਰਡਰ, ਇਸ ਕਿਸਮ ਦੀਆਂ ਹਕੂਮਤਾਂ ਜਿਹੜੀਆਂ ਵਰਸ ਦੈਨ ਡਿਕਟੇਟਰਸ਼ਿਪਸ ਨੇ ਉਹ ਕਰਵਾਉਂਦੀਆਂ ਨੇ, ਮਕਸਦ ਤਾਂ ਉਹਨਾਂ ਦਾ ਫੀਅਰ ਫੈਕਟਰ ਹੁੰਦਾ ਕਿ ਉਹਨਾਂ ਨੇ ਡਰ ਪੈਦਾ ਕਰਨਾ ਹੈ। ਲੇਕਿਨ ਇਸ ਦੇ ਉਲਟ ਰਾਦਰ ਜਿਵੇਂ ਸਿੱਖਾਂ ਨੇ ਡਿਫਾਇੰਸ ਦਿੱਤੀ ਹੈ, ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਸਰੀ ਦੇ ਵਿੱਚ ਵੀ ਰੈਫਰੈਂਡਮ ਹੋਇਆ, ਸੈਨ ਫਰਾਂਸਿਸਕੋ 'ਚ ਹੋਇਆ, ਸੈਕਰਾਮੈਂਟੋ 'ਚ ਹੋਇਆ, ਵਾਸ਼ਿੰਗਟਨ LA 'ਚ ਹੋਇਆ, ਵਾਸ਼ਿੰਗਟਨ DC 'ਚ ਹੋਇਆ, ਹੁਣ ਵਾਪਸ ਓਟਵਾ 'ਚ ਜਿਹੜਾ ਕਿਉਂਕਿ ਟੋਰਾਂਟੋ 'ਚ ਤਾਂ ਪਹਿਲਾਂ ਹੋਇਆ ਹੀ ਸੀ। ਔਰ ਜਿਵੇਂ ਜਿੰਨੀ ਵੱਡੀ ਗਿਣਤੀ 'ਚ ਸਿੱਖ ਨਿਕਲੇ, ਜ਼ਾਹਰ ਹੈ ਵੀ ਸਿੱਖਾਂ ਦੀ ਡਿਫਾਇੰਸ ਤਾਂ ਇਹ ਸ਼ੋਅ ਕਰਦੀ ਹੈ ਕਿ ਭਾਈ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ, ਵੀ ਅਸੀਂ ਤੁਹਾਡੇ ਤੋਂ ਡਰਨ ਵਾਲੇ ਨਹੀਂ। ਪਰ ਜਿਹੜੀ ਇੱਕ ਦੁਖਦ ਮੈਂ ਸਮਝਦਾ ਵੀ ਡਿਵੈਲਪਮੈਂਟ ਹੈ ਕਿ ਵੀ ਇਹਦੇ ਬਾਵਜੂਦ ਅਸੀਂ ਜਦੋਂ ਇਹ ਕਲੇਮ ਕਰਦੇ ਹਾਂ ਜਾਂ ਫਖਰ ਕਰਦੇ ਹਾਂ ਕਿ ਜੀ ਸਾਡੇ 20-21 MP ਨੇ ਅੱਡ ਪਾਰਟੀਆਂ ਜੋ ਜ਼ਿਆਦਾ ਲਿਬਰਲ 'ਚੋਂ ਹੀ ਗਏ ਹੋਏ ਨੇ। ਮਾਰਕ ਕਾਰਨੀ ਜਿਹੜਾ ਪ੍ਰਾਈਮ ਮਿਨਿਸਟਰ ਜਿਹੜੀ ਹੈ ਲਿਬਰਲ ਪਾਰਟੀ ਦੀ ਹਕੂਮਤ ਹੀ ਬਣੀ, ਪਰ ਜਿਵੇਂ ਮਾਰਕ ਕਾਰਨੀ ਦੀ ਹਕੂਮਤ ਨੇ ਸਰੈਂਡਰ ਕੀਤਾ ਮੋਦੀ ਦੇ ਸਾਹਮਣੇ, ਇੱਕ ਪਾਸੇ ਓਟਵਾ ਦੇ ਵਿੱਚ ਰੈਫਰੈਂਡਮ ਚੱਲ ਰਿਹਾ ਸੀ, ਦੂਸਰੇ ਪਾਸੇ ਜੋਹਾਨਸਬਰਗ ਸਾਊਥ ਅਫਰੀਕਾ ਦੇ ਵਿੱਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਔਰ ਮੋਦੀ ਦੀ 1-to-1 ਟਾਕ, ਬਿਜ਼ਨਸ ਨੂੰ ਹੋਰ ਅੱਗੇ ਕਿਵੇਂ ਲੈ ਕੇ ਜਾਣਾ ਹੈ। ਅਗਲੇ ਵਰੇ ਜਿਹੜਾ ਭਾਰਤ ਆਉਣ ਦਾ ਸੱਦਾ ਮਾਰਕ ਕਾਰਨੀ ਨੂੰ ਮੋਦੀ ਨੇ ਦਿੱਤਾ, ਜਿਹੜਾ ਉਹਨੇ ਐਕਸੈਪਟ ਕਰ ਲਿਆ ਔਰ ਇਹ ਇਵੇਂ ਜਿਹੜਾ ਕੈਨੇਡੀਅਨ ਗਵਰਨਮੈਂਟ ਨੇ ਦੱਸ ਦਿੱਤਾ ਕਿ ਕੈਨੇਡੀਅਨ ਸਿਟੀਜ਼ਨਸ ਦਾ, ਭਾਵੇਂ ਉਹ ਸਿੱਖ ਨੇ ਜਾਂ ਹੋਰ ਵੀ ਹੋਣ, ਬਲੱਡ ਮੈਟਰ ਨਹੀਂ ਕਰਦਾ ਔਰ ਅਲਟੀਮੇਟਲੀ ਇਸ ਦੇ ਉੱਤੇ ਜਿਹੜਾ ਸਰੈਂਡਰ ਕੀਤਾ ਕੈਨੇਡਾ ਨੇ ਔਰ ਕੈਨੇਡੀਅਨ ਗਵਰਨਮੈਂਟ ਦਾ ਇਹ ਸਰੈਂਡਰ ਹੀ ਹੈ ਜਿਹਦੀ ਬਦੌਲਤ ਜਿਹੜਾ ਨਵਾਂ ਹਾਈ ਕਮਿਸ਼ਨਰ ਇੰਡੀਆ ਦਾ ਆ ਕੇ ਦਿਨੇਸ਼ ਪਟਨਾਇਕ ਕੈਨੇਡਾ ਦੇ ਵਿੱਚ ਬਿਠਾਇਆ ਓਟਵਾ ਦੇ ਵਿੱਚ, ਉਹਨੇ ਜਿਹੜਾ ਇੱਕ ਮੇਨ ਸਟ੍ਰੀਮ TV ਚੈਨਲ ਨੂੰ ਜਿਹੜਾ ਇੰਟਰਵਿਊ ਦਿੰਦੇ ਆ, ਜਿਸ ਨਫ਼ਰਤ ਦੇ ਨਾਲ, ਹਕਾਰਤ ਦੇ ਨਾਲ, ਜਿਵੇਂ ਉਹਨੇ ਸਪਿਊ ਵੈਨਮ ਕੇ ਜ਼ਹਿਰ ਉਗਲਿਆ ਸਿੱਖਾਂ ਦੇ ਖਿਲਾਫ। ਉਹ ਇੱਕ ਪਾਸੇ ਬਿਸ਼ਨੋਈ ਗੈਂਗ
ਉਹਨੂੰ ਕਹਿ ਰਿਹਾ ਜੀ ਬਿਲਕੁਲ ਬਹੁਤ ਚੰਗਾ ਕੀਤਾ ਤੇ ਪਾਬੰਦੀ ਅਸੀਂ ਵੀ ਇਹ ਕਰ ਤੇ ਸਿੱਖ ਗੈਂਗਸ ਇਹ ਐਗਜ਼ੈਕਟਲੀ ਇੱਕ ਪਾਸੇ ਦੁਨੀਆ ਦੇ ਵਿੱਚ ਜਦੋਂ ਇਹ ਹੁੰਦਾ ਹੈ ਕਿ ਜੀ ਕੋਈ ਵੀ ਮਜ਼ਹਬ ਜ਼ਿੰਮੇਵਾਰ ਨਹੀਂ ਹੁੰਦਾ, ਕ੍ਰਿਮੀਨਲ ਤਾਂ ਕਿਸੇ ਵੀ ਮਜ਼ਹਬ ਦਾ ਹੋ ਸਕਦਾ ਜੇ ਕ੍ਰਿਮੀਨਲ ਵੀ ਕਹਿਣਾ ਹੋਏ, ਪਰ ਜਿਹੜੀਆਂ ਗੈਂਗਸ ਨੂੰ ਖੁਦ ਜਿਹੜੀ ਕੈਨੇਡੀਅਨ ਇੱਕ ਪਾਸੇ RCMP ਸੀਸਸ ਦੀਆਂ ਰਿਪੋਰਟਾਂ ਨੇ, ਜਸਟਿਸ ਹੌਕ ਕਮਿਸ਼ਨ ਦੀ ਰਿਪੋਰਟ ਹੈ ਜਿਹਦੇ 'ਚ ਇੰਡੀਆ ਨੂੰ ਸਿੱਧੇ ਤੌਰ ਤੇ ਇਹ ਫਰੋਤੀਆਂ ਵਾਲੀਆਂ ਗੈਂਗਾਂ, ਇਹ ਮਰਡਰ, ਇਹ ਦੂਜਿਆਂ ਦੇ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ, ਉਹਨੂੰ ਕੋਆਰਡੀਨੇਟ ਉਹ ਕਰਦੇ ਨੇ, ਕੈਨੇਡੀਅਨ ਸਿਟੀਜ਼ਨਸ ਦੀ ਜਾਣਕਾਰੀ ਉਹਨਾਂ ਨੂੰ ਦਿੰਦੇ ਨੇ। ਪਰ ਇਹ ਕੈਨੇਡੀਅਨ ਸਰਕਾਰ ਦਾ ਸਰੈਂਡਰ ਹੈ ਮਾਰਕ ਕਾਰਨੀ ਗਵਰਨਮੈਂਟ ਦਾ ਕਿ ਉਹਨਾਂ ਦੇ ਉਸ ਮੁਲਕ 'ਚ ਬੈਠ ਕੇ ਉਹ ਸਿੱਖ ਗੈਂਗਸ ਨੂੰ ਜ਼ਿੰਮੇਵਾਰ ਦੱਸ ਰਿਹਾ ਹੈ। ਔਰ ਈਵਨ ਕੈਨੇਡਾ ਦੀ ਜਿਹੜੀ ਆਪਣੀ ਜਿਹੜੇ ਕੈਨੇਡਾ ਨੇ ਕਿਊਬੈਕ ਦੇ ਵਿੱਚ 1980 ਔਰ 1995 ਦੇ ਵਿੱਚ ਰੈਫਰੈਂਡਮ ਕਰਾਏ, ਉਹਨਾਂ ਨੂੰ ਵੀ ਉਹ ਫਾਰਸ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜੀ ਤੁਹਾਨੂੰ ਪਤਾ ਹੀ ਹੈ ਵੀ ਇਸ ਕਿਸਮ ਦਾ ਕੀ ਹੈ। ਔਰ ਇਸ ਦੇ ਉੱਤੇ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਸਿੱਖਸ ਫਾਰ ਜਸਟਿਸ ਨੇ ਬਿਲਕੁਲ ਠੀਕ ਲਾਈਨ ਲਈ ਹੈ। ਉਹਨਾਂ ਨੇ ਜਿਹੜਾ ਕਾਰਨੀ ਮੋਦੀ ਦੀ ਜਿਹੜੀ G20 ਟ੍ਰੇਡ ਟਾਕਸ ਨੇ ਉਸ ਦੇ ਉੱਤੇ ਸਵਾਲੀਆ ਨਿਸ਼ਾਨ ਲਾਉਂਦੇ ਆ। ਉਹਨਾਂ ਨੇ ਕਿਹਾ ਕਿ ਵੀ ਇੱਕ ਪਾਸੇ ਜਿਹੜਾ ਉਹ ਸਿੱਖ ਆਪਣਾ ਰਿਜ਼ੋਲਵ ਦੇ ਰਹੇ ਨੇ ਰੈਫਰੈਂਡਮ ਰਾਹੀਂ, ਦੂਸਰੇ ਪਾਸੇ ਜਿਹੜਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਹੈ ਉਹ ਲਾਈਕ ਇਹ ਬੈਂਕ ਟੈਲਰ ਕਿ ਉਹ ਨੋਟ ਗਿਣ ਰਿਹਾ ਬੈਂਕ ਟੈਲਰ ਕਿ ਵੀ ਇਹ ਪ੍ਰਾਈਮ ਮਿਨਿਸਟਰ ਨਹੀਂ ਹੈ ਜਿਹੜਾ ਕਿ ਸ਼ਹਿਰੀਆਂ ਦੇ ਹੱਕਾਂ ਦੀ ਰਾਖੀ ਕਰੇ, ਇਹ ਤਾਂ ਬੈਂਕ ਟੈਲਰ ਬਣਿਆ ਹੋਇਆ ਕਿ ਵੀ ਇੱਕ ਪਾਸੇ ਰੈਫਰੈਂਡਮ ਖਾਲਿਸਤਾਨ ਦਾ ਹੋ ਰਿਹਾ, ਦੂਸਰੇ ਪਾਸੇ G20 ਦੇ ਵਿੱਚ ਨਰਿੰਦਰ ਮੋਦੀ ਦੇ ਨਾਲ ਬੈਠਾ ਜਿਹੜਾ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਹੈ, ਆਪਣੀਆਂ ਸਿਕਿਉਰਿਟੀ ਏਜੰਸੀਜ਼ ਜਿਨ੍ਹਾਂ ਨੇ ਪਬਲਿਕਲੀ ਵਾਰਨ ਕੀਤਾ ਹੋਇਆ ਕਿ ਭਾਈ ਇਹ ਮੋਦੀ ਗਵਰਨਮੈਂਟ ਦਾ ਹੀ ਅਸੈਸੀਨੇਸ਼ਨ ਪਲਾਟ ਹੈ, ਐਕਸਟੋਰਸ਼ਨ ਨੈਟਵਰਕ, ਫੋਰਨ ਇੰਟਰਫੇਰੈਂਸ, ਉਸ ਦੇ ਉਲਟ ਜਾ ਕੇ ਜਿਹੜਾ ਉਹ ਉਸ ਦੇ ਨਾਲ ਮੁਲਾਕਾਤ ਵੀ ਕਰ ਰਿਹਾ। ਔਰ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜਾ ਮੋਦੀ ਗਵਰਨਮੈਂਟ ਹੈ ਉਹ ਅੱਜ ਵੀ 41 ਸਾਲਾਂ ਬਾਅਦ ਵੀ ਸਿੱਖਾਂ ਦਾ ਜੈਨੋਸਾਈਡ ਕਰ ਰਹੀ ਹੈ ਕਿ ਵੀ ਇਨ ਦਾ ਐਂਡ ਆਫ ਦਾ ਡੇ ਇੱਕ ਪਾਸੇ ਸਾਡੇ ਨਾਲ ਜੋ ਹੋ ਰਿਹਾ, ਡੂ ਯੂ ਐਗਰੀ ਵਿਦ ਕਾਰਨੀ ਗਵਰਨਮੈਂਟਸ ਓਪਨਿੰਗ ਟ੍ਰੇਡ ਟਾਕਸ ਵਿਦ ਇੰਡੀਆ, ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿਉਂਕਿ ਗੁਰਪਤਵੰਤ ਸਿੰਘ ਪੰਨੂ ਹੋਰਾਂ ਦਾ ਵੀ ਇੱਕ ਮੇਨ ਸਟ੍ਰੀਮ ਚੈਨਲ ਦੇ ਨਾਲ ਇੰਟਰਵਿਊ ਹੋਇਆ ਔਰ ਉਹਨਾਂ ਨੇ ਕਿਹਾ ਕਿ ਵੀ ਬਿਲਕੁਲ ਅਸੀਂ ਇਸ ਨੂੰ ਜਿਹੜਾ ਇਹ ਇਨਕਾਰਦੇ ਹਾਂ ਔਰ ਇਹ ਜਿਹੜਾ ਆਪਣੇ ਆਪ ਦੇ ਵਿੱਚ ਜਿਹੜਾ ਇਹਨਾਂ ਦੀ ਅਕਾਊਂਟੇਬਿਲਿਟੀ ਇੰਡੀਆ ਦੀ ਹੋਣੀ ਚਾਹੀਦੀ ਹੈ। ਦਿਨੇਸ਼ ਪਟਨਾਇਕ ਦਾ ਜਿਹੜਾ ਇੰਟਰਵਿਊ ਜਿਸ ਦੇ ਮੈਂ ਕੁਝ ਹਵਾਲਿਆਂ ਦਾ ਪਹਿਲਾਂ ਹੀ ਜ਼ਿਕਰ ਕੀਤਾ ਔਰ ਉਹਦੇ 'ਚ ਉਹ ਬਿਲਕੁਲ ਹੁਣ ਵੀ ਹਾਲਾਂਕਿ ਇਹਦੇ ਬਾਵਜੂਦ ਕੈਨੇਡੀਅਨ ਏਜੰਸੀਆਂ ਦੇ ਸਬੂਤ ਬ੍ਰਿਟਿਸ਼ ਇੰਟੈਲੀਜੈਂਸ ਨੇ ਦਿੱਤੇ, ਉਹ ਕਹਿ ਰਿਹਾ ਕਿ ਵੀ ਇਹ ਜਿਹੜਾ ਸਾਡੇ ਤੇ ਇੰਡੀਆ ਨੂੰ ਨਿੱਜਰ ਕਿਲਿੰਗ ਦੇ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ, ਚਾਰਜਿਸ ਐਬਸਰਡ। ਹੁਣ ਇਹ ਉਹੀ ਐਬਸਰਡ ਵਰਡ ਹੈ ਜਦੋਂ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ 'ਚ ਜਿਹੜਾ ਉਹ ਖਲੋ ਕੇ 22 ਸਤੰਬਰ 2023 ਨੂੰ ਕਿਹਾ ਸੀ ਕਿ ਭਾਈ ਇੰਡੀਆ ਜ਼ਿੰਮੇਵਾਰ ਹੈ, ਤੇ ਉਹਨਾਂ ਨੇ ਕਿਹਾ ਸੀ ਇਟ ਇਜ਼ ਐਬਸਰਡ। ਇੰਨੇ ਸਬੂਤਾਂ ਦੇ ਬਾਵਜੂਦ ਕੈਨੇਡਾ 'ਚ ਵਾਪਸ ਇਹਨੂੰ ਲੈ ਆਂਦਾ ਹੈ ਇੰਡੀਆ ਦੇ ਡਿਪਲੋਮੈਟ ਨੂੰ, ਯਾਨੀ ਹਾਈ ਜਿਹੜੇ ਉਹਨਾਂ ਦੇ ਨਾਲ ਡਿਪਲੋਮੈਟਿਕ ਸੰਬੰਧ ਸਥਾਪਿਤ ਕੀਤੇ ਇੰਡੀਆ, ਉਹੀ ਗੱਲ ਉਹ ਫੇਰ ਕਹਿ ਰਿਹਾ ਨੋ ਨਿੱਜਰ ਕਿਲਿੰਗ ਲਿੰਕ ਔਰ ਵੀ ਵਰ ਨੈਵਰ ਇਨਵੋਲਵਡ ਇਨ ਥੀਸ ਥਿੰਗਸ, ਇੰਡੀਆ ਡਜ਼ਨਟ ਡੂ ਸੱਚ ਥਿੰਗਸ, ਦਿਸ ਇਜ਼ ਪ੍ਰੀਪੋਸਟਰਸ ਐਂਡ ਐਬਸਰਡ। ਇਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿੰਨੇ ਹੌਸਲੇ ਵਧੇ ਹੋਏ ਨੇ। ਔਰ ਫਿਰ ਉਹ ਨਾਲ ਦੀ ਨਾਲ ਜਿਹੜਾ ਹੈ ਉਹ ਸਾਰੇ ਇੰਟਰਵਿਊ ਦੇ ਵਿੱਚ ਕਹਿ ਰਿਹਾ ਕਿ ਜੀ ਅਸੀਂ ਵੈਲਕਮ ਕਰਦੇ ਹਾਂ ਕੈਨੇਡਾ ਨੇ ਬਿਸ਼ਨੋਈ ਗੈਂਗ ਨੂੰ ਜਿਹੜਾ ਉਹ ਦਹਿਸ਼ਤਗਰਦ ਐਂਟੀਟੀ ਐਲਾਨਿਆ। ਅਸੀਂ ਪਹਿਲਾਂ ਹੀ ਬਿਸ਼ਨੋਈ ਦੇ ਭਰਾ ਨੂੰ ਉੱਥੇ ਫੜਿਆ ਹੋਇਆ, ਹੁਣ ਉਹਦਾ ਦੂਸਰਾ ਭਰਾ ਅਸੀਂ ਅਮਰੀਕਾ ਤੋਂ ਡਿਪੋਰਟ ਹੋ ਕੇ ਇੰਡੀਆ ਗਿਆ, ਅਸੀਂ ਉਹਨੂੰ ਐਕਸਟ੍ਰਾਡਾਈਟ ਕੀਤਾ ਲਾਸਟ ਵੀਕ। ਐਕਸਟ੍ਰਾਡਾਈਟ ਨਹੀਂ ਡਿਪੋਰਟ, ਐਕਸਟ੍ਰਾਡਾਈਟ ਹੁੰਦਾ ਤੁਸੀਂ ਮੰਗਦੇ ਹੋ ਵੀ ਸਾਡੇ ਹਵਾਲੇ ਕਰੋ, ਇੰਡੀਆ ਨੇ ਕਦੇ ਨਹੀਂ ਮੰਗੀ ਹੈ ਐਕਸਟ੍ਰਾਡੀਸ਼ਨ, ਇਹ ਅਮਰੀਕਾ ਨੇ ਫੜ ਕੇ ਡਿਪੋਰਟ ਕੀਤਾ। ਦੈਟ ਇਜ਼ ਵਾਟ ਇਜ਼ ਦਾ ਡਿਫਰੈਂਸ ਬਿਟਵੀਨ ਡਿਪੋਰਟੇਸ਼ਨ ਐਂਡ ਐਕਸਟ੍ਰਾਡੀਸ਼ਨ। ਔਰ ਉਹਨੇ ਕਿਹਾ ਜੀ ਅਸੀਂ ਬਹੁਤ ਐਕਸ਼ਨ ਕਰ ਰਹੇ ਹਾਂ। ਫਿਰ ਜਦੋਂ ਉਹਨੂੰ ਕਿਹਾ ਕਿ ਵੀ ਇਹ ਜਿਹੜਾ ਸਾਰਾ ਗੈਂਗਸਟਰਸ ਔਰ ਦੂਸਰਾ ਚੱਲ ਰਿਹਾ, ਉਹਦੇ 'ਚੋਂ ਕਹਿ ਰਿਹਾ ਕਿ ਵਾਰਨਿੰਗ ਦੈਟ ਟ੍ਰਾਂਸਨੈਸ਼ਨਲ ਕ੍ਰਿਮੀਨਲ ਸਿੰਡੀਕੇਟਸ now operated with the same global reach as terror groups. Patnaik stressed the need for deeper security cooperation between New Delhi and Ottawa. Whatever intelligence we have about these gangs, both the Bishnoi gang and the Sikh gangs, operating with links to global cartels, we are sharing. ਹੁਣ ਤੁਸੀਂ ਇਹ ਦੇਖੋ ਕਿ ਵੀ ਇਸ ਕਦਰ ਨਫ਼ਰਤ,
ਹੇਟਰੇਡ ਇਹਨਾਂ ਦੇ ਖੜੇ ਕੀਤੇ ਉਹ ਬਿਸ਼ਨੋਈ ਹੋਏ, ਗੋਲਡੀ ਹੋਏ, ਇੰਡੀਅਨ ਏਜੰਸੀਆਂ ਦਾ। ਪਰ ਉਹਨੂੰ ਤੁਸੀਂ ਜਿਹੜਾ ਉਹ ਕਿਵੇਂ ਸਿੱਖਾਂ ਦੇ ਨਾਲ ਜੋੜ ਕੇ ਉਹੀ ਡਰਟੀ ਗੇਮ, ਨਾਲੇ ਤਾਂ ਇੱਕ ਪਾਸੇ ਚੋਰ, ਇੱਕ ਦੂਸਰੇ ਪਾਸੇ ਚਤਰ ਬਣਨ ਦੀ ਵੀ ਇਹ ਕੋਸ਼ਿਸ਼ ਕਰ ਰਿਹਾ। ਪਰ ਇਹਨਾਂ ਦਾ ਨਹੀਂ ਹੈ, ਇਹ ਕੈਨੇਡੀਅਨ ਸਰਕਾਰ ਦਾ ਸੈਲ ਆਊਟ ਹੈ। ਉਹਨਾਂ ਨੇ ਸਿੱਖ ਬਲੱਡ ਜਿਹੜਾ ਹੈ ਉਸ ਨੂੰ ਸੈਲ ਆਊਟ ਕੀਤਾ ਔਰ ਇਸ ਦੇ ਨਾਲ ਉਹ ਫਿਰ ਕਹਿ ਰਿਹਾ ਕਿ ਵੀ ਅਸੀਂ ਜਿਹੜਾ ਹੈ ਬਿਲਕੁਲ, ਉਹ ਕੈਨੇਡਾ ਨੂੰ ਕਹਿ ਰਿਹਾ, ਜਿਹੜੀ ਇੰਟਰਵਿਊਰ ਸੀ ਉਹਨੂੰ ਕਹਿ ਰਿਹਾ ਕਿ ਵੀ ਜਿਹੜਾ ਦੇਖੋ 40 ਸਾਲ ਪਹਿਲਾਂ 1985 'ਚ ਏਅਰ ਇੰਡੀਆ ਕਨਿਸ਼ਕਾ ਬੋmbਿੰਗ ਹੋਈ, ਅਸੀਂ ਉਦੋਂ ਤੋਂ ਇਹ ਇਸ਼ੂ ਚੁੱਕ ਰਹੇ ਹਾਂ ਕਿ ਬਈ ਤੁਸੀਂ ਜਿਹੜਾ, ਲੇਕਿਨ ਕੈਨੇਡਾ ਜਿਹੜਾ ਫਰੀडम ਆਫ ਐਕਸਪ੍ਰੈਸ਼ਨ ਦੇ ਥੱਲੇ ਇਹਨਾਂ ਨੂੰ ਸੇਫ ਥਾਂ ਦਿੰਦਾ ਔਰ ਇਸ ਦੀ ਵਜ੍ਹਾ ਕਰਕੇ ਹੀ ਅੱਜ ਕੈਨੇਡੀਅਨ ਸੇਫ ਨਹੀਂ ਨੇ, ਕਿਉਂਕਿ ਤੁਸੀਂ ਜਿਹੜਾ ਇਹਨਾਂ ਨੂੰ ਸਪੇਸ ਦਿੱਤਾ। ਇਹ ਆਪਰੇਸ਼ਨਲ ਹੱਬ ਔਰ ਫਾਈਨੈਂਸ਼ੀਅਲ ਫਲੋਜ਼ ਬਣੇ ਹੋਏ ਨੇ। ਔਰ ਜਦੋਂ ਉਹਨੂੰ ਪੁੱਛਿਆ ਗਿਆ, ਉਹਨੇ ਇੰਟਰਵਿਊਰ ਨੇ ਪੁੱਛਿਆ ਕਿ ਵੀ ਕੈਨੇਡਾ 'ਚ ਫਰੀडम ਆਫ ਐਕਸਪ੍ਰੈਸ਼ਨ ਹੈ, ਆਪਣੇ ਵਿਚਾਰਾਂ ਦੀ ਆਜ਼ਾਦੀ, ਪ੍ਰੋਟੈਸਟ ਕਰਨ ਦਾ, ਖਾਲਿਸਤਾਨ ਰੈਫਰੈਂਡਮ ਦਾ ਵੀ ਜ਼ਿਕਰ ਕੀਤਾ ਵੀ ਆਟਵਾ 'ਚ ਹੋ ਰਿਹਾ ਇਹਦੇ 'ਚ, ਉਹਦੇ 'ਤੇ ਉਹ ਭੜਕਿਆ। ਉਹ ਕਹਿੰਦਾ ਜੀ ਜਿਹਨੂੰ ਤੁਸੀਂ ਫਰੀडम ਆਫ ਐਕਸਪ੍ਰੈਸ਼ਨ ਜਾਂ ਦੂਜਾ ਕਹਿੰਦੇ ਹੋ, ਇਹ ਤਾਂ ਤੁਹਾਨੂੰ ਵੀ ਪਤਾ ਹੈ, ਬਟ ਯੂ ਪੀਪਲ ਨੋ ਵਟ ਰੈਫਰੈਂਡਮਸ ਆਰ, ਯੂ ਹੈਵ ਡਨ ਰੈਫਰੈਂਡਮਸ ਇਨ ਦਾ ਪਾਸਟ, you know how farcical this is. farcical, not farcical. ਕੈਨੇਡਾ ਨੇ ਦੋਨੋਂ ਵਾਰ 1980 ਔਰ 1995 'ਚ ਕਿਊਬੈਕ ਦੇ ਵਿੱਚ ਫੇਅਰ ਰੈਫਰੈਂਡਮ ਕਰਾਏ। ਮੈਜੋਰਿਟੀ ਲੋਕਾਂ ਨੇ ਕਿਹਾ ਵੀ ਅਸੀਂ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਹਾਂ, ਅੱਡ ਨਹੀਂ ਹੋਣਾ ਚਾਹੁੰਦੇ, ਅਤੇ ਉਹ ਉਹਨਾਂ ਦੇ ਮੁਲਕ 'ਚ ਬਹਿ ਕੇ ਉਹਨਾਂ ਦੇ ਜਿਹੜੇ ਇੱਕ ਵੈਲਿਡ ਪਾਰਟ ਸੀ ਉਹਨੂੰ ਫਾਰਸੀਕਲ ਕਹਿ ਰਿਹਾ। ਫਿਰ ਉਹ ਕਹਿ ਰਿਹਾ ਜੀ ਦੇਖੋ ਕੱਲ੍ਹ ਨੂੰ ਜਿਹੜਾ ਜੇ ਕੋਈ ਮੁਲਕ ਬੈਠ ਕੇ ਕਿਊਬੈਕ ਦੇ ਜਿਨ੍ਹਾਂ ਨੇ ਦਹਿਸ਼ਤਗਰਦੀ ਕੀਤੀ ਸੀ ਉਹਨਾਂ ਨੂੰ ਹੀਰੋ ਦੱਸੇ, ਔਰ ਫਿਰ ਤੁਹਾਨੂੰ ਕਿਵੇਂ ਲੱਗੇਗਾ ਇਹ ਜਿਹੜੇ ਪੋਸਟਰ ਲਾਉਂਦੇ ਨੇ, ਦੂਜੇ ਲਾਉਂਦੇ ਨੇ, ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਵਾਲਿਆਂ ਨੂੰ ਹਾਈਲਾਈਟ ਕੀਤਾ ਜਾਂਦਾ ਹੈ, ਗਲੋਰੀਫਾਈ ਕੀਤਾ ਜਾਂਦਾ ਹੈ। ਦੂਸਰਾ ਉਹਨੂੰ ਕਿਹਾ ਇਹਦਾ ਉਹ ਕਿਊਬੈਕ ਵਾਲੇ ਨਾਲ ਕੋਈ ਇਹਦੇ ਨਾਲ ਤੁਹਾਡਾ ਮੇਲ ਨਹੀਂ ਹੁੰਦਾ। ਲੇਕਿਨ ਜਦੋਂ ਹੁਣ ਤੁਸੀਂ ਜਿਹੜੀ ਨਫ਼ਰਤ ਨਾਲ ਭਰੇ ਹੋਏ ਹੋ ਜਾਂ ਜਿਹੜੀ ਦਲੀਲ, ਯਾਨੀ ਮਤਲਬ ਇਹ ਹੈ ਕਿ ਇਹ ਜਿਹੜਾ ਮਾਰਕ ਕਾਰਨੀ ਨੇ ਸਰੈਂਡਰ ਕੀਤਾ ਚੰਦ ਸਿੱਕਿਆਂ ਦੀ ਖਾਤਰ, ਇਸ ਨੇ ਇੰਨਾ ਕੁ ਐਮਬੋਲਡਨ ਕਰ ਦਿੱਤਾ ਹੈ ਇੰਡੀਆ ਨੂੰ ਹੋਰ ਵੀ ਕਿ ਕੈਨੇਡਾ ਦੇ ਵਿੱਚ ਬੈਠ ਕੇ ਇਹਨਾਂ ਦਾ ਹਾਈ ਕਮਿਸ਼ਨਰ ਜਿਹੜਾ ਜੇ ਉਹ ਸਿੱਖਾਂ ਨੂੰ ਸਿੱਖ ਗੈਂਗਸ ਦੇ ਨਾਲ ਐਡਰੈਸ ਕਰ ਰਿਹਾ ਤੇ ਤੁਸੀਂ ਅੰਦਾਜ਼ਾ ਲਾਓ। ਔਰ ਇਹ ਕੈਨੇਡਾ ਦੇ ਵਿੱਚ ਹਿੰਸਾ ਥੰਮਣ ਦਾ ਨਾਂ ਨਹੀਂ ਲੈ ਰਹੀ। ਅੱਜ ਵੀ ਸਰੀ ਦੇ ਵਿੱਚ ਗੋਲੀ ਚੱਲੀ ਹੈ, 2 ਦਿਨ ਪਹਿਲਾਂ ਬਰੈਂਪਟਨ 'ਚ ਸੀ, ਦੂਜਾ ਬਿਲਕੁਲ ਉਹਨਾਂ ਨੂੰ ਜਿਹੜੀ ਹੈ ਵਿਦ ਇੰਪਿਊਨਿਟੀ ਉਹ ਐਕਟ ਕਰ ਰਹੇ ਨੇ। ਔਰ ਇਹ ਬਦਕਿਸਮਤੀ ਹੈ ਕੈਨੇਡਾ ਦੀ ਕਿ ਭਾਈ ਜਸਟਿਨ ਟਰੂਡੋ ਤੋਂ ਬਾਅਦ ਬੇਸ਼ੱਕ ਹਕੂਮਤ ਲਿਬਰਲ ਪਾਰਟੀ ਦੀ ਬਣੀ ਔਰ ਇਹਦੇ ਨਾਲੋਂ ਤਾਂ ਕੰਜ਼ਰਵੇਟਿਵ ਚੰਗਾ ਹੈ। ਘੱਟੋ ਘੱਟ ਉਹਨੇ ਮਿਸਟਰ PR ਉਹਨੇ, ਅਸੀਂ ਉਹ ਕਲਿੱਪ ਵੀ ਸ਼ੋਅ ਕੀਤੀ ਸੀ ਪਾਰਲੀਮੈਂਟ 'ਚ ਖਲੋ ਕੇ, ਉਹਨਾਂ ਨੇ ਇਹ ਜਿਹੜਾ ਬਿਸ਼ਨੋਈ ਗੈਂਗ ਦਾ ਜ਼ਿਕਰ ਕੀਤਾ ਔਰ ਕੈਨੇਡੀਅਨ ਸਿਟੀਜ਼ਨਸ ਜਿਹੜੇ ਖਾਸ ਤੌਰ 'ਤੇ ਬਿਜ਼ਨਸਮੈਨ ਉਹਨਾਂ ਦੀ ਇਨਸਿਕਿਉਰਿਟੀ ਦਾ ਜ਼ਿਕਰ ਕੀਤਾ ਔਰ ਉਸ ਦੇ ਲਈ ਜਿਹੜਾ ਹੈ ਉਹ ਬਿਲਕੁਲ ਉਹਨਾਂ ਨੇ ਠੀਕ ਲਿਬਰਲ ਗਵਰਨਮੈਂਟ ਨੂੰ ਜ਼ਿੰਮੇਵਾਰ ਦੱਸਿਆ। ਔਰ ਉਹਨਾਂ ਨੇ ਤਾਂ ਇਸ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਭਾਰਤ ਦੇ ਸਾਹਮਣੇ ਟੋਟਲ ਸਰੈਂਡਰ ਇਸ ਕੈਨੇਡਾ ਦੇ ਮਾਰਕ ਕਾਰਨੀ ਨੇ ਕੀਤਾ ਹੋਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਨਹੀਂ ਸਤਾਨੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ।
ਆਜ਼ਾਦ ਕਮਰਸ਼ੀਅਲ ਰਿਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਸਿੰਧੀਆਂ ਦੀ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ਭਾਵੇਂ ਸਿੰਧ ਭਾਰਤ ਦਾ ਹਿੱਸਾ ਨਹੀਂ ਹੈ, ਪਰ ਨਕਸ਼ੇ ਜਿਹੜੇ ਨੇ ਉਹ ਬਦਲਦੇ ਰਹਿੰਦੇ ਨੇ। ਇੱਕ ਦਿਨ ਸਿੰਧ ਭਾਰਤ ਦਾ ਹਿੱਸਾ ਬਣੇਗਾ। ਇਸ ਨੂੰ ਕਹਿੰਦੇ ਹਨ ਸਿਆਸੀ ਖੁਦਕੁਸ਼ੀ ਕਰਨ ਦੀ ਚਾਹਨਾ। ਸੋ ਰਾਜਨਾਥ ਸਿੰਘ ਨੂੰ ਸਿੰਧ ਨੂੰ ਹਾਸਲ ਕਰਨ ਲਈ ਹੁਣ ਕੋਈ ਹੋਰ ਆਪਰੇਸ਼ਨ ਟਿੱਕਾ ਜਾਂ ਆਪਰੇਸ਼ਨ ਜਨੇਊ ਜ਼ਰੂਰ ਕਰਨ, ਫਿਰ ਪਤਾ ਲੱਗੂ ਕਿ ਕਿਹੜੇ ਭਾਵ ਵਿਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇੱਕ ਪਾਸੇ ਤਾਂ ਭਾਰਤ ਦੀ ਦੁਨੀਆ ਭਰ ਦੇ ਵਿੱਚ ਤੋਏ ਹੋ ਰਹੀ ਹੈ। ਬਿਲਕੁਲ ਜਿੱਥੇ ਆਪਣੇ ਆਪ ਨੂੰ ਇਹ ਵਿਸ਼ਵ ਗੁਰੂ ਕਹਿਣ ਦਾ ਔਰ ਸਮਝਣ ਦਾ ਹੀ ਭਰਮ ਪਾਲ ਰਹੇ ਸੀ, ਅੱਜ ਹਾਲਾਤ ਇਹ ਨੇ ਕਿ ਵੀ ਚਾਰ ਚਫੇਰੇ ਜਿੱਥੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਜ਼ਿੰਮੇਵਾਰ ਅਮਰੀਕਾ 'ਚ ਜਿਵੇਂ ਟਰੰਪ ਨੇ ਛਿਟਕ ਕੇ ਸੁੱਟਿਆ ਹੋਇਆ, ਇਕੋਨਮੀ ਦਾ ਇਹ ਹਾਲ ਹੈ ਵੀ ਇਹਨਾਂ ਪਿਛਲੇ ਮਹੀਨਿਆਂ 'ਚ $35 ਬਿਲੀਅਨ ਇਹਨਾਂ ਦਾ ਰਿਜ਼ਰਵ ਬੈਂਕ ਜਿਹੜਾ ਹੈ ਉਹ ਆਪਣੀ ਜਿਹੜਾ ਰਿਜ਼ਰਵ ਖਾਤੇ 'ਚੋਂ ਕੱਢ ਕੇ ਮਾਰਕੀਟ 'ਚ ਰੁਪਈਏ ਨੂੰ ਸਟੇਬਲ ਕਰਨ ਦੇ ਲਈ ਪਾ ਚੁੱਕਾ ਹੈ। ਲੇਕਿਨ ਇਹਨਾਂ ਦਾ ਰੁਪਈਆ 99 ਔਰ 90 ਦੇ ਨੇੜੇ ਤੇੜੇ ਪਹੁੰਚ ਗਿਆ ਹੈ ਔਰ ਬਹੁਤ ਸਾਰੇ ਇਹਨਾਂ ਦੇ ਮਾਹਰਾਂ ਦਾ ਕਹਿਣਾ ਕਿ ਅਗਲੇ ਕੁਝ ਹਫ਼ਤਿਆਂ ਦੇ ਵਿੱਚ 100 ਤੱਕ ਲੁੜਕੇਗਾ। ਔਰ ਐਕਸਪੋਰਟ ਬਿਲਕੁਲ ਘਟ ਗਈ ਹੈ। ਇੰਪੋਰਟ ਜ਼ਰੂਰ ਜਿਹੜੀ ਹੈ, ਈਵਨ ਅੱਗੇ ਜਿਹੜਾ ਸਸਤਾ ਤੇਲ ਸਬਸਿਡਾਈਜ਼ਡ ਰਸ਼ੀਆ ਤੋਂ ਔਰ ਈਰਾਨ ਤੋਂ, ਉਹ ਹੁਣ ਇਹਨਾਂ ਨੂੰ ਖਰੀਦਣਾ ਪਏਗਾ ਓਪਨ ਮਾਰਕੀਟ 'ਚ। ਸੋ ਜਦੋਂ ਇਹ ਸਭ ਕੁਝ ਜਿਹੜਾ ਹੈ ਉਹ ਥੱਲੇ ਨੂੰ ਜਾ ਰਿਹਾ ਹੈ, ਲੋਕਾਂ ਦਾ ਵਿਸ਼ਵਾਸ ਇਹਨਾਂ ਦੀਆਂ ਇੰਸਟੀਟਿਊਸ਼ਨਸ 'ਚੋਂ ਇਹਨਾਂ 'ਚੋਂ ਖਤਮ ਹੋ ਰਿਹਾ ਹੈ। ਵੋਟ ਚੋਰੀ ਦੇ ਸਿੱਧੇ ਇਲਜ਼ਾਮ ਨੇ ਜਿਹੜੇ ਬਿਲਕੁਲ ਠੀਕ ਨੇ, ਜੋ ਬਿਹਾਰ ਦੇ ਨਤੀਜੇ ਸਾਹਮਣੇ ਆਏ, ਇਹ ਜਿਸ ਕੌਨਫੀਡੈਂਸ ਨਾਲ ਬੈਠੇ ਨੇ, ਇਹਨਾਂ ਨੂੰ ਹੁਣ ਕੋਈ ਫਿਕਰ ਨਹੀਂ ਹੈ ਵੀ ਲੋਕ ਕੀ ਕਹਿਣਗੇ, ਕੀ ਕਰਦੇ। ਇਹਨਾਂ ਨੇ ਸਾਰਾ ਆਪਰੇਟ ਕਰ ਲਿਆ ਹੋਇਆ। ਆਪੋਜੀਸ਼ਨ ਜਿਹੜੀ ਹੈ ਉਹ ਬਿਲਕੁਲ ਉਹਨੂੰ ਜਿਹੜਾ ਉਹ ਨਿਸਲ ਕਰਕੇ ਬਿਠਾਇਆ ਹੈ। ਲੇਕਿਨ ਇਸ ਸਾਰੇ ਦੇ ਵਿੱਚ ਤੁਸੀਂ ਇਹਨਾਂ ਦਾ ਇੱਕ ਪਾਸੇ ਤਾਂ ਮੋਦੀ ਅਮਿਤ ਸ਼ਾਹ ਆਪੋ ਆਪਣੀ ਪਿੱਚ ਦੇ ਉੱਤੇ ਜਿਹੜਾ ਉਹ ਤਿੱਖੀ ਆਵਾਜ਼ ਦੇ ਨਾਲ, ਤਿੱਖੇ ਹਿੰਦੂਤਵਾ ਦੇ ਏਜੰਡੇ ਨਾਲ ਖੇਡਦੇ ਨੇ। ਰਾਜਨਾਥ ਸਿੰਘ, ਜਿਸ ਨੂੰ ਰਿਲੇਟਿਵਲੀ ਜਿਹੜੇ ਵਿਦਨ ਬੀਜੇਪੀ 2-3 ਸ਼ਖਸੀਅਤਾਂ, ਜਿਨ੍ਹਾਂ ਦੇ ਵਿੱਚ ਇੱਕ ਗਡਕਰੀ ਮਹਾਰਾਸ਼ਟਰਾ ਤੋਂ ਮਰਾਠਾ ਔਰ ਇਹ ਰਾਜਨਾਥ ਸਿੰਘ ਯੂਪੀ ਤੋਂ, ਜਿਹੜਾ ਯੂਪੀ ਦਾ ਚੀਫ ਮਿਨਿਸਟਰ ਵੀ ਰਿਹਾ, ਇਹਨਾਂ ਨੂੰ ਜਿਹੜਾ ਰਿਲੇਟਿਵਲੀ ਜਿਹੜਾ ਉਹ ਮੋਡਰੇਟ ਹਿੰਦੂਤਵੀ ਦੇ ਤੌਰ ਤੇ ਦੇਖਿਆ ਜਾਂਦਾ ਸੀ ਕਿ ਇਹਨਾਂ ਦਾ ਰਾਜਪੂਤ ਔਰੀਜਨ ਹੈ ਜਾਂ ਜਿਹੜਾ ਉਹ ਦੂਸਰੇ ਦਾ ਮਰਾਠਾ ਹੈ, ਗਡਕਰੀ ਦਾ। ਲੇਕਿਨ ਇਸ ਸਾਰੇ ਪੀਰੀਅਡ 'ਚ ਅਸੀਂ ਦੇਖ ਰਹੇ ਹਾਂ ਕਿ ਵੀ ਇੰਨੀ ਤੇਜ਼ੀ ਨਾਲ ਹਿੰਦੂਤਵਾ ਦੀ ਨਫ਼ਰਤ ਦੀ ਸਪਿਨ ਅੱਗੇ ਗਈ ਹੈ ਕਿ ਇਹ ਸਾਰੇ ਹੀ ਜਿਹੜੇ ਨੇ, ਖਾਸ ਤੌਰ ਤੇ ਗਡਕਰੀ ਔਰ ਰਾਜਨਾਥ, ਹਾਲਾਂਕਿ ਡਿਫੈਂਸ ਮਿਨਿਸਟਰ ਹੈ, ਇਹ ਆਪਣੇ ਆਪ ਨੂੰ ਬਿਹਾਈਂਡ ਸਮਝਦੇ ਨੇ, ਲੈਫਟ ਓਵਰ, ਕਿ ਵੀ ਸਾਡਾ ਤਾਂ ਚਰਚਾ ਵੀ ਨਹੀਂ। ਔਰ ਵਾਕਿਆ ਹੀ ਇਹ ਜਦੋਂ ਤੱਕ ਇਸ ਕਿਸਮ ਦਾ ਕੋਈ ਜਿਹੜਾ ਉਹ ਬੇਵਕੂਫਾਨਾ ਜਾਂ ਅਹਿਮਕਾਨਾ ਬਿਆਨ ਨਾ ਦੇਣ, ਇਹਨਾਂ ਦੀ ਖਬਰ ਹੀ ਨਹੀਂ ਲੱਗਦੀ ਹੈ। ਕਿਉਂਕਿ ਖਬਰ ਤਾਂ ਜਿਹੜੀ ਹੈ ਉਹ ਮੋਦੀ ਅਮਿਤ ਸ਼ਾਹ ਤੋਂ ਬਿਨਾਂ ਤੀਸਰਾ ਕੋਈ ਵਿੱਚ ਹੁੰਦਾ ਹੀ ਹੁੰਦਾ। ਆਦਿੱਤਿਆਨਾਥ ਯੋਗੀ ਵੀ ਵਿੱਚੋਂ ਗਾਇਬ ਕੀਤਾ ਹੋਇਆ, ਹੁਣ ਉਹ ਵੀ ਉਸ ਲੈਵਲ ਦਾ ਸਟਾਰ ਨਹੀਂ ਬਣਾਇਆ ਹੋਇਆ। ਸੋ ਸ਼ਾਇਦ ਕਈ ਵਾਰ ਇਹ ਹੁੰਦਾ ਹੈ ਵੀ ਜਿੰਨਾ ਵੱਡਾ ਕੋਈ ਗਪੌੜ ਛੱਡੇ ਉਹਦਾ ਨੋਟਿਸ ਲਿਆ ਜਾਂਦਾ, ਜਿੰਨਾ ਵੱਡਾ ਕੋਈ ਝੂਠ ਬੋਲੇ ਜਾਂ ਤੁਸੀਂ ਚੰਗੇ ਭਲਿਆਂ ਦੀ ਮਹਿਫਲ ਦੇ ਵਿੱਚ ਕਿਸੇ ਦੇ ਮੂੰਹ ਤੇ ਥੁੱਕ ਦਿਓ ਤੇ ਫਿਰ ਤੁਹਾਡੀ ਚਰਚਾ ਹੋਏਗੀ, ਭਾਵੇਂ ਚਪੇੜਾਂ ਹੀ ਪੈਣਗੀਆਂ, ਜੁੱਤੀਆਂ ਵੀ ਪੈਣਗੀਆਂ, ਪਰ ਖਬਰ ਤਾਂ ਲੱਗੇਗੀ ਨਾ ਕਿ ਵੀ ਇਹ ਹੋਇਆ। ਹੁਣ ਇਹ ਰਾਜਨਾਥ ਸਿੰਘ ਦਾ ਇਸ ਸਾਰੇ ਪੀਰੀਅਡ 'ਚ ਅਸੀਂ ਦੂਸਰਾ ਤੀਸਰਾ ਦੇਖ ਰਹੇ ਹਾਂ ਉਹ ਮਹਿਮਕਾਨਾ। ਪਹਿਲਾਂ ਉਹ ਇਹ ਕਹਿ ਚੁੱਕਾ ਕਿ ਜੀ ਅਸੀਂ ਆਜ਼ਾਦ ਕਸ਼ਮੀਰ, ਜਿਹਨੂੰ ਇਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿੰਦੇ ਨੇ, ਉਹ ਅਸੀਂ ਲੈਣਾ ਹੀ ਲੈਣਾ ਔਰ ਉਹ ਜਿਹੜਾ ਉਹ ਬਹੁਤ ਜਲਦੀ ਜਿਹੜਾ ਉਹ ਸਾਡੇ ਨਕਸ਼ੇ ਦਾ ਹਿੱਸਾ ਬਣੇਗਾ। ਹੁਣ ਕਸ਼ਮੀਰ ਡਿਸਪਿਊਟਡ ਟੈਰੀਟੋਰੀ ਹੈ, ਇੱਧਰਲਾ ਕਸ਼ਮੀਰ ਵੀ ਉੱਧਰਲਾ ਕਸ਼ਮੀਰ ਵੀ। ਉਹਨਾਂ ਨੇ ਆਜ਼ਾਦ ਕਸ਼ਮੀਰ ਦਾ ਉਹਨੂੰ ਰੁਤਬਾ ਦਿੱਤਾ ਹੋਇਆ, ਹਾਲਾਂ ਉਹਨਾਂ ਦੇ ਆਪਣੇ ਕੰਸਰਨ ਨੇ ਲੋਕਲ ਪੋਪੂਲੇਸ਼ਨ ਦੇ।
ਇਧਰ ਤੁਸੀਂ ਧੱਕੇ ਨਾਲ ਆਰਟੀਕਲ 370 ਖਤਮ ਕੀਤਾ, ਸੂਬੇ ਦਾ ਵਜੂਦ ਖਤਮ ਕੀਤਾ, ਉੱਥੇ ਫੌਜ ਤੁਸੀਂ ਬਿਠਾਈ ਹੋਈ ਹੈ ਲਗਾਤਾਰਤਾ ਨਾਲ, ਉਹਨਾਂ ਨੂੰ ਉਮਰ ਅਬਦੁੱਲਾ ਤਾਂ ਇੱਕ ਪਪਟ ਦਾ ਵੀ ਕੁਛ ਨਾ ਕੁਛ ਵਜੂਦ ਹੁੰਦਾ, ਕੋਈ ਹਾਲ ਨਹੀਂ ਹੈ। ਹੁਣ ਇਸ ਸਾਰੇ 'ਚ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਦਾ ਇਹਨਾਂ ਨੇ ਅਫਗਾਨਿਸਤਾਨ ਦੇ ਤਾਲਿਬਾਨ ਰਜੀਮ ਨੂੰ ਜਿਹੜਾ ਉਹ ਪੱਠੇ ਪਾਏ ਨੇ ਔਰ ਉਹਨਾਂ ਦੇ ਨਾਲ ਇਹਨਾਂ ਦੇ ਰਾਬਤੇ ਖੁੱਲ੍ਹੇ ਹੈ, ਇਹ ਬੜੀ ਬੇਕਿਰਕੀ ਬੇਸ਼ਰਮੀ ਦੇ ਨਾਲ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਵੀ ਕਰ ਰਹੇ ਨੇ ਤਹਿਰੀਕੇ ਤਾਲਿਬਾਨ ਰਾਹੀਂ। ਬਿਆਨਬਾਜ਼ੀ ਵੀ ਇਹਨਾਂ ਦੀ ਤਿੱਖੀ ਹੋਈ ਹੈ ਔਰ ਵਿਦਿਨ ਪਾਕਿਸਤਾਨ ਵੀ ਅਸੀਂ ਦੇਖਦੇ ਹਾਂ ਕਿ ਜਿਹੜੇ ਇਹਨਾਂ ਦੇ ਜਿਹੜੇ ਕਮੈਂਟੇਟਰ ਨੇ ਜਾਂ ਇਹਨਾਂ ਦੇ ਨਿਊਜ਼ ਕਾਸਟਰ ਨੇ, ਉਹਨਾਂ ਦੀਆਂ ਜਦੋਂ ਮੈਂ ਖਬਰਾਂ ਦਾ ਅੰਦਾਜ਼ ਦੇਖਦਾ ਉਹਨਾਂ ਤੋਂ ਇਹ ਅੰਦਾਜ਼ਾ ਹੁੰਦਾ ਹੈ ਕਿ ਵੀ ਇਹਨਾਂ ਨੂੰ ਹਦਾਇਤਾਂ ਨੇ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਅੰਦਰੂਨੀ ਵੀ ਇਖਤਲਾਫਾਤ ਨੇ, ਜੇ ਹੁਣ ਉਹਨਾਂ ਦੀ ਕਨਸਟੀਟਿਊਸ਼ਨਲ ਅਮੈਂਡਮੈਂਟ 27 ਆਈ ਜਾਂ ਪ੍ਰੋਵਿੰਸਿਸ ਦੇ ਹੱਕਾਂ ਨੂੰ ਲੈ ਕੇ ਕੋਈ ਗੱਲ ਚੱਲ ਰਹੀ ਹੈ ਕਿ ਇਹ ਜਿਹੜੇ ਮਹਿਕਮੇ ਨੇ ਪਾਕਿਸਤਾਨ 'ਚ 18ਵੀਂ ਤਰਮੀਮ ਦੇ ਥੱਲੇ ਬਹੁਤ ਸਾਰੇ ਹਕੂਕ ਸੀ, ਹੁਣ ਉਹਨਾਂ ਦੀਆਂ ਸਿਕਿਉਰਿਟੀ ਨੀਡਸ ਵਧੀਆਂ ਹੋਈਆਂ, ਉਹ ਚਾਹੁੰਦੇ ਨੇ ਕਿ ਵੀ ਇਹ ਸੂਬਿਆਂ ਦੀ ਥਾਂ ਫੈਡਰਲ ਹੋਣ। ਉਹਨੂੰ ਵੀ ਜਿਸ ਕਿਸਮ ਦੀ ਕਮੈਂਟਰੀ ਇਹ ਕਰ ਰਹੇ ਨੇ ਇਹਨਾਂ ਦੇ ਕਮੈਂਟੇਟਰ ਕਿ ਜਿਵੇਂ ਪਾਕਿਸਤਾਨ ਦੇ ਵਿੱਚ ਬਹੁਤ ਅੰਦਰਲਾ ਬਵਾਲ ਮਚਿਆ ਹੋਇਆ ਹੈ ਔਰ ਇੱਕ ਦੋ ਇਹਨਾਂ ਨੇ ਬਲੋਚ ਜਾਂ ਸਿੰਧੀ ਜਿਹੜੇ ਬਾਹਰ ਬਿਠਾਏ ਹੋਏ ਨੇ ਪੈਸੇ ਦੇ ਕੇ, ਉਹਨਾਂ ਦੇ ਬਿਆਨਾਂ ਨੂੰ ਬੜਾ ਹਾਈਲਾਈਟ ਕਰਦੇ ਨੇ ਕਿ ਜੀ ਅਸੀਂ ਅੱਡ ਹੋਣਾ ਚਾਹੁੰਦੇ ਹਾਂ। ਹੁਣ ਜਿਹੜੀ ਇਸ ਨੇ ਰਾਜਨਾਥ ਸਿੰਘ ਨੇ ਸਿੰਧੀ ਲੋਕਾਂ ਦੇ ਇਕੱਠ ਦੇ ਵਿੱਚ ਜਾ ਕੇ ਜਿਹੜੀ ਗੱਲ ਕਹੀ, ਇਸ ਨੂੰ ਵੈਸੇ ਹੀ ਓਵਰ ਜਿਹੜਾ ਉਹਨਾਂ ਨੂੰ ਕਹੋ ਜੀ ਇੱਕ ਅਹਿਮਕਾਨਾ ਬਿਆਨ ਵੀ ਕਿਹਾ ਜਾ ਸਕਦਾ, ਪਰ ਜਦੋਂ ਤੁਸੀਂ ਇਹਨੂੰ ਸਾਰੇ ਨੂੰ ਲੜੀ ਦੇ ਵਿੱਚ ਦੇਖਦੇ ਹੋ ਇਹਨਾਂ ਦਾ ਜਿਹੜਾ ਪ੍ਰੋਪੇਗੈਂਡਾ ਟੈਕਨੀਕ ਹੈ, ਜਦੋਂ ਉਦੋਂ ਲੱਗਦਾ ਕਿ ਵੀ ਨਹੀਂ ਇਹਨਾਂ ਦੇ ਅੰਦਰ ਜਿਹੜਾ ਇਹਨਾਂ ਦਾ ਉਹ ਵਧਿਆ ਹੋਇਆ ਐਂਬੀਸ਼ਨ ਹੈ ਉਹਦੇ ਤੇ ਕੋਈ ਰੋਕ ਨਹੀਂ ਆ ਰਹੀ ਹੈ ਇਸ ਕਿਸਮ ਦਾ ਜਿਹੜੀ ਹੈ ਉਸ ਲਾਈਨ 'ਤੇ। ਔਰ ਉਹਦੇ 'ਚ ਪਹਿਲਾਂ ਮੈਂ ਉਹਦੇ ਅਲਫਾਜ਼ ਜਿਹੜਾ ਉਹਨੇ ਕਿਹਾ, ਉਹਦੇ 'ਚ ਉਹਨੇ ਰਾਜਨਾਥ ਸਿੰਘ ਨੇ ਕਿਹਾ ਕਿ ਵੀ ਭਾਵੇਂ ਜਿਹੜਾ ਸਿੰਧ ਹੈ ਇਹ ਇੰਡੀਆ ਦਾ ਹਿੱਸਾ ਨਹੀਂ ਹੈ ਜਿਓਗ੍ਰਾਫਿਕਲੀ, ਪਰ ਸਾਡੇ ਸਿਵਲਾਈਜੇਸ਼ਨਲ ਹੈਰੀਟੇਜ ਤਹਿਜ਼ੀਬੀ ਜਿਹੜਾ ਸਾਡਾ ਵਿਰਸਾ ਹੈ ਉਸ ਦਾ ਇੰਟੈਗਰਲ ਪਾਰਟ ਹੈ। ਫਿਰ ਉਹ ਕਹਿੰਦਾ ਕਿ ਵੀ ਟੁਡੇ ਦਾ ਲੈਂਡ ਆਫ ਸਿੰਧ may not be a part of India, but civilizationally Sindh will always be part of India, and as far as land is concerned, borders can change. Who knows, tomorrow Sindh may return to India again. ਹੁਣ ਇਹ ਤੋਂ ਤੁਸੀਂ ਇਹਨਾਂ ਦੀ ਡੈਥ ਵਿਸ਼ ਦੇਖੋ। ਅਸੀਂ ਤਾਂ ਵੈਸੇ ਵੈਲਕਮ ਕਰਦੇ ਹਾਂ ਕਿ ਜੀ ਜ਼ਰੂਰ ਅੱਗੇ ਤੁਸੀਂ ਆਪਰੇਸ਼ਨ ਸੰਦੂਰ ਕੀਤਾ, ਜੁੱਤੀਆਂ ਖਾਧੀਆਂ, ਅਜੇ ਤੱਕ ਉਹਨਾਂ ਜ਼ਖਮਾਂ ਨੂੰ ਦੇ ਉੱਤੇ ਜੀਭ ਫੇਰ ਰਹੇ ਹੋ। ਹੁਣ ਇਹ ਜਿਹੜਾ ਸਿੰਧ ਦੇ ਉੱਤੇ ਵੀ ਅਟੈਕ ਕਰੋ, ਉਹਦਾ ਨਾਂ ਰੱਖੋ ਆਪਰੇਸ਼ਨ ਟਿੱਕਾ। ਜੇ ਨਹੀਂ ਰੱਖਣਾ ਆਪਰੇਸ਼ਨ ਟਿੱਕਾ, ਫਿਰ ਆਪਰੇਸ਼ਨ ਜਨਾਊ ਰੱਖ ਦਿਓ, ਮੋਟਾ ਜਿਹੜਾ ਧਾਗਾ ਤੁਸੀਂ ਵੱਟ ਕੇ ਪਾਉਂਦੇ ਹੋ ਉਹਦੇ ਨਾਂ ਦੇ ਉੱਤੇ ਰੱਖ ਦਿਓ। ਹੁਣ ਇਹ ਕਹਿ ਰਿਹਾ ਕਿ ਵੀ ਭਾਵੇਂ ਜਿਹੜਾ ਅੱਜ ਉਹ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ, ਪਰ ਜਿੱਥੋਂ ਤੱਕ ਇਹ ਬਾਰਡਰ ਨੇ ਇਹ ਤਾਂ ਚੇਂਜ ਹੁੰਦੇ ਰਹਿੰਦੇ ਨੇ, ਹੋ ਸਕਦਾ ਕੱਲ੍ਹ ਨੂੰ ਸਿੰਧ ਜਿਹੜਾ ਸਾਡਾ ਹਿੱਸਾ ਬਣ। ਹੁਣ ਵੈਸੇ ਤਾਂ ਪਾਕਿਸਤਾਨ ਨੂੰ ਆਫੀਸ਼ੀਅਲੀ ਪ੍ਰੋਟੈਸਟ ਕਰਨਾ ਚਾਹੀਦਾ ਜਦੋਂ ਹੁਣ ਇਹਨਾਂ ਨੇ ਜਿਹਨੂੰ ਨੈਸ਼ਨਲ ਐਂਥਮ ਬਣਾਇਆ, ਟੈਗੋਰ ਦਾ ਲਿਖਿਆ ਹੋਇਆ ਜਨ ਗਣ ਮਨ ਅਧਿਨਾਇਕ ਜਾਇਆ ਹੈ ਭਾਰਤ ਭਾਗਯ ਵਿਧਾਤਾ, ਪੰਜਾਬ ਸਿੰਧ ਗੁਜਰਾਤ ਮਰਾਠਾ ਦਰਾਵੜ ਉਤਕਲ ਬੰਗ। ਹੁਣ ਉਦੋਂ ਜਦੋਂ ਉਹਨੇ ਲਿਖਿਆ ਉਦੋਂ ਭਾਰਤ ਟੁਗੈਦਰ ਸੀ, ਸਿੰਧ ਹਿੱਸਾ ਸੀ ਉਹ ਸਾਰੇ ਦਾ। ਔਰ ਹੁਣ ਜਦੋਂ ਇਹਨਾਂ ਨੇ ਨੈਸ਼ਨਲ ਐਂਥਮ ਬਣਾਇਆ ਉਦੋਂ ਹੀ ਇਹਨਾਂ ਦੀ ਬਦਨੀਅਤ ਹੋਏਗੀ, ਕਿਉਂਕਿ ਅਦਰਵਾਈਜ਼ ਜਿਹੜਾ ਸੂਬਾ ਤੁਹਾਡਾ ਹਿੱਸਾ ਹੀ ਨਹੀਂ ਹੈ। ਹੁਣ ਜੇ ਪੰਜਾਬ ਦੀ ਗੱਲ ਕਰੀਏ, ਪੰਜਾਬ ਇੱਧਰ ਵੀ ਹੈ, ਪੰਜਾਬ ਉੱਧਰ ਵੀ ਹੈ, ਲੇਕਿਨ ਸਿੰਧ ਤਾਂ ਸਾਰੇ ਦਾ ਸਾਰਾ ਜਿਹੜਾ ਉਹ ਪਾਕਿਸਤਾਨ ਦਾ ਹਿੱਸਾ ਹੈ। ਤੁਸੀਂ ਨੈਸ਼ਨਲ ਐਂਥਮ 'ਚ ਕਿਵੇਂ, ਜਾਂ ਤਾਂ ਪਾਕਿਸਤਾਨ ਵਾਲੇ ਵੀ ਆਪਣੇ ਨੈਸ਼ਨਲ ਐਂਥਮ ਦੇ ਨਾਲ ਇੱਕ ਹੋਰ ਗੀਤ ਬਣਾਉਣ, ਜੂਨਾਗੜ੍ਹ ਹੈਦਰਾਬਾਦ ਕਸ਼ਮੀਰ ਉਹ ਹਰ ਪਾਕਿਸਤਾਨੀ ਐਦ ਕਰੇ ਵੀ ਅਸੀਂ ਜੂਨਾਗੜ੍ਹ ਨੇ ਜਿਹੜਾ ਉਹ ਐਕਸੀਡ ਕੀਤਾ ਸੀ ਟੂ ਪਾਕਿਸਤਾਨ। ਹੈਦਰਾਬਾਦ ਜ਼ਬਰਦਸਤੀ ਇਹਨਾਂ ਨੇ ਜਿੱਦਣ ਕਾਇਦੇ ਆਜ਼ਮ ਦੀ ਡੈਥ ਹੋਈ ਉਸ ਤੋਂ ਅਗਲੇ ਦਿਨ ਹੈਦਰਾਬਾਦ ਦੇ ਉੱਤੇ ਹਮਲਾ ਕੀਤਾ ਸੀ ਪਟੇਲ ਦੀ ਫੌਜ ਨੇ। ਸੋ ਅਸੀਂ ਇਹ ਸਮਝਦੇ ਹਾਂ ਵੀ ਹਾਲਾਂ ਇਸ ਨੂੰ ਜਿਹੜਾ ਅਟੈਂਸ਼ਨ ਸੀਕਿੰਗ ਵੀ ਕੋਈ ਕਹਿ ਸਕਦਾ ਹੈ ਕਿ ਜੀ ਰਾਜਨਾਥ ਸਿੰਘ ਨੂੰ ਵੈਸੇ ਕੋਈ ਪੁੱਛਦਾ ਨਹੀਂ, ਮੋਦੀ ਅਮਿਤ ਸ਼ਾਹ ਦੀ ਚਰਚਾ ਹੁੰਦੀ ਹੈ, ਲੇਕਿਨ ਮੈਨੂੰ ਲੱਗਦਾ ਵੀ ਇਸ ਤੋਂ ਡੀਪਰ ਹੈ, ਕਿਉਂਕਿ ਜਦੋਂ ਹੀ ਮੇਰਾ ਧਿਆਨ ਇਸ ਵੱਲ ਜਾਂਦਾ ਹੈ ਤੇ ਫਿਰ ਜਿਹੜਾ ਇਹਨਾਂ ਦਾ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਹੈ, ਭਾਵੇਂ ਮੋਦੀ ਔਰ ਸੁਬਰਾਮਨੀਅਮ ਸਵਾਮੀ
ਪੋਲਸ ਅਪਾਰਟ ਨੇ, ਇੱਕ ਦੂਜੇ ਦੇ ਖਿਲਾਫ ਵੀ ਜਿਹੜਾ ਇਹ ਸੁਬਰਾਮਨਿਅਮ ਸਵਾਮੀ ਬੋਲਦਾ ਹੈ। ਮੋਦੀ ਨੇ ਤਾਂ ਕਦੇ ਉਹ ਜ਼ਿਕਰ ਨਹੀਂ ਕੀਤਾ ਹੈ, ਲੇਕਿਨ ਸੁਬਰਾਮਨਿਅਮ ਸਵਾਮੀ ਨੇ ਆਪਣੇ ਇੱਕ ਐਡਰੈਸ ਦੇ ਵਿੱਚ ਕਿਹਾ ਸੀ ਕਿ ਅਸੀਂ ਆਪਣੇ ਲਾਈਫ ਟਾਈਮ 'ਚ ਪਾਕਿਸਤਾਨ ਦੇ 2 ਹਿੱਸੇ ਕੀਤੇ ਨੇ, ਬੰਗਲਾਦੇਸ਼ ਅੱਡ ਕੀਤਾ, ਔਰ ਉਹ ਵੱਡੀ ਗੈਦਰਿੰਗ ਨੂੰ ਕਹਿ ਰਿਹਾ ਹੁਣ ਇਹ ਤੁਹਾਡੇ ਹਿੱਸੇ ਹੈ ਵੀ ਤੁਸੀਂ ਪਾਕਿਸਤਾਨ ਦੇ 4 ਟੁਕੜੇ ਕਰੋ। ਸੋ ਆਲਰੇਡੀ ਖੈਬਰ ਪਖਤੂਨਖਵਾ ਦੇ ਹਵਾਲੇ ਨਾਲ ਤਹਿਰੀਕੇ ਤਾਲਿਬਾਨ ਔਰ ਦੂਸਰਾ ਇਹਨਾਂ ਦੀ ਇੰਟਰਫੀਅਰੈਂਸ, ਕਿਉਂਕਿ ਉਹ ਤਾਂ ਸਿੱਧਾ ਬਾਰਡਰ ਲੱਗਦਾ ਹੈ ਬਲੋਚ ਲਿਬਰੇਸ਼ਨ ਆਰਮੀ ਦੇ ਥੱਲੇ, ਬਲੋਚਿਸਤਾਨ ਦੇ ਵਿੱਚ ਵੀ ਇਹਨਾਂ ਦੀ ਪੂਰੀ ਇੰਟਰਫੀਅਰੈਂਸ ਹੋਈ ਹੈ। ਔਰ ਹੁਣ ਸਿੰਧ ਬਚਿਆ ਸੀ, ਹਾਲਾਂਕਿ ਇੱਕ ਜ਼ਮਾਨੇ 'ਚ GA ਸਿੰਧ ਨਾਂ ਦੀ ਇੱਦਾਂ ਦੀ ਮੂਵਮੈਂਟ ਨੂੰ ਇਹ ਅੰਡਰਗਰਾਊਂਡ ਸਪੋਰਟ ਕਰਦੇ ਸੀ, ਪਰ ਹੁਣ ਜੇ ਰਾਜਨਾਥ ਸਿੰਘ ਇਹ ਕਹਿੰਦਾ ਤੇ ਇੱਕ ਇਸ ਕਿਸਮ ਦਾ ਸਿੰਧੀ ਪੈਸੇ ਜਿਹੜਾ ਰੈਂਟਾ ਸਿੰਧੀ ਹੈ ਇਹਨਾਂ ਦਾ ਇੰਡੀਅਨਸ ਦਾ, ਉਹ ਇਹ ਕਹਿੰਦਾ ਜੀ ਅਸੀਂ ਵੈਲਕਮ ਕਰਦੇ ਹਾਂ ਇੰਡੀਅਨ ਯੂਨੀਅਨ ਨੂੰ, ਅਸੀਂ ਜੁਆਇਨ ਕਰਾਂਗੇ, ਤਾਂ ਫਿਰ ਤੁਹਾਨੂੰ ਇਹ ਲੱਗਦਾ ਵੀ ਇਹ ਮੈਜ਼ ਇੱਕ ਅਟੈਂਸ਼ਨ ਸੀਕਿੰਗ ਸਟੇਟਮੈਂਟ ਨਹੀਂ ਹੈ। ਇਸ ਦੇ ਉੱਤੇ ਸਿੰਧ ਦੇ ਵਿੱਚ ਵੀ ਆਉਣ ਵਾਲੇ ਪੀਰੀਅਡ 'ਚ ਜਿੱਥੇ ਆਲਰੇਡੀ ਕੁਛ ਨਾ ਕੁਛ ਹਿੱਸਾ, ਜੇ ਕੋਈ ਕਾਲਾ ਡੈਮ ਬਣਾਉਣ ਦੀ ਗੱਲ ਹੁੰਦੀ ਹੈ ਜਾਂ ਪਾਣੀਆਂ ਦੇ ਮੁੱਦੇ ਦੇ ਉੱਤੇ, ਤੇ ਉੱਥੇ ਪਹਿਲਾਂ ਹੀ ਕੁਛ ਨਾ ਕੋਈ ਐਜੀਟੇਸ਼ਨ ਖੜੀ ਇਹ ਹੋ ਜਾਂਦੀ ਹੈ, ਕੁਛ ਇਹ ਉਹਨੂੰ ਪੁਸ਼ ਕਰਦੇ ਨੇ। ਪਰ ਮੈਨੂੰ ਲੱਗਦਾ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਪਾਕਿਸਤਾਨ ਦੀਆਂ ਏਜੰਸੀਆਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਸਿੰਧ ਦੇ ਵਿੱਚ ਵੀ ਅੰਦਰੂਨੀ ਤੌਰ ਦੇ ਉੱਤੇ ਇੰਡੀਆ ਫਾਈਨੈਂਸਡ ਕੋਈ ਨਾ ਕੋਈ ਜਿਹੜਾ ਹੈ ਇਸ ਕਿਸਮ ਦੀ ਸ਼ਰਾਰਤ ਦਾ ਜਿਹੜਾ ਉਹ ਆਗਾਜ਼ ਉੱਥੇ ਹੋ ਸਕਦਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਅਖੀਰਲੇ ਸਮੇਂ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਵੱਲੋਂ ਭਾਰਤ ਦੇ ਸੂਬੇ ਅਰੁਣਾਚਲ ਪ੍ਰਦੇਸ਼ ਨੂੰ ਹਮੇਸ਼ਾ ਚੀਨ ਦਾ ਹਿੱਸਾ ਦੱਸਿਆ ਗਿਆ ਜਾਂਦਾ ਹੈ ਤੇ ਪਿਛਲੇ ਸਮੇਂ ਵਿੱਚ ਚੀਨ ਨੇ ਅਰੁਣਾਚਲ ਪ੍ਰਦੇਸ਼ ਦੀਆਂ ਬਹੁਤ ਸਾਰੀਆਂ ਥਾਵਾਂ ਦੇ ਨਾਂ ਚੀਨੀ ਜ਼ੁਬਾਨ ਵਿੱਚ ਰੱਖੇ ਹਨ ਔਰ ਪਿਛਲੇ ਕੱਲ UK ਵਿੱਚ ਰਹਿ ਰਹੀ ਔਰ ਅਰੁਣਾਚਲ ਪ੍ਰਦੇਸ਼ ਦੀ ਜੰਪਲ ਪ੍ਰੇਮਾ ਥੋਂਗ ਨਾਲ ਜੋ ਕੁਝ ਸ਼ੰਘਾਈ 에ਅਰਪੋਰਟ ਤੇ ਵਾਪਰਿਆ ਉਸ ਨੂੰ ਲੈ ਕੇ ਭਾਰਤ ਨੇ ਚੀਨ ਕੋਲ ਪ੍ਰੋਟੈਸਟ ਕੀਤਾ ਹੈ। ਸੋ ਚੀਨ ਦਾ ਕਹਿਣਾ ਸੀ ਕਿ ਅਰੁਣਾਚਲ ਪ੍ਰਦੇਸ਼ ਦੇ ਜਿਹੜੇ ਵਾਸੀ ਨੇ ਚਾਈਨੀਜ਼ ਪਾਸਪੋਰਟ ਤੇ ਟਰੈਵਲ ਕਰ ਸਕਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਮੋਦੀ ਤਾਂ 3 ਰੋਜ਼ਾ G20 ਮੀਟ ਜੋਹਾਨਸਬਰਗ ਸਾਊਥ ਅਫਰੀਕਾ ਚੋਂ ਵਾਪਸ ਭਾਰਤ ਪਰਤੇ ਹੈ। ਹਾਲਾਂ ਇਹ ਇਵੇਂ ਹੀ ਸੀ ਜਿਵੇਂ ਲੂਣ ਮਿਰਚ ਤੋਂ ਬਿਨਾਂ ਕੋਈ ਸਬਜ਼ੀ ਹੋਏ ਔਰ ਨਾ ਉਹਦਾ ਕੋਈ ਜ਼ਾਇਕਾ ਹੋਏ ਤੇ ਨਾ ਉਹਦਾ ਕੋਈ ਨੋਟਿਸ ਲਏ, ਕਿਉਂਕਿ ਨਾ ਸ਼ੀ ਜਿਨਪਿੰਗ ਉਸ G20 ਚ ਗਏ, ਨਾ ਪ੍ਰੈਜ਼ੀਡੈਂਟ ਟਰੰਪ ਗਏ, ਨਾ ਪੁਤਿਨ ਗਏ। ਔਰ ਜ਼ਾਹਰ ਹੈ ਕਿ ਨੈਕਸਟ ਈਅਰ ਇਹ ਅਮਰੀਕਾ 'ਚ ਹੋਣੀ ਹੈ, ਲੇਕਿਨ ਇਸ ਲਈ ਬੇਸ਼ੱਕ ਜੁਆਇੰਟ ਡਿਕਲੇਰੇਸ਼ਨ ਵੀ ਹੋਈ ਔਰ 1 to 1 ਜਿਹੜੇ ਸਾਈਡ ਲਾਈਨ ਦੇ ਉੱਤੇ ਲੀਡਰ ਆਪਸ 'ਚ ਮਿਲੇ ਵੀ, ਲੇਕਿਨ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਚਾਈਨਾ ਔਰ ਰਸ਼ੀਆ ਔਰ ਅਮਰੀਕਾ ਦੇ ਪ੍ਰੈਜ਼ੀਡੈਂਟਸ ਤੋਂ ਬਿਨਾਂ ਉਸ ਦਾ ਕੋਈ ਮਤਲਬ ਨਹੀਂ ਸੀ। ਇੱਕ ਪਾਸੇ ਚੀਨ ਨੂੰ ਵੀ ਪਤਾ ਹੈ ਵੀ ਅਮਰੀਕਾ ਨੇ ਅਜੇ ਤੱਕ ਭਾਰਤ ਨਾਲ ਕੋਈ ਟ੍ਰੇਡ ਡੀਲ ਤੱਕ ਵੀ ਨਹੀਂ ਪਹੁੰਚੇ ਹੈ ਔਰ
ਟਰੰਪ ਦਾ ਰਵੱਈਆ ਜੋ ਹੈ ਭਾਰਤ ਪ੍ਰਤੀ, ਉਸ ਨੂੰ ਦੇਖਦੇ ਹਾਂ ਭਾਰਤ ਰਸ਼ੀਆ ਰਾਹੀਂ ਚੀਨ ਦੇ ਸਾਹਮਣੇ ਝੁਕਿਆ ਵੀ, ਚੀਨਮ ਸ਼ਰਣਮ ਗੱਛਾਮੀ ਵੀ ਕੀਤਾ ਔਰ ਚੀਨ ਉਹਨਾਂ ਕੋ ਨੂੰ ਗਲ ਨਾਲ ਲਾ ਕੇ ਥੋੜ੍ਹਾ ਬਹੁਤ ਵਰਾ ਵੀ ਲੈਂਦਾ ਹੈ, ਕਿਉਂਕਿ ਹੁਣ ਈਵਨ ਇੰਡੀਆ ਨੇ ਅਲਾਉ ਕੀਤਾ ਹੈ ਕਿ ਜੀ ਉਹਨਾਂ ਦੇ ਜਿੰਨੇ ਕੌਂਸੂਲੇਟ ਨੇ ਚੀਨ ਦੇ ਵਿੱਚ, ਉੱਥੋਂ ਚਾਈਨੀਜ਼ ਸਿਟੀਜ਼ਨ ਵੀਜ਼ੇ ਲਈ ਅਪਲਾਈ ਕਰ ਸਕਦੇ ਨੇ। ਹੋਰ ਵੀ ਜਿਹੜੀਆਂ ਪਾਬੰਦੀਆਂ ਨੇ ਕਾਫੀ ਚੁੱਕੀਆਂ ਨੇ, ਲੇਕਿਨ ਇਹ ਚੀਨ ਦੀ ਰੈਜ਼ੀਲੀਅੰਸ ਹੁੰਦੀ ਹੈ ਜਾਂ ਉਹਨਾਂ ਦੀ ਹਿਸਟਰੀ, ਉਹਨਾਂ ਦੇ ਕਲਚਰ, ਤਹਿਜ਼ੀਬ ਦਾ ਹਿੱਸਾ ਹੈ ਕਿ ਉਹ ਆਪਣਾ ਦਾਵਾ ਨਹੀਂ ਛੱਡਦੇ। ਜਿਹਨੂੰ ਭਾਰਤ ਨੇ ਅਰੁਣਾਚਲ ਪ੍ਰਦੇਸ਼ ਔਰ ਲੈਂਡ ਆਫ ਦਾ ਰਾਈਜ਼ਿੰਗ ਸਨ ਕਹਿ ਕੇ ਅੱਡ ਸੂਬਾ ਬਣਾਇਆ। ਇਨਫੈਕਟ ਚੀਨ ਇਸ ਨੂੰ ਸਾਊਥ ਤਿੱਬਤ ਕਹਿੰਦਾ, ਤਿੱਬਤ ਦਾ ਹਿੱਸਾ, ਔਰ ਆਪਣਾ ਉਹ ਕਲੇਮ ਕਰਦਾ ਆਪਣੇ ਨਕਸ਼ਿਆਂ 'ਚ ਵੀ। ਪਿਛਲੇ ਪੀਰੀਅਡ 'ਚ, ਪਿਛਲੇ ਮਹੀਨਿਆਂ 'ਚ ਔਰ ਪਿਛਲੇ ਸਾਲਾਂ 'ਚ ਗਲਵਾਨ ਵੈਲੀ 'ਚ ਭਾਰਤ ਨੂੰ ਸਬਕ ਸਿਖਾਉਣ ਤੋਂ ਬਾਅਦ ਲਗਭਗ 15 ਥਾਵਾਂ ਦੇ ਨਾਂ ਉਹਨਾਂ ਨੇ ਜਿਹੜੇ ਅਰੁਣਾਚਲ ਪ੍ਰਦੇਸ਼ ਦੇ ਨੇ ਉਹ ਚਾਈਨੀਜ਼ ਜ਼ਬਾਨ ਦੇ ਵਿੱਚ ਰੱਖੇ ਨੇ। ਇਹ ਦੱਸਦੇ ਆ ਵੀ ਇਹ ਸਾਡਾ ਦਾਅਵਾ ਹੈ। ਹੁਣ ਇਹ ਜਿਹੜੀ ਸਟੋਰੀ ਅੱਜ ਸਾਰੇ ਇਹਨਾਂ ਦੇ ਮੀਡੀਆ 'ਚ ਹੈ ਔਰ ਈਵਨ ਇੰਡੀਆ ਨੇ ਆਫੀਸ਼ੀਅਲੀ ਚੀਨ ਨੂੰ ਪ੍ਰੋਟੈਸਟ ਕੀਤਾ, ਜਿਹਨੂੰ ਡਿਮਾਰਸ਼ੇ ਕਹਿੰਦੇ ਨੇ, ਜਿਹੜਾ ਪ੍ਰੋਟੈਸਟ ਨਾਲੋਂ ਜ਼ਿਆਦਾ ਸੀਰੀਅਸ ਹੁੰਦਾ ਹੈ। ਡਿਪਲੋਮੈਟਿਕਲੀ ਤੁਸੀਂ ਉਹਨਾਂ ਦੇ ਰਿਪਰੈਜ਼ੈਂਟੇਟਿਵ ਨੂੰ ਸੱਦ ਕੇ ਡਿਮਾਰਸ਼ੇ ਦਿੰਦੇ ਹੋ। ਹੁਣ ਇਹ ਕਹਾਣੀ ਇਹ ਹੈ ਕਿ ਵੀ ਇਹ ਬੀਬੀ ਪ੍ਰੇਮਾ ਥੋਂਗਡੌਕ ਜਿਹੜੀ ਕਿ ਅਰੁਣਾਚਲ ਦੀ ਜੰਮਪਲ ਹੈ, ਪਰ ਇਹ ਪਿਛਲੇ 14 ਸਾਲਾਂ ਤੋਂ ਜਿਹੜੀ ਹੈ ਉਹ ਲੰਡਨ ਦੇ ਵਿੱਚ ਰਹਿੰਦੀ ਹੈ ਔਰ ਇਸ ਦਾ ਜਿਹੜਾ ਉਹਦਾ ਮਹਿਕਮਾ ਹੈ ਉਹ ਕਾਫੀ ਉਹ ਜਿਹੜਾ ਰੈਗੂਲਰ ਕੰਸਲਟੈਂਟ ਹੈ, ਵਰਕਿੰਗ ਹੈ ਉਹਦੀ ਫਾਈਨੈਂਸ਼ੀਅਲ ਸਰਵਿਸਿਜ਼ ਇਨ ਲੰਡਨ। ਹੁਣ ਇਹ ਜਾ ਰਹੀ ਸੀ ਜਾਪਾਨ ਔਰ ਇਹਦਾ ਟ੍ਰਾਂਜ਼ਿਟ ਸੀ ਸ਼ੰਘਾਈ 에ਅਰਪੋਰਟ, ਸ਼ੰਘਾਈ ਤੋਂ, ਔਰ ਜਿਹੜੀ 에ਅਰਲਾਈਨ ਸੀ ਉਹ ਜ਼ਾਹਰ ਹੈ ਚਾਈਨੀਜ਼ 에ਅਰਲਾਈਨ ਸੀ। ਹੁਣ ਜਦੋਂ ਇਹਨੇ ਸ਼ੰਘਾਈ ਤੋਂ ਐਗਜ਼ਿਟ ਲੈਣਾ ਸੀ ਉੱਥੋਂ ਦੇ ਲਈ ਤਾਂ ਇਹਨੂੰ ਉਹਨਾਂ ਨੇ ਰੋਕ ਲਿਆ ਔਰ ਇਹ ਉਹਦੀ ਆਪਣੀ ਕਹਾਣੀ ਹੈ। ਮੈਂ ਉਹਦੀ ਜ਼ੁਬਾਨ 'ਚ ਹੀ ਦੱਸਦੇ ਹਾਂ ਕਿ ਵੀ ਜਿਹੜੀ ਆ ਉਹ ਲੰਡਨ ਤੋਂ ਜਾਪਾਨ ਟ੍ਰਾਂਜ਼ਿਟ ਵਾਇਆ ਸ਼ੰਘਾਈ ਚਾਈਨਾ ਈਸਟਰਨ 에ਅਰਲਾਈਨ ਦੇ ਵਿੱਚ ਉਹ ਬੁੱਕ ਸੀ ਔਰ ਇਹ 14 ਸਾਲਾਂ ਤੋਂ ਲੰਡਨ 'ਚ ਹੈ। ਉਹਨੇ ਇਹ ਕਿਹਾ ਕਿ ਵੀ ਜਿਉਂ ਹੀ ਮੈਂ ਉੱਥੇ ਸ਼ੰਘਾਈ ਉਤਰੀ ਔਰ ਮੈਂ ਉਸ ਤੋਂ ਪਹਿਲਾਂ ਵੈਰੀਫਾਈ ਕਰ ਲਿਆ ਸੀ ਚਾਈਨੀਜ਼ ਐਮਬੈਸੀ ਤੋਂ ਕਿ ਜੇ 24 ਘੰਟੇ ਤੋਂ ਘੱਟ ਤੁਹਾਡਾ ਰੁਕਣਾ ਹੋਏ ਤਾਂ ਉਸ ਦੇ ਲਈ ਤੁਹਾਨੂੰ ਟ੍ਰਾਂਜ਼ਿਟ ਵੀਜ਼ੇ ਦੀ ਲੋੜ ਨਹੀਂ ਹੈ। ਪਰ ਜਦੋਂ ਮੈਂ ਸਵੇਰੇ 6 ਵਜੇ ਸ਼ੰਘਾਈ 에ਅਰਪੋਰਟ ਦੇ ਉੱਤੇ ਪਹੁੰਚੀ ਤੇ ਇਮੀਗ੍ਰੇਸ਼ਨ ਆਫੀਸਰਸ ਨੇ ਮੈਨੂੰ ਟ੍ਰਾਂਜ਼ਿਟ ਦੇਣ ਤੋਂ ਨਾ ਕਰ ਦਿੱਤੀ। ਉਹਨਾਂ ਨੇ ਕਿਹਾ ਵੀ ਮੇਰਾ ਇੰਡੀਅਨ ਪਾਸਪੋਰਟ ਇਨਵੈਲਿਡ ਹੈ ਕਿਉਂਕਿ ਮੇਰਾ ਪਲੇਸ ਆਫ ਬਰਥ ਅਰੁਣਾਚਲ ਪ੍ਰਦੇਸ਼ ਹੈ ਔਰ ਜਿਹੜੇ ਅਰੁਣਾਚਲ ਪ੍ਰਦੇਸ਼ ਦੇ ਵਾਸੀ ਨੇ ਉਹਨਾਂ ਲਈ ਚਾਈਨੀਜ਼ ਪਾਸਪੋਰਟ ਜ਼ਰੂਰੀ ਹੈ ਕਿਉਂਕਿ ਉਹ ਸਾਡਾ ਹਿੱਸਾ ਹੈ। ਔਰ ਉਹਨਾਂ ਨੇ ਬਾਰ-ਬਾਰ ਕਿਹਾ ਕਿ ਵੀ ਅਰੁਣਾਚਲ ਪ੍ਰਦੇਸ਼ ਚਾਈਨਾ ਦਾ ਹਿੱਸਾ ਹੈ, ਇੰਡੀਅਨ ਪਾਸਪੋਰਟ ਦੀ ਕੋਈ ਵੈਲਿਊ ਨਹੀਂ ਹੈ ਔਰ ਅਸੀਂ ਹੋਰ ਕੋਈ ਡਾਕੂਮੈਂਟ ਟਰੈਵਲ ਦੇ ਲਈ ਐਕਸੈਪਟ ਨਹੀਂ ਕਰਦੇ। ਉਹਨੇ ਕਿਹਾ ਵੀ 18 ਘੰਟੇ ਮਾਈ ਪਾਸਪੋਰਟ ਵਾਜ਼ ਵਿਦਹੈਲਡ ਵਿਦਆਊਟ ਐਕਸਪਲੇਨੇਸ਼ਨ। I was kept in custody within the airport for nearly 18 hours without access to food support or proper communication. ਨਾ ਮੈਨੂੰ ਜਿਹਦੇ ਨਾਲ ਗੱਲ ਕਰਨ ਦਿੱਤੀ ਗਈ, ਨਾ ਫੂਡ ਦਿੱਤਾ। 18 ਘੰਟੇ ਆਲਮੋਸਟ ਜਿਹੜਾ ਉਹ ਹੋਲ ਡੇ ਹੋ ਜਾਂਦਾ, ਡੇ ਐਂਡ ਨਾਈਟ। ਸਟਾਫ shouted at me when I requested updates. ਸਟਾਫ ਵੀ ਮੇਰੇ ਨਾਲ ਬਹੁਤ ਮਾੜਾ ਬਿਹੇਵ ਕਰ ਰਿਹਾ ਸੀ ਜਿਹੜਾ, ਔਰ ਉਹਨਾਂ ਦਾ ਜਿਹੜਾ ਮੈਨਰ ਸੀ ਉਹ ਇੰਟੀਮੀਡੇਟ ਐਂਡ ਹਿਊਮੀਲੇਟ ਸੀ। ਉਹਨਾਂ ਨੇ ਮੈਨੂੰ ਇੰਟੀਮੀਡੇਟ ਕੀਤਾ, ਹਿਊਮੀਲੇਟ ਕੀਤਾ ਔਰ ਉਹਨੇ ਕਿਹਾ ਭਾਵੇਂ ਮੇਰੇ ਕੋਲ ਵੈਲਿਡ ਜਾਪਾਨੀ ਵੀਜ਼ਾ ਸੀ ਲੇਕਿਨ ਉਹਨਾਂ ਨੇ ਮੈਨੂੰ 에ਅਰ ਸਾਈਡ ਟ੍ਰਾਂਸਫਰ ਏਰੀਆ ਜਿਹੜਾ ਹੈ ਉਸ ਦੇ ਵਿੱਚ ਵੀ ਨਹੀਂ ਜਾਣ ਦਿੱਤਾ ਔਰ ਆਈ ਵਾਜ਼ ਫੋਰਸਡ ਟੂ ਮਿਸ ਮਾਈ ਫਲਾਈਟ ਟੂ ਜਾਪਾਨ, ਸਫਰ ਸਿਗਨੀਫਿਕੈਂਟ ਫਾਈਨੈਂਸ਼ੀਅਲ ਲਾਸ ਐਂਡ ਡਿਸਟ੍ਰੈਸ ਆਫ ਲੂਜ਼ਿੰਗ ਮਾਈ ਬੁੱਕਡ ਹੋਟਲਸ ਐਂਡ ਫਲਾਈਟਸ ਐਂਡ ਮਾਈ ਹੌਲੀਡੇ ਅਹੈਡ। ਔਰ ਫਿਰ ਉਹਨੇ ਕਿਹਾ ਜੀ ਮੈਂ ਯੂਕੇ ਦੇ ਵਿੱਚ ਬੜੀ ਮੁਸ਼ਕਿਲ ਨਾਲ ਆਪਣੇ ਕਿਸੇ ਦੋਸਤ ਨਾਲ ਸੰਪਰਕ ਕਰ ਸਕੀ ਜਿਹਨੇ ਇੰਡੀਅਨ ਕੌਂਸੂਲੇਟ ਦੇ ਨਾਲ ਸ਼ੰਘਾਈ ਦੇ ਵਿੱਚ ਮੇਰਾ ਰਾਬਤਾ ਕਰਾਇਆ ਔਰ ਇੰਡੀਅਨ ਆਫੀਸ਼ੀਅਲਸ ਨੇ ਅਲਟੀਮੇਟਲੀ ਮੈਨੂੰ ਜਿਹੜਾ ਉਹ ਲੇਟ ਫਲਾਈਟ ਦੇ ਵਿੱਚ ਚੜਾਇਆ ਔਰ ਇਹ ਉਹਨਾਂ ਨੇ ਚਾਈਨੀਜ਼ ਨੇ ਮੇਰੇ ਸਟੈਂਪ ਨਹੀਂ ਲਾਈ ਮੇਰੇ ਪਾਸਪੋਰਟ 'ਤੇ। ਉਹ ਕੌਸ਼ੀਅਸ ਸੀ ਔਰ ਉਹਨੇ ਕਿਹਾ ਮੈਂ ਪ੍ਰਾਈਮ ਮਿਨਿਸਟਰ ਆਫਿਸ ਨੂੰ ਇਹ ਬੇਨਤੀ ਕਰਦੀ ਹਾਂ ਕਿ ਭਾਈ ਇਸ ਦੇ ਉੱਤੇ ਕਾਰਵਾਈ ਕੀਤੀ ਜਾਏ। ਹੁਣ ਇਸ ਦੇ ਉੱਤੇ ਜਿਹੜਾ ਇੰਡੀਆ ਨੇ ਫਿਰ ਆਫੀਸ਼ੀਅਲ ਪ੍ਰੋਟੈਸਟ ਵੀ ਚਾਈਨਾ ਨੂੰ ਕੀਤਾ, ਸਟਰੋਂਗ ਡਿਮਾਰਸ਼ੇ ਟੂ ਚਾਈਨਾ। ਉਹਨਾਂ ਨੇ ਇਹਦੇ 'ਚ ਕਿਹਾ ਕਿ ਵੀ ਦੇਖੋ ਜਿਹੜਾ ਅਸੀਂ ਇੰਪਰੂਵ ਕਰਨਾ ਚਾਹੁੰਦੇ ਹਾਂ ਰਿਲੇਸ਼ਨਸ ਲੇਕਿਨ ਇਹ ਅਨਐਕਸੈਪਟੇਬਲ ਹੈ। ਸੋ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਇਹ ਹੁੰਦਾ ਹੈ ਜਦੋਂ ਤੁਸੀਂ ਇੱਕ ਪਾਲਿਸੀ ਡਿਸੀਜਨ ਲੈਂਦੇ ਹੋ
ਚਾਈਨਾ ਨੇ ਕੋਈ ਭਾਰਤ ਨੂੰ ਕਿਸੇ ਪਾਸਿਓਂ ਵੀ ਕੋਈ ਰਾਹ ਨਹੀਂ ਦਿੱਤਾ ਹੈ। ਉਹਨਾਂ ਨੂੰ ਵੀ ਪਤਾ ਹੈ ਵੀ ਇਹਨਾਂ ਦੇ ਕੋਲ ਕੋਈ ਚੋਇਸ ਨਹੀਂ ਹੈ। ਔਰ ਜਿਵੇਂ ਚਾਈਨਾ ਦਾ ਦਾਅਵਾ ਤਾਈਵਾਨ ਤੇ ਹੈ ਔਰ ਅਮਰੀਕਾ ਨੂੰ ਵੀ ਡਰ ਹੈ। ਹੁਣ ਜਾਪਾਨ ਵਾਲੀ ਨੇ ਪ੍ਰਾਈਮ ਮਿਨਿਸਟਰ ਬਣੀ, ਉਹਨੂੰ ਕਿਸੇ ਨੇ ਪ੍ਰੈਸ ਕਾਨਫਰੰਸ ਪੁੱਛ ਲਿਆ ਕਿ ਵੀ ਜੇ ਜਿਹੜਾ ਹੈ ਉਹ ਤਾਈਵਾਨ ਦੇ ਉੱਤੇ ਚੀਨ ਹਮਲਾ ਕਰਦਾ ਤੇ ਤੁਹਾਡਾ ਕੀ ਰਿਸਪੌਂਸ ਹੋਇਆ? ਉਹਨੇ ਕਿਹਾ ਜੀ ਅਸੀਂ ਮਿਲੀਟੈਰੀਲੀ ਵੀ ਇੰਟਰਵੀਨ ਕਰ ਸਕਦੇ ਹਾਂ। ਚਾਈਨਾ ਨੇ ਐਸਾ ਕੀਤਾ, ਸਭ ਵਪਾਰ ਬੰਦ, ਇੱਧਰ ਉੱਧਰ ਜਾਪਾਨੀਆਂ ਦਾ ਨਕਸ਼ਦਮ ਕੀਤਾ ਹੋਇਆ ਉਹਨਾਂ ਨੇ ਕਿ ਤੁਸੀਂ ਇਹ ਕਿਹਾ ਕਿਵੇਂ? ਸੋ ਚਾਈਨੀਜ਼ ਉਹ ਤਾਈਵਾਨ ਹੋਏ, ਉਹ ਅਰੁਣਾਚਲ ਪ੍ਰਦੇਸ਼ ਹੋਏ, ਉਹ ਤਿੱਬਤ ਹੋਏ, ਇਹਨਾਂ ਇਸ਼ੂਜ਼ ਦੇ ਉੱਤੇ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਸੋ ਇੰਡੀਆ ਨੂੰ ਉਹਨਾਂ ਨੇ ਇੱਕ ਵਾਰੀ ਫਿਰ ਮੈਸੇਜ ਦੇ ਦਿੱਤਾ ਹੈ ਕਿ ਜੀ ਵਪਾਰ ਆਪਣੀ ਥਾਂ, ਰਿਆਇਤਾਂ ਆਪਣੀ ਥਾਂ, ਪਰ ਅਰੁਣਾਚਲ ਪ੍ਰਦੇਸ਼ ਤੁਹਾਡਾ ਜਿਹੜਾ ਹੈ ਅਰੁਣਾਚਲ ਨਹੀਂ ਹੈ, ਸਾਊਥ ਤਿੱਬਤ ਹੈ ਔਰ ਇਹ ਸਾਡਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਘੁਸ ਕੇ ਜਿਹੜੇ ਸਾਡੇ ਨੇ ਪਹਿਲੇ ਵਿਊਅਰ ਨੇ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਫਿਰ ਇਸ ਤਰ੍ਹਾਂ ਸੋਨਮਾਲ ਜੀ, ਔਰ ਫਿਰ ਇਸੇ ਤਰ੍ਹਾਂ ਰਾਜਵਿੰਦਰ ਕੌਰ ਜੀ ਵੀ, ਔਰ ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਫਿਰ ਇਸ ਤਰ੍ਹਾਂ ਜਤਿੰਦਰ ਸਿੰਘ ਜੀ ਵੀ, ਗੁਰਵਿੰਦਰ ਮਾਨ ਜੀ ਵੀ, ਮੁਹੰਮਦ ਜਾਕੂਬ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ। ਇਹ ਕਹਿੰਦੇ ਵੈਲਕਮ ਡਾਕਟਰ ਸਾਹਿਬ ਔਰ ਮਿਸ ਨੀਲਮ, ਔਰ ਕਹਿੰਦੇ ਨੇ ਕਿ ਜਿਹੜੇ ਹੈਪੀ ਥੈਂਕਸਗਿਵਿੰਗ ਕਹਿੰਦੇ ਨੇ, ਕਹਿੰਦੇ ਤੁਸੀਂ ਵੀ ਟਰਕੀ ਬਣਾਉਂਦੇ ਹੋ, ਖਾਂਦੇ ਹੋ, ਪਕਾਉਂਦੇ ਹੋ? ਨਹੀਂ ਜੀ ਅਸੀਂ ਨਹੀਂ ਖਾਂਦੇ ਪਕਾਉਂਦੇ। ਔਰ ਅਸੀਂ ਗੋਭੀ ਵਾਲੇ ਹਾਂਜੀ ਸੁਰਿੰਦਰ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਹਾਂਜੀ ਧਰਮ ਸਿੰਘ ਜੀ ਵੀ, ਔਰ फिर इसी तरह मोहम्मद याकूब जी कहते हैं यकीन करें डॉक्टर साहब इंडिया का एक ही इलाज है और वो है खालसा रिपब्लिक ऑफ खालिस्तान। अब खालिस्तान कैसे आज़ाद होगा ये आप बेहतर जानते हैं। बिल्कुल आज़ाद होगा इंशाअल्लाह, अवश्य होगा। बिल्कुल कहते मैं 1981 से खालिस्तान का नारा लगा रहा हूँ। उस वक्त बहुत ही कम जड़े सिख खालिस्तान की बात करते थे। बिल्कुल और ठीक कह रहे हो। हाँ जी सो इसी तरह जसकीरत सिंह जी भी और बलवीर सिंह जी भी और करमजीत सिंह जी भी, और कहते कि रवीश कुमार सैड ऑन धर्मिंदर ड्यूरिंग 80s his movies was hit and getting awards, but he was never awards for himself while Amitabh Bachchan was getting awards. I think they were still he is a Sikh and Punjabi। और फिर इसी तरह शरणजीत कौर कहते मैं सुनिया जब दरबार साहब ते हमला कराया उदों धर्मिंदर ने इंदिरा ਨੂੰ ਵਧਾਈ ਦਿੱਤੀ ਸੀ। ਇਹ ਸੱਚ ਹੈ? ਦੇਖੋ ਜਦੋਂ ਬੰਦਾ ਚਲਾ ਜਾਂਦਾ ਹੈ ਉਸ ਬਾਰੇ ਕੋਈ ਬਹੁਤਾ ਕਹਿਣਾ ਬਣਦਾ ਨਹੀਂ। ਧਰਮਿੰਦਰ ਦੀ ਆਲਮੋਸਟ 90 ਸਾਲ ਦੀ ਉਮਰ 'ਚ ਮੌਤ ਹੋਈ ਹੈ। ਹਾਂਜੀ ਬੜੀਆਂ ਟ੍ਰਿਬਿਊਟਸ ਦਿੱਤੀਆਂ ਜਾ ਰਹੀਆਂ। ਪਹਿਲੀ ਗੱਲ ਤਾਂ ਉਹ ਸਿੱਖ ਨਹੀਂ ਸੀ, ਆਰੀਆ ਸਮਾਜੀ ਸੀ। ਉਸ ਦਾ ਫਾਦਰ ਜਿਹੜਾ ਹੈ ਉਹ ਵੀ ਆਰੀਆ ਸਮਾਜੀ ਸੀ ਇਸ ਟਾਈਮ। ਸੈਕੰਡਲੀ ਐਜ਼ ਏ ਐਕਟਰ ਉਸ ਦਾ ਕੀ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਉਹਨੂੰ ਕਦੇ ਵੀ ਜਿਹੜਾ ਨੈਸ਼ਨਲ ਅਵਾਰਡ ਬੈਸਟ ਐਕਟਰ ਜਾਂ ਦੂਜਾ ਨਹੀਂ ਮਿਲਿਆ ਜਿੰਨਾ ਮੈਨੂੰ ਪਤਾ। ਔਰ ਜਿਹੜਾ ਉਹਦਾ ਓਵਰਆਲ ਰੋਲ ਹੈ ਇਹ ਤਾਂ ਮੈਨੂੰ ਨਹੀਂ ਪਤਾ ਵੀ ਇੰਦਰਾ ਗਾਂਧੀ ਨੂੰ ਉਹਨੇ ਵਧਾਈ ਦਿੱਤੀ ਸੀ ਕਿ ਨਹੀਂ, ਜਦੋਂ ਦਾਰਾ ਸਿੰਘ ਨੇ ਦਿੱਤੀ ਸੀ। ਪਰ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ KP ਗਿੱਲ ਨੂੰ ਬੰਬੇ 'ਚ ਸੱਦ ਕੇ ਵੱਡਾ ਇੱਕ ਇਕੱਠ ਕਰਕੇ ਜਿਹੜਾ ਸੁਪਰ ਕਾਪ ਦਾ ਆਨਰ ਹੈ ਇਹ ਧਰਮਿੰਦਰ ਨੇ ਹੀ ਦਿੱਤਾ ਸੀ। ਦੱਸ ਰਹੇ ਨੇ ਇਸ ਬਾਰੇ। ਸੋ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਹਾਲਾਂ ਇਹਦਾ ਹੀ ਇੱਕ ਕਜ਼ਨ ਵਰਿੰਦਰ ਸ਼ਾਇਦ ਉਹਦਾ ਨਾਂ ਸੀ, ਫਿਲਮੀ ਦੁਨੀਆ ਦਾ ਸੀ, ਉਹਨੂੰ ਉਹ ਮਾਰਿਆ ਗਿਆ ਸੀ ਪੰਜਾਬ 'ਚ, ਆਪਣੇ ਪਿੰਡ ਆਇਆ ਜਾਂ ਕੋਈ ਫਿਲਮ ਦੀ ਸ਼ੂਟਿੰਗ ਕਰਦੇ। ਹਾਲਾਂ ਉਸ ਤੋਂ ਬਾਅਦ ਇਹ ਘਬਰਾਇਆ ਵੀ ਸੀ। ਇਹਨੇ ਆਪਣੇ ਲੋਕਾਂ ਤੱਕ ਇਹ ਮੈਸੇਜ ਵੀ ਪਹੁੰਚਾਇਆ, ਦੇਖੋ ਮੈਂ ਪੰਜਾਬ ਦਾ ਮੁੰਡਾ, ਪਿੰਡੂ ਹਾਂ, ਇੱਥੋਂ ਤੱਕ ਪਹੁੰਚਿਆ, ਮੇਰਾ ਕੀ ਕਸੂਰ ਹੈ ਜਾਂ ਦੂਜਾ। ਹਾਲਾਂ ਇਹ ਵੀ ਸਾਹਮਣੇ ਆਇਆ ਬਾਅਦ ਵੀ ਉਹ ਜਿਹੜੀ ਕਿਲਿੰਗ ਵੀ ਸੀ ਦੇ ਮਾਸੀ ਦੇ ਮੁੰਡੇ ਜਾਂ ਜੋ ਵੀ ਸੀ ਉਹਦਾ ਕੋਈ ਜੁਝਾਰੂ ਲਹਿਰ ਨਾਲ ਕੋਈ ਤਾਲੁਕ ਨਹੀਂ ਸੀ। ਹਾਲਾਂਕਿ ਹੁਣ ਧਰਮਿੰਦਰ ਦਾ ਜਾਂ ਇਸ ਦੇ ਮੁੰਡਿਆਂ ਦਾ ਜਿਹੜਾ ਰੋਲ ਦੀਪ ਸਿੱਧੂ ਦੇ ਵੇਲੇ ਸਾਹਮਣੇ ਆਇਆ। ਹਾਲਾਂ ਦੀਪ ਸਿੱਧੂ ਨੇ ਕਿਸ ਲੈਵਲ ਤੇ ਉਹ ਇਹਨਾਂ ਨੂੰ ਰਿਪਰੈਜ਼ੈਂਟ ਵੀ ਕਰਦਾ ਸੀ ਐਜ਼ ਏ ਲਾਇਰ, ਕਿਵੇਂ ਕੀਤਾ। ਔਰ ਇਹਦਾ ਸੰਨੀ ਦਿਓਲ ਜਿਹੜਾ ਮੇਰਾ ਖਿਆਲ ਹੈ MP ਸੀ, ਉਹਦੀ ਕੈਂਪੇਨ ਦੇ ਵੇਲੇ ਵੀ ਉਹਨੇ ਮਦਦ ਕੀਤੀ। ਪਰ ਜਿਵੇਂ ਦੀਪ ਸਿੱਧੂ ਤੋਂ ਇਹਨਾਂ ਨੇ ਡਿਸਟੈਂਸ ਕੀਤਾ, ਜਿਵੇਂ ਉਹਨੂੰ ਬਿਲਕੁਲ ਜਿਵੇਂ ਜਾਣਦੇ ਹੀ ਨਹੀਂ, ਇਹੀ ਜਿਹੜਾ ਉਹਦਾ ਪਿਓ ਪੁੱਤਰਾਂ ਦਾ ਹਾਲ ਹੈ। ਸੋ ਅਸੀਂ ਇਸ ਦਾ ਮੈਂ ਤਾਂ ਗੱਲ ਵੀ ਨਹੀਂ ਸੀ ਕਰਨਾ ਚਾਹੁੰਦਾ, ਪਰ ਕਾਫੀ ਸਾਰੇ ਮੈਸੇਜ ਆਏ ਨੇ ਸਾਡੇ ਵਿਊਅਰਸ ਇਸ ਬਾਰੇ। ਔਰ ਸੋ ਇਹ ਇਹਨਾਂ ਦੇ। ਔਰ ਇਹਦੇ 'ਚ ਹੁਣ ਤੁਸੀਂ ਬਾਕੀਆਂ ਦਾ ਦੇਖੋ ਵੀ ਕਿਸੇ ਦੀ ਇੱਕ ਅੱਧੀ ਕਮਜ਼ੋਰੀ ਜਿਹੜੀ ਹੈ
ਉਹ ਕਿੰਨੀ ਹਾਈਲਾਈਟ ਕੀਤੀ ਜਾਂਦੀ ਹੈ। ਹੁਣ ਇਹ ਮੈਰਿਡ ਸੀ ਪ੍ਰਕਾਸ਼ ਕੌਰ ਦੇ ਨਾਲ, ਬੱਚੇ ਸੀ ਇਹਦੇ। ਹੇਮਾ ਮਾਲਿਨੀ ਦੇ ਨਾਲ ਇਹਨੇ ਵਿਆਹ ਕਰਨ ਤੋਂ ਪਹਿਲਾਂ ਤਲਾਕ ਚਾਹਿਆ ਪ੍ਰਕਾਸ਼ ਕੌਰ ਕੋਲੋਂ, ਉਹਨੇ ਕਿਹਾ ਵੀ ਨਾ ਨਹੀਂ। ਇਹ ਮੁਸਲਮਾਨ ਬਣ ਗਿਆ। ਹੇਮਾ ਮਾਲਿਨੀ ਵੀ ਜਾ ਕੇ ਕਿਹੜੀ ਬੇਗਮ ਬਣੀ, ਰਾਜਸਥਾਨ ਦੇ ਵਿੱਚ ਜਾ ਕੇ ਇਹਨਾਂ ਨੇ ਮੈਰਿਜ ਕਰਾਇਆ। ਇਹਨਾਂ ਦਾ ਉਹ ਸਰਟੀਫਿਕੇਟ ਨੇ ਮੈਰਿਜ ਦੇ ਜੋ। ਲੇਕਿਨ ਤੁਸੀਂ ਦੇਖੋ ਵੀ ਕਿਉਂਕਿ ਹਿੰਦੂ ਤਵੀਆਂ ਨੂੰ ਇਹ ਸੂਟ ਕਰਦੇ ਸੀ। ਹੇਮਾ ਮਾਲਿਨੀ ਵੀ MP ਹੈ, ਸ਼ਾਇਦ ਹੁਣ ਵੀ ਹੈ, ਇਹਨੂੰ ਵੀ MP ਬਣਾਇਆ। ਇਹਨਾਂ ਨੂੰ ਪੂਰਾ ਜਿਹੜਾ ਉਹ ਆਪਣੇ ਹਿੰਦੂਤਵਾ ਦੇ ਵੈਨਗਾਰਡ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ। ਸੋ ਇਹ ਠੀਕ ਹੈ। ਅਸੀਂ ਜਿਵੇਂ ਕਿਹਾ ਕਿ ਭਾਈ ਹੁਣ ਸਾਹਨੇਵਾਲ ਵਾਲਿਆਂ ਨੂੰ ਬੜਾ ਦੁੱਖ ਹੈ, ਸਾਡੇ ਪਿੰਡ ਦਾ ਪੁੱਤ ਫਲਾਣੇ ਦਾ ਢਿਮਕੇ ਦਾ, ਤੁਸੀਂ ਬਣਾਈ ਜਾਓ, ਪਰ ਲੈ ਦੇ ਕੇ ਇਹਨਾਂ ਨੇ ਕੁਝ ਵੀ ਪੰਜਾਬ, ਇਹ ਤਾਂ ਸਿੱਖਾਂ ਦਾ ਤਾਂ ਛੱਡੋ, ਪੰਜਾਬ ਨੂੰ ਇਹਨਾਂ ਨੇ ਕੀ ਦਿੱਤਾ? ਬਿਲਕੁਲ ਕੋਈ ਇਹਨਾਂ ਦੀ ਕੋਈ ਕੰਟਰੀਬਿਊਸ਼ਨ ਉਸ ਲੈਵਲ ਦੇ ਉੱਤੇ। ਬਿਲਕੁਲ ਹਰਮਨ ਪੰਨੂ ਜੀ ਵੀ, ਫਿਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਵੀ, ਕਾਫੀ ਸਾਰੇ ਮੈਸੇਜ ਨੇ ਇਹਨਾਂ ਦੇ। ਔਰ ਬਿਲਾਲ ਅਹਿਮਦ ਜੀ ਵੀ ਇਹ ਸਾਨੂੰ ਹਲੋ ਕਹਿੰਦੇ ਨੇ, ਔਰ ਕਹਿੰਦੇ ਨੇ ਕਿ ਵੈਰੀ ਗੁੱਡ ਮਾਰਨਿੰਗ ਹੈ, ਇੱਥੇ ਕਲਾਉਡਿੰਗ ਮਾਰਨਿੰਗ ਹੈ ਲਾਹੌਰ ਦੇ ਵਿੱਚ। ਔਰ ਫਿਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਕਹਿੰਦੇ ਨੇ ਕਿ ਇੰਡੀਆ ਦਾ डिफेंस मिनिस्टर ਜਿਹੜਾ ਰਾਜਨਾਥ ਸਿੰਘ ਕਹਿ ਰਿਹਾ ਕਿ ਇੰਡੀਆ ਪਾਕਿस्तान का सूबा सिंध पर कब्जा कर लेगा। ਆਪਾਂ ਗੱਲਬਾਤ ਕਰ ਚੁੱਕੇ ਹਾਂ ਇਸ ਬਾਰੇ। ਅਸੀਂ ਇੱਕ ਸੈਗਮੈਂਟ ਕੀਤਾ ਹੈ, ਤੁਸੀਂ ਸੁਣ ਲਿਆ ਹੋਵੇਗਾ। ਬਿਲਕੁਲ ਕਹਿੰਦੇ ਡਾਕਟਰ ਸਾਹਿਬ क्या हाथी को गणेश भगवान कहते हैं? ਹਾਂਜੀ, ਗਣੇਸ਼ ਜੀ ਦੀ ਸੁੰਡ ਹੈ, ਕਿਉਂਕਿ ਉਹਦੀ ਕਹਾਣੀ ਤਾਂ ਇਹ ਹੈ ਨਾ ਕਿ ਵੀ ਉਹਨਾਂ ਦਾ ਪਿਤਾ शिव जी ਦਾ ਪਾਰਵਤੀ ਦਾ ਪੁੱਤਰ ਹੈ कि भी शिव भगवान कहते किसको कहते हैं? हाँ जी, शिव भगवान किसको कहते हैं? हाँ, शिव जी तो शिवलिंग है ਜਿਹੜਾ ਉਹਨਾਂ ਦਾ ਉਹ ਭਗਵਾਨ ਹੈ। ਗਣੇਸ਼ ਉਹਦਾ ਪੁੱਤਰ, ਹਾਥੀ ਦੀ ਸੁੰਡ ਵਾਲਾ। ਕਹਿੰਦੇ ਆਈ ਐਮ ਫਾਈਨ, ਹਾਊ ਆਰ ਯੂ? ਅੱਛਾ, ਬਿਲਾਲ ਜੀ ਨੂੰ ਕਹਿ ਰਹੇ ਨੇ, ਸੌਰੀ ਅਬਾਊਟ ਦੈਟ। ਸੁਖਵਿੰਦਰ ਸਿੰਘ ਜੀ ਔਰ ਫਿਰ ਇਸੇ ਤਰ੍ਹਾਂ ਗੁਸਕੇ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਆਲਵੇਜ਼ ਗ੍ਰੇਟ ਪ੍ਰੋਗਰਾਮ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਹਾਂਜੀ ਸੋਨਮਾਲ ਜੀ ਜਵਾਬ ਦੇ ਰਹੇ ਨੇ ਰਣਵੀਰ ਨੂੰ, ਉਹ ਵੀ ਕਾਫੀ ਬੋਲ ਰਿਹਾ। ਔਰ ਇਸੇ ਤਰ੍ਹਾਂ ਬਿਲਾਲ ਜੀ, ਡਾਕਟਰ ਸਾਹਿਬ ਕਹਿੰਦੇ ਹਿੰਦੂਇਜ਼ਮ ਨਾਟ ਰਿਲੀजन, दिस इज ओनली मिथ। चाणक्य एक क्लेवर धोखेबाज था, पावर को अपने पास रखने के लिए जात पात वाला जड़ा हिंदुइज्म जड़े ने रिलीजन बना दिया। वर्ण आश्रम। और फिर इसी तरह कहते कि मोहम्मद याकूब जी कहते हैं कि ओटवा कैनेडा भी खालिस्तान के नारे से गूंज उठा। हाँ जी। और फिर इस तरह कुलदीप कौर और फिर इस तरह सिंह गर्चा जी और बलविंदर सिंह जी भी। और फिर इसी तरह याकूब जी कहते हैं डॉक्टर साहब आज भी इंडियन आर्मी में, इंडियन नेवी में, इंडियन एयरफोर्स में बहुत ज़्यादा सिख हैं। नहीं, बहुत घट ने, नेवी च बहुत घट ने, एयरफोर्स भी काफ़ी घटा देते हैं। बगावत क्यों नहीं करते, खालिस्तान क्यों नहीं बनाते? कोई नहीं, जंग मच लैण दो, फिर वो दसणगे की है, पर हुण अगे नालों बहुत घट परसेंटेज है। राजनप्रीत सिंह जी भी और इसे तरह बलविंदर सिंह कहते इधर उधर दी गल छड़ दियो मित्रों, खालिस्तान हर एक मसले दा हल मित्रों। बिल्कुल ठीक फरमाया। और परमजीत सिंह समरा, डॉक्टर परमजीत समरा जी भी सानू फतेह बुलांदे ने कैलगरी तो। वाहिगुरू जी का खालसा, वाहिगुरू जी की फतेह। सिंह औजला जी भी TJR जड़े वाइब्स ने वो भी कहते डॉक्टर साहब कैनेडा ते इंडिया सिख विरोधी अखंडते ਕੰਮ ਕਹਿੰਦੇ ਕੰਮ ਚੱਲ ਰਿਹਾ, ਪਰ ਇਹਨਾਂ ਨੇ ਅੰਦਰ ਖਾਤੇ ਕਹਿੰਦੇ ਕੰਮ ਚੱਲ ਰਿਹਾ। ਔਰ ਕਹਿੰਦੇ ਇਹ ਕਿਹੜਾ ਸਿੱਖ ਸੀ ਉਹਨੂੰ ਕਹਿੰਦੇ PM ਹੁਣ ਤੋਂ ਕਹਿੰਦੇ ਬਾਹਰ ਕੱਢਤਾ ਹੈ, ਇਹਦਾ ਮਤਲਬ ਕੀ ਹੈ? ਸਿੱਖ ਪਾਰਲੀਮੈਂਟ, ਆਈ ਡੋਨਟ ਨੋ, ਗੱਲ ਸਮਝ ਨਹੀਂ ਆਈ ਤੁਹਾਡੀ। ਹਾਂਜੀ। ਔਰ ਫਿਰ ਇਸੇ ਤਰ੍ਹਾਂ TJ ਦੇ ਕਾਫੀ ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSRTV ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।